ਜੇ ਤੁਸੀਂ ਸਿੱਖਣਾ ਹੀ ਨਹੀਂ ਚਾਹੁੰਦੇ ਤੇ ਤੁਹਾਡੇ ਘਰੇ ਆਣ ਕੇ ਥੋੜੀ ਕੋਈ ਸਿਖਾ ਦੂਗਾ। ਅੱਜ ਵੀ ਜਿਹੜੀ ਉੱਥੇ ਭਾਜੀ ਇੱਕ ਬੈਠੇ ਆ, ਉਹ ਕਹਿੰਦੇ ਮੈਂ 10 ਸਾਲ ਤੋਂ ਟਰੱਕ ਚਲਾਉਣਾ, ਵਧੀਆ ਚਲਾਇਆ ਉਹਨਾਂ ਨੇ, ਕਹਿੰਦੇ ਵੀ ਮੇਰੇ ਵਾਇਲੇਸ਼ਨ ਨਹੀਂ ਆ, ਪਰ ਉਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਆ। ਹੁਣ ਜੇ ਇੱਥੇ ਕੱਲ੍ਹ ਨੂੰ ਆਪਾਂ ਇੰਗਲਿਸ਼ ਦੀ ਕਲਾਸਾਂ ਸ਼ੁਰੂ ਕਰਦੇ ਆ, ਜੇ ਕੋਈ ਸਿੱਖਣ ਹੀ ਨਹੀਂ ਆਉਂਦਾ ਤੇ ਫਿਰ ਪ੍ਰੋਬਲਮ ਕਿਹਦੀ ਆ? ਅਸੀਂ ਕੀ ਫਾਇਰ ਐਕਸਟਿੰਗੁਇਸ਼ਰ ਦਿਖਾਇਓ, ਤੁਸੀਂ ਪਿੱਛੇ ਚਲੇ ਗਏ, ਮੈਟਰਸ ਚੱਕਿਆ, ਕੰਬਲ ਪਰੇ ਕਰੇ, ਜੰਪਰ ਕੇਬਲਸ ਨੂੰ ਪਰੇ ਕਰਿਆ, ਓਕੇ ਉਹ ਚਾਹ ਪਿਆ ਗਾ, ਓਕੇ ਇਹ ਵਾਇਓਲੇਸ਼ਨ ਆ। ਜੇ ਇਨ ਕੇਸ ਸੱਚੀ ਉਹਦੀ ਲੋੜ ਪੈ ਜਾਵੇ ਤਾਂ ਤੁਹਾਨੂੰ ਇੰਨਾ ਕੁਛ ਕਰਨਾ ਪੈਣਾ ਫਾਇਰ ਐਕਸਟਿੰਗੁਇਸ਼ਰ ਕੱਢਣ ਲਈ, ਰਾਈਟ? ਉਹ ਰੈਡਿਲੀ ਐਕਸੈਸਿਬਲ ਹੋਣਾ ਚਾਹੀਦਾ। ਬੰਦੇ ਨੂੰ YouTube ਜਾਂ TikTok ਜਾਂ Instagram ਸੋਸ਼ਲ ਮੀਡੀਆ ਤੇ ਸਾਰਾ ਚਲਾਉਣਾ ਆਉਂਦਾ ਹੁੰਦਾ, ਤੇ ਟਰੱਕ ਦੇ ਉਹਨੂੰ ਐਕਸਲ ਅੱਗੇ ਪਿੱਛੇ ਨਹੀਂ ਕਰਨੇ ਆਉਂਦੇ। ਕੋਈ ਅੱਜ ਇੰਡੀਆ ਤੋਂ ਆਇਆ ਤੇ ਚਾਹੇ ਕਿਸੇ ਨੂੰ ਆਏ ਨੂੰ 40 ਸਾਲ ਹੋ ਗਏ, ਆਪਾਂ ਨੂੰ ਦੁਨੀਆ ਦੀ ਅੱਖ ਜਿਹੜੀ ਆ ਉਹ ਇੱਕ ਹੀ ਵੇਂਦੀ ਆ। ਉਹਨੂੰ ਨਹੀਂ ਪਤਾ ਵੀ ਬੰਦਾ ਅੱਜ ਆਇਆ ਜਾਂ ਬੰਦੇ ਨੂੰ ਆਏ ਨੂੰ 4 ਮਹੀਨੇ ਹੋਏ ਗਲਤੀ ਕਰ ਰਿਹਾ। ਇਹ ਨਾ ਦੁਨੀਆ ਨੇ ਅੱਗੇ ਵੇਖਿਆ ਨਾ ਅਗਾਂਹ ਵੇਖਣਾ। ਰਾਈਟ, ਸੋ ਇਹ ਅਸੀਂ ਉਹੀ ਰეკਮੈਂਡ ਨਹੀਂ ਕਰਦੇ ਵੀ ਆਪਦਾ ਟਰੱਕ ਚੈੱਕ ਕਰ ਲਿਆ ਕਰੋ ਤਾਂ ਤੋਂ ਪਹਿਲਾਂ। ਇਹ ਰਿਕੁਆਇਰਮੈਂਟ ਆ, ਇਹ ਲਾਅ ਹੈਗਾ, ਰਾਈਟ? ਸੋ ਆਹ ਤੁਸੀਂ ਸੈਕਸ਼ਨ ਜੇ ਰੀਡ ਕਰੋ ਐਗਜ਼ੈਕਟਲੀ ਦੱਸਦੇ ਆ ਵੀ ਕਾਹਤੋਂ ਰਿਕੁਆਇਰਡ ਆ ਤੇ ਮਿਨੀਮਮ ਰਿਕੁਆਇਰਮੈਂਟਸ ਕੀ ਨੇ। ਡੈਸ਼ਬੋਰਡ ਉਹ 'ਤੇ ਫੋਨ ਮਾਊਂਟਡ ਹੋਣਾ ਚਾਹੀਦਾ ਅਤੇ ਤੁਹਾਡੇ ਵਿਊ ਦੇ ਵਿੱਚ ਮਾਊਂਟਡ। ਜੇ ਤੁਸੀਂ ਥੱਲੇ ਇੱਥੇ ਗੋਡਿਆਂ ਕੋਲੇ ਜੋੜ ਲਿਆ, ਕੱਪ ਹੋਲਡਰ ਕੋਲੇ, ਉਹ ਵੀ ਵਾਇਓਲੇਸ਼ਨ ਆ, ਕਿਉਂਕਿ ਯੈਸ ਤੁਸੀਂ ਫੋਨ ਸਟੈਂਡ ਲਾਇਆ ਸੀਗਾ ਪਰ ਤੁਹਾਡੇ ਡਾਇਰੈਕਟ ਵਿਊ ਦੇ ਵਿੱਚ ਨਹੀਂ ਹੈਗਾ, ਤੁਹਾਨੂੰ ਥੱਲੇ ਦੇਖਣਾ ਪੈਣਾ। ਇਹ ਮੈਸੇਜ ਕੀ ਸੈਂਡ ਕਰਨਾ ਚਾਹੁੰਦੇ ਆ ਵੀ ਗਲਤੀ ਰਿਪੀਟ ਨਾ ਕਰੋ, ਰਾਈਟ? ਕੋਡ ਨੇ ਸਟੇਟ ਨੂੰ ਕ੍ਰਾਸ ਕਰਨਾ। ਸੋ ਲੈਟਸ ਸੇ ਫੋਰ ਐਗਜ਼ਾਮਪਲ ਕਿਸੇ ਕੰਪਨੀ ਨੂੰ ਪਤਾ ਵੀ ਆਹ ਮੁੰਡਾ ਇਹਦੇ ਕੋਲ ਇੰਟਰਾ ਸਟੇਟ ਰਿਸਟ੍ਰਿਕਸ਼ਨ ਆ ਜਾਂ ਇਹ 20 ਸਾਲਾਂ ਦਾ ਹੀ ਆ, ਰਾਈਟ? ਇੱਕ ਲੋਡ ਤੁਸੀਂ ਚੱਕਿਆ ਫਰੈਜ਼ਨੋ ਤੋਂ, ਉਹ ਜਾਣਾ ਐਰੀਜ਼ੋਨਾ, ਰਾਈਟ? ਤੁਸੀਂ ਇਹਨੂੰ ਕਹਤਾ ਵੀ ਇਹਨੂੰ ਤੂੰ ਬੋਰਸਟੋ ਜਾਂ ਨੀਰੋਜ਼ ਤੱਕ ਲੈ ਜਾ, ਉੱਥੋਂ ਇੱਕ ਹੋਰ ਮੁੰਡਾ ਆਊਗਾ, ਉਹ ਇੰਟਰ ਸਟੇਟ ਆ, ਉਹ ਇਹਨੂੰ ਐਰੀਜ਼ੋਨਾ ਲੈ ਜਾਊਗਾ। ਇਹ ਵਾਇਓਲੇਸ਼ਨ ਆ। ਡਰਾਈਵਰ ਨੇ ਆਊਟ ਆਫ ਸਰਵਿਸ ਹੋ ਜਾਣਾ, ਨਾਲੇ ਉਹਨੂੰ ਟਿਕਟ ਮਿਲ ਜਾਣੀ ਆ ਆਪਦੇ ਰਿਸਟ੍ਰਿਕਸ਼ਨ ਨੂੰ ਡਿਸਓਬੇ ਕਰਨ ਲਈ। ਅਤੇ ਤੁਸੀਂ ਇਕੱਲੇ ਹੀ ਚੱਲਦੇ ਹੋ, ਚਾਹੇ ਈਵਨ ਟੀਮ ਵੀ ਚੱਲਦੇ ਹੋ, ਰਾਈਟ? ਸੋ ਡਰਾਈਵਰ ਹੋ ਗਿਆ, ਖੋ ਡਰਾਈਵਰ ਹੋ ਗਿਆ, ਪਿੱਛੇ ਇੱਕ ਤੀਜਾ ਪਰਸਨ ਬੈਠਾ, ਰਾਈਟ? ਅਸੀਂ ਪੁੱਛੀਏ ਵੀ ਇਹ ਕੌਣ ਆ? ਉਹ ਅਸੀਂ ਸੈਕਰਮੈਂਟੋ ਚੱਲੇ ਸੀਗੇ, ਇਹ ਕਹਿੰਦਾ ਰਾਤ ਸਾਨੂੰ ਮੈਨੂੰ ਫਰੈਜ਼ਨੋ ਉਤਾਰ ਦੀ। ਰਾਈਟ, ਠੀਕ ਆ, ਇਹਦੀ ਪਰਮਿਸ਼ਨ ਸਲਿੱਪ ਕਿੱਥੇ ਆ? ਉਹ ਤਾਂ ਹੈ ਨਹੀਂ ਸਾਡੇ ਕੋਲੇ। ਵਾਇਓਲੇਸ਼ਨ। ਸਿੱਧਾ ਚਲਾਉਣਾ ਆਉਂਦਾ, ਜੇ ਲੋਡਡ ਟਰੱਕ ਹੋਊਗਾ ਤੂੰ ਬ੍ਰੇਕ ਕਿੱਦਾਂ ਮਾਰੇਗਾ? ਕੋਈ 10 ਉਹਦੇ ਕੋਲ ਕੁਐਸਚਨ ਵੀ ਪੁੱਛੇ ਜਾਣ ਬੰਦੇ ਕੋਲ ਤੇ ਤੁਹਾਨੂੰ ਮੋਟਾ ਆਈਡੀਆ ਹੋ ਸਕਦਾ ਵੀ ਇਹ ਬੰਦਾ ਸਾਡੀ ਏਡੀ ਮਹਿੰਗੀ ਇਕੁਇਪਮੈਂਟ ਲੈ ਕੇ ਰੋਡ ਤੇ ਸੇਫ ਆ ਕਿ ਨਹੀਂ ਸੇਫ। ਆਪਾਂ ਇਕੱਲੀ ਜਿਹੜਾ ਆਪਣੇ ਕੋਲ ਜੌਬ ਲੈਣ ਆਉਂਦਾ ਉਹਦੀ ਪ੍ਰੋਬਲਮ ਨਹੀਂ ਗੀ, ਜਿਹੜੇ ਆਪਾਂ ਐਜ਼ ਏ EMPLOYER ਆ, ਬਿਜ਼ਨਸ ਓਨਰ ਆ, ਸਾਡੀ ਵੀ ਡਿਊਟੀ ਆ ਲੋਕਾਂ ਨੂੰ ਟ੍ਰੇਨ ਕਰਨਾ, ਆਪਦੇ ਸਟਾਫ ਨੂੰ। ਪਰ ਸਾਡੇ ਜਿਵੇਂ ਕਹਿ ਲਓ ਵੀ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਅਮਰੀਕਾ ਤੋਂ ਅੱਗੇ ਵੀ ਕਿਤੇ ਜਾਣਾ, ਦੁਨੀਆ ਦਾ ਬੈਸਟ ਮੁਲਕ ਆ, ਜੇ ਆਪਾਂ ਇੱਥੇ ਆ ਗਏ ਆ, ਜੇ ਤੇ ਚੰਦ ਤੇ ਜਾਂ ਕਿਸੇ ਹੋਰ ਦੁਨੀਆ ਤੇ ਗਲੋਬ ਤੇ ਕੋਈ ਧਰਤੀ ਡਿਵੈਲਪ ਹੋ ਗਈ, ਬੈਟਰ ਅਪਰਚੁਨਿਟੀ ਹੋਈ, ਸ਼ਾਇਦ ਆਪਾਂ ਉੱਥੇ ਜਾਈਏ, ਪਰ ਅਦਰਵਾਈਜ਼ ਇੱਥੋਂ ਅੱਗੇ ਤੇ ਕੁਝ ਵੀ ਨਹੀਂ ਗਾ। ਜੇ ਅਮੀਰ ਹੋਣਾ ਸਾਰਿਆਂ ਨੂੰ ਹੋਣ ਦੀ ਚਾਹ ਤੁਸੀਂ ਚੰਗੀ ਗੱਲ ਆ, ਕੋਈ ਮਾੜੀ ਗੱਲ ਨਹੀਂ, ਪਰ ਰਾਈਟ ਮੀਨਸ ਨਾਲ ਹੋਣਾ, ਸਿੱਖਣਾ ਸਿਖਾਉਣਾ, ਰਾਈਟ ਵੇ ਬਿਜ਼ਨਸ ਕਰਨਾ, ਇਹ ਚੀਜ਼ਾਂ ਜੇ ਆਪਾਂ ਨਿੱਕੀਆਂ ਕਰਕੇ ਕਰਾਂਗੇ, ਜੇ ਆਪਾਂ ਕਲੈਕਟਿਵ ਰਲ ਕੇ ਬੇਕਰਸਫੀਲਡ ਦੀਆਂ ਜਿੰਨੀਆਂ ਟਰੱਕਿੰਗ ਕੰਪਨੀਆਂ ਤੇ ਰਲ ਕੇ ਇੱਕ ਸਾਂਝਾ, ਜਿਵੇਂ ਕੋਈ ਟਰੱਕ ਟ੍ਰੇਨਿੰਗ ਸਕੂਲ ਹੀ ਬਣ ਜੇ ਵੀ ਤੂੰ ਲਾਇਸੈਂਸ ਲੈ ਕੇ ਤੇ ਆ ਗਿਆ, ਅਸੀਂ ਤੈਨੂੰ ਟਰੱਕ ਦੀ ਚਾਬੀ ਤਾਂ ਦੇਵਾਂਗੇ, ਤੂੰ 10 ਦਿਨ ਭਾਈ ਇੱਥੇ ਸਾਡੇ ਬੰਦੇ ਕੋਲ ਅਪਰੂਵ ਹੋ। ਇੱਕ ਸਾਂਝਾ ਬੰਦਾ ਰੱਖ ਲੈਣ, ਉਹਨੂੰ ਟਰੱਕ ਦੇ ਕੇ ਉਹਦਾ ਬੰਦੇ ਕੋਲ ਲੋਕਲ ਕੈਲੀਫੋਰਨੀਆ ਚਲਾ ਕੇ ਵੇਖਣ ਵੀ ਇਹ ਚਲਾ ਸਕਦਾ, ਇਹਦੇ ਸਾਰੇ ਇਹਨੂੰ ਪਤਾ, ਨੋਰਮਸ ਪਤਾ। ਬੰਦੇ ਨੂੰ YouTube ਜਾਂ TikTok ਜਾਂ Instagram ਸੋਸ਼ਲ ਮੀਡੀਆ ਤੇ ਸਾਰਾ ਚਲਾਉਣਾ ਆਉਂਦਾ ਹੁੰਦਾ, ਤੇ ਟਰੱਕ ਦੇ ਉਹਨੂੰ ਐਕਸਲ ਅੱਗੇ ਪਿੱਛੇ ਨਹੀਂ ਕਰਨੇ ਆਉਂਦੇ। ਆਪਾਂ ਇਹ ਨਹੀਂ ਕਿਸੇ ਨੂੰ ਗਲਤ ਨਿੱਜੀ ਕਹਿ ਹੀ ਨਹੀਂ ਰਹੇ, ਆਪਾਂ ਵੀ ਇੱਥੇ ਲੈਂਡ ਆਫ ਅਪਰਚੁਨਿਟੀ ਆ, ਆਪਾਂ ਵੀ ਚੰਗੀ ਲਾਈਫ ਲਈ ਆਏ ਆ, ਪਰ ਗਾਂ ਵੀ ਲੋਕਾਂ ਨੇ ਆਉਣਾ। ਪਰ ਜਿਹੜਾ ਮੈਸੇਜ ਗੁਰਦੁਆਰਿਆਂ ਚੋਂ ਵੀ ਜਾਣਾ ਚਾਹੀਦਾ, ਆਪਣੇ ਰਿਲੀਜੀਅਸ ਪਲੇਸਿਸ ਤੋਂ ਵੀ ਜਾਣਾ ਚਾਹੀਦਾ, ਹਰ ਬੰਦੇ ਕੋਲ ਜਾਣਾ ਚਾਹੀਦਾ, ਕਿਉਂਕਿ ਆਪਾਂ ਨੂੰ ਕੋਈ ਇਹ ਨਹੀਂ ਕਹਿੰਦਾ ਵੀ ਆਪਾਂ ਕਿਹੜੇ ਗੁਰਦੁਆਰੇ ਜਾਂਦੇ ਆ, ਕਿਹੜੇ ਤਰੀਕੇ ਨਾਲ ਰੱਬ ਨੂੰ ਮੰਨਦੇ ਆ, ਕਿਹੜੇ ਤਰੀਕੇ ਨਾਲ ਅਸੀਂ ਜ਼ਿੰਦਗੀ ਜੀਨੇ ਆ, ਅਸੀਂ ਕਿੰਨੇ ਕੁ ਚੰਗੇ ਆ, ਕਿੰਨਾ ਕੁ ਟੈਕਸ ਭਰਿਆ, ਕਿੰਨਾ ਕੀ ਕੀਤਾ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਸਿਰ ਤੇ ਪੱਗ ਆ,
ਤੇ ਤੁਸੀਂ ਦੁਨੀਆ ਤੋਂ ਵੱਖਰੇ ਇੱਕ ਸੈਕਿੰਡ 'ਚ ਹੀ ਵੱਖਰੇ ਹੋ ਕੇ ਖੜ ਜਾਂਦੇ ਹੋ। ਤੇ ਜਦੋਂ ਤੁਹਾਡੇ ਨਾਲ ਕੋਈ ਹੇਟ ਕ੍ਰਾਈਮ ਕਰਦਾ, ਉਹ ਨਹੀਂ ਕੇਅਰ ਕਰਦਾ ਕਿ ਤੁਸੀਂ ਬੇਕਸੂਰ ਦੇ ਕਿਹੜੇ ਗੁਰਦੁਆਰੇ ਜਾਂਦੇ ਹੋ, ਕਿਹੜੇ ਗੁਰਦੁਆਰੇ ਨੂੰ ਤੁਸੀਂ ਡੋਨੇਸ਼ਨ ਦਿੱਤੀ ਆ, ਕਿਹੜੇ ਗੁਰਦੁਆਰੇ ਖੰਡ ਪਾਠ ਕਰਾਇਆ, ਉਹ ਕੋਈ ਮੈਟਰ ਨਹੀਂ ਕਰਦਾ। ਆਪਾਂ ਨੂੰ ਲੱਗਦਾ ਵੀ ਐਜ਼ ਏ ਕਮਿਊਨਿਟੀ ਆਪਾਂ ਅੱਡ ਆ। ਆਪਾਂ ਨੂੰ ਲੱਗਦਾ ਫਲਾਣੇ ਗੁਰਦੁਆਰੇ ਦਾ ਪ੍ਰਧਾਨ ਫਲਾਨਾ, ਉਹਦੀ ਕਮੇਟੀ ਫਲਾਨੀ ਆ, ਤੇ ਅਸੀਂ ਉਹਦੇ ਨਾਲ ਨਹੀਂ ਜੁੜੇ। ਪਰ ਵੱਡੀ ਪਿਕਚਰ 'ਚ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮਾਨਸ ਕੀ ਜਾਤ, ਉਹਦੇ ਵਾਂਗੂ ਆਪਾਂ ਸਾਰੇ ਸੱਚ 'ਚ ਹੀ ਇੱਕ ਆ। ਚਾਹੇ ਕੋਈ ਅੱਜ ਇੰਡੀਆ ਤੋਂ ਆਇਆ ਤੇ ਚਾਹੇ ਕਿਸੇ ਨੂੰ ਆਏ ਨੂੰ 40 ਸਾਲ ਹੋ ਗਏ, ਆਪਾਂ ਨੂੰ ਦੁਨੀਆ ਦੀ ਅੱਖ ਜਿਹੜੀ ਆ ਉਹ ਇੱਕ ਹੀ ਵੇਂਦੀ ਆ। ਉਹਨੂੰ ਨਹੀਂ ਪਤਾ ਵੀ ਬੰਦਾ ਅੱਜ ਆਇਆ ਜਾਂ ਬੰਦੇ ਨੂੰ ਆਏ ਨੂੰ 4 ਮਹੀਨੇ ਹੋਏ ਗਲਤੀ ਕਰ ਰਿਹਾ। ਇਹ ਨਾ ਦੁਨੀਆ ਨੇ ਅੱਗੇ ਵੇਖਿਆ ਨਾ ਗਾਂ ਵੇਖਣਾ ਆਪਾਂ ਨੂੰ ਪੈਣਾ। ਹੁਣ ਜਿੰਨੇ ਆਪਣੇ ਪੰਜਾਬੀ ਚੈਨਲ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ, ਪਿਛਲੇ ਜਿੱਦਣ ਦੇ ਟਰੱਕਾਂ ਦੇ ਐਕਸੀਡੈਂਟ ਵੱਡੇ ਹੋਏ ਆ, ਉਹਨਾਂ ਨੇ ਡੋਂਡੀ ਪਿੱਟੀ ਪਈ ਆ ਵੀ ਜਿਹੜੇ ਸਿੱਖਾਂ ਦੇ ਗੁਰਦੁਆਰੇ ਆ ਉਹਨਾਂ ਨੂੰ ਸੈਮੀਨਾਰ ਕਰਾਉਣੇ ਚਾਹੀਦੇ ਆ, ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਉਹਨਾਂ ਨੂੰ ਲੋਕਾਂ ਨੂੰ ਐਜੂਕੇਟ ਕਰਨਾ ਚਾਹੀਦਾ। ਤੇ ਆਪਣੇ ਅੱਜ ਦੇ ਸੈਮੀਨਾਰ 'ਚ ਕਿੰਨੇ ਕੁ ਲੋਕ ਆਏ ਆ? ਨਗਰ ਕੀਰਤਨ ਜਾਂ ਕੋਈ ਆਪਾਂ ਇਹੋ ਜਿਹਾ ਪ੍ਰੋਜੈਕਟ ਕਰਦੇ ਜਿੱਥੇ ਲੰਗਰ ਜਾਂ 50 ਤਰ੍ਹਾਂ ਦੇ ਪਕਵਾਨ ਹੁੰਦੇ, ਸਾਰਾ ਸ਼ਹਿਰ ਆ ਜਾਣਾ ਸੀ। ਜ਼ਰੂਰੀ ਤਾਂ ਨਹੀਂ ਵੀ ਜਿਹੜਾ ਟਰੱਕ ਚਲਾਉਂਦਾ ਉਹਨੇ ਹੀ ਆਉਣਾ, ਇੱਥੇ ਆਣ ਕੇ ਉਹ ਵੀ ਸਿੱਖ ਸਕਦਾ ਜਿਹਨੇ ਅੱਜ ਤੋਂ 10 ਸਾਲਾਂ ਨੂੰ ਟਰੱਕ ਚਲਾਉਣਾ। ਜਾਂ ਜੇ ਉਹਦੇ ਘਰ ਦਾ ਕੋਈ ਟਰੱਕ ਚਲਾਉਂਦਾ ਤੇ ਤੁਹਾਡੇ ਕੋਲੇ ਐਜੂਕੇਸ਼ਨ ਆ, ਤੁਸੀਂ ਉਹਨੂੰ ਘਰੇ ਜਾ ਕੇ ਵੀ ਦੱਸ ਸਕਦੇ ਹੋ, ਹਨਾ। ਆਈ ਹੋਪ ਵੀ ਆਪਣਾ ਜਿਹੜਾ ਮੈਸੇਜ ਆ ਦੂਰ ਜਾਵੇ। ਅਗਲੀ ਵਾਰੀ ਇਹ ਹਾਲ ਭਰਿਆ ਹੋਵੇ ਜਦੋਂ ਆਪਾਂ ਸੈਮੀਨਾਰ ਕਰਾਈਏ ਤੇ ਹਰ ਵਾਰੀ ਇੱਥੇ ਲੋਕ ਵਧਣ, ਆਪਾਂ ਇੱਕ ਦੂਜੇ ਨੂੰ ਆਪ ਵੀ ਐਜੂਕੇਟ ਕਰੀਏ, ਆਪਣੇ ਪਰਿਵਾਰਕ ਜੀਆਂ ਨੂੰ ਵੀ ਕਰੀਏ, ਤੇ ਸਮਾਜ 'ਚ ਇੱਕ ਚੰਗੀ ਕਮਿਊਨਿਟੀ ਦਾ ਜਿਹੜਾ ਆਪਣਾ ਟੈਗ ਆ, ਜਿਹੜਾ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਦਿੱਤਾ ਵੀ ਹੱਕ ਦੀ ਕਮਾਈ ਕਰਨੀ ਆ, ਪਰਿਵਾਰ ਪਾਲਣਾ ਤੇ ਆਲੇ ਦੁਆਲੇ ਨੂੰ ਨਾਲ ਲੈ ਕੇ ਤੁਰਨਾ। ਉਹਦੇ 'ਚ ਆਪਾਂ ਨੂੰ ਇੱਥੇ ਇਸ ਸ਼ਹਿਰ 'ਚ ਵੀ, ਅਮਰੀਕਾ 'ਚ ਵੀ, ਇੰਡੀਆ 'ਚ ਵੀ, ਹਰ ਥਾਂ ਤੇ ਆਪਾਂ ਨੂੰ ਆਪਣੇ ਭੈਣ ਭਾਈਆਂ ਨੂੰ ਉੱਚਾ ਚੁੱਕਣਾ ਚਾਹੀਦਾ ਜਿੰਨਾ ਆਪਾਂ ਕਰ ਸਕਦੇ ਹਾਂ। ਜੇ ਆਪਾਂ ਕਹੀਏ ਕਿ ਅਸੀਂ ਇਕੱਲੇ ਕੀ ਕਰ ਸਕਦੇ ਹਾਂ, ਗੁਰੂ ਨਾਨਕ ਸਾਹਿਬ ਇਕੱਲੇ ਹੀ ਜਿੱਦਣ ਜ਼ਿੰਦਗੀ 'ਚ ਤੁਰੇ ਤੇ ਕੁਛ ਕੀਤਾ, ਆਪਾਂ ਜਿਹਨਾਂ ਦੀਆਂ ਲੀਹਾਂ ਤੇ ਤੁਰ ਰਹੇ ਹਾਂ, ਆਪਾਂ ਆਪਣਾ ਪਾਰਟ ਤੇ ਘੱਟੋ ਘੱਟ ਕਰੀ ਜਾਈਏ। ਠੀਕ ਆ, ਤੁਹਾਨੂੰ ਹਰਟ ਹੁੰਦਾ ਜਦੋਂ ਤੁਸੀਂ ਇਕੱਠ ਨਹੀਂ ਵੇਂਦੇ, ਤੁਸੀਂ ਵੇਖਦੇ ਹੋ ਯਾਰ ਇੰਨੇ ਦਿਨਾਂ ਦਾ ਪ੍ਰਚਾਰ ਕਰੀ ਜਾਂਦੇ ਬੰਦੇ ਨਹੀਂ ਆਏ, ਬਟ ਦੈਟਸ ਫਾਈਨ। ਸਾਡੀ ਕਮਿਊਨਿਟੀ ਦੀ ਇਹ ਫਿਤਰਤ ਆ ਵੀ ਉਹ ਚੰਗੀ ਗੱਲ ਨੂੰ, ਉਹ ਜਿਵੇਂ ਪੰਜਾਬੀ ਦਾ ਬਹੁਤ ਵੱਡਾ ਖਾਣ ਆ, ਮੈਂ ਨਹੀਂ ਕਹਿਣਾ ਵੀ ਸਾਨੂੰ ਜਿਹੜਾ ਘਿਓ ਪਚਦਾ ਨਹੀਂ, ਸਾਨੂੰ ਪੁੱਠੀਆਂ ਚੀਜ਼ਾਂ ਪਚਦੀਆਂ, ਘਿਓ ਤੋਂ ਸਾਨੂੰ ਸਾਰਿਆਂ ਨੂੰ ਐਲਰਜੀ ਆ, ਹਨਾ। ਅਸੀਂ ਸੋਸ਼ਲ ਮੀਡੀਆ ਤੇ ਸਾਰੇ ਸਿਆਣੇ ਬਣੇ ਬੈਠੇ ਆ, ਉੱਥੇ ਸਾਰਿਆਂ ਨੇ PhD ਕਰ ਲਈ ਸੋਸ਼ਲ ਮੀਡੀਆ ਦੀ, ਉੱਥੋਂ ਸਾਰੇ ਬਿਆਨ ਲੱਗੀ ਜਾਂਦੇ ਆ। ਪਰ ਹੁਣ ਜਿੰਨੇ ਚੈਨਲਾਂ ਨੇ ਇੰਡੀਆ ਤੱਕ ਕਿਹਾ ਹੋਇਆ ਵੀ ਇਕੱਠੇ ਹੋ, ਗੁਰਦੁਆਰਿਆਂ 'ਚੋਂ ਸੈਮੀਨਾਰ ਹੋਣ, ਗੁਰਦੁਆਰਿਆਂ 'ਚੋਂ ਐਜੂਕੇਸ਼ਨ ਜਾਵੇ, ਜੇ ਸਿੱਖਣ ਵਾਲੇ ਹੀ ਨਹੀਂ ਆਉਣਗੇ, ਅਗਲੀ ਵਾਰੀ ਹੋਰ ਘੱਟ ਹੋ ਗਏ ਤੇ ਗੁਰਦੁਆਰਾ ਦਾ ਕੋਈ ਕੀ ਕਰ ਲੂ, ਸਿਖਾ ਕੌਣ ਦਊ ਇਹਨਾਂ ਨੂੰ, ਹਨਾ। ਜਿਹੜੇ ਬੰਦੇ ਕਮਰਸ਼ੀਅਲ ਲਾਇਸੈਂਸ ਘਰੇ ਬੈਠੇ ਦੂਜੀ ਸਟੇਟ 'ਚੋਂ ਪੈਸੇ ਦੇ ਕੇ ਮੇਲ 'ਚ ਮੰਗਾ ਲੈਂਦੇ ਆ, ਅਗਲੇ ਦਿਨ ਟਰੱਕ ਤੇ ਚੜ ਜਾਂਦੇ ਆ, ਉਹ ਗਲਤੀ ਕਿਹਦੀ ਆ, ਹਨਾ। ਉਹ ਦੂਜੇ ਲੋਕਾਂ ਦੀ ਗਲਤੀ ਨਹੀਂ। ਜੇ ਆਪਾਂ ਅਮਰੀਕਾ ਚੰਗੀ ਲਾਈਫ ਲਈ ਆਏ ਹਾਂ, ਚੰਗੀ ਲਾਈਫ ਸਾਨੂੰ ਆਪ ਨੂੰ ਬਣਾਉਣੀ ਪੈਣੀ ਹੈ। ਕਿਸੇ ਗੋਰੇ ਨੇ ਜਾਂ ਕਿਸੇ ਤੀਜੇ ਬੰਦੇ ਨੇ ਆਪਣੀ ਝੋਲੀ 'ਚ ਚੰਗੀ ਲਾਈਫ ਨਹੀਂ ਪਾਉਣੀ। ਸੋ ਹੋ ਸਕਦਾ ਮੇਰੀਆਂ ਗੱਲਾਂ ਕੌੜੀਆਂ ਹੋਣ, ਪਰ ਇਹ ਸੱਚ ਦੇ ਨੇੜੇ ਆ। ਹੇਟ ਆਪਾਂ ਨੂੰ ਸਾਰਿਆਂ ਨੂੰ ਕੋਈ ਇਹ ਕਰਕੇ ਨਹੀਂ ਕਰਦਾ ਵੀ ਆਪਾਂ ਕਿਹੜੇ ਗੁਰਦੁਆਰੇ ਜਾਂਦੇ, ਆਪਣਾ ਕੌਣ ਫਰੈਂਡ ਆ, ਕੌਣ ਫੈਮਿਲੀ ਮੈਂਬਰ ਆ, ਨਹੀਂ। ਜਦੋਂ ਪੱਗ ਬੰਨ ਲਈ ਜਾਂ ਨਹੀਂ ਵੀ ਪੱਗ ਬੰਨੀ, ਤੁਹਾਡੇ ID ਤੇ ਸਿੰਘ ਲਿਖਿਆ, ਤੁਹਾਨੂੰ ਹੇਟ ਫੇਸ ਕਰਨੀ ਪੈਂਦੀ ਹੈ। ਉਹਦੇ ਲਈ ਆਪਾਂ ਨੂੰ ਆਪਣੇ ਆਪ ਨੂੰ, ਆਪਣੇ ਸਮਾਜ ਨੂੰ ਹੋਰ ਬੈਟਰ ਕਰਨ ਦੀ ਲੋੜ ਆ। ਜਿਹੜਾ ਵੀ ਬਿਜ਼ਨਸ ਕਰਨਾ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਜਦੋਂ ਇੱਥੇ ਸੈਮੀਨਾਰ ਹੋਵੇ, ਗੈਸ ਸਟੇਸ਼ਨਾਂ ਨਾਲ ਰਿਲੇਟਡ ਕੋਈ ਹੋਰ ਪ੍ਰੋਫੈਸ਼ਨਲ ਸੱਦ ਕੇ, ਜੇ ਕਿਸੇ ਨੇ ਕੋਈ ਬਿਜ਼ਨਸ ਲੈਣਾ, ਸਬਵੇ ਲੈਣਾ, ਕੋਈ ਗੈਸ ਸਟੇਸ਼ਨ ਲੈਣਾ, ਉਹਨਾਂ ਬਾਰੇ ਵੀ ਆਪਾਂ ਲੋਕਾਂ ਨੂੰ ਰਾਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਆਪ ਦਾ ਪਾਠ ਕਰਨਾ ਨੂੰ ਨਹੀਂ ਹਟਾਂਗੇ, ਕਰਾਂਗੇ। ਬਾਕੀ ਮੇਰੇ ਕੋਲ ਬੋਲਦਿਆਂ ਕੋਈ ਵੱਧ ਘੱਟ ਕਿਹਾ ਜਾਵੇ, ਮੈਂ ਮਾਫੀ ਚਾਹੁੰਦਾ ਤੇ ਤੁਹਾਡਾ ਇੱਥੇ ਸਾਰਿਆਂ ਨੂੰ ਆਉਣ ਦਾ ਧੰਨਵਾਦ ਕਰਦਾ, ਇਹਨਾਂ ਵੀਰਾਂ ਦਾ, CHP ਵਾਲੇ ਵੀਰ ਦਾ। ਜਿੰਨਾ ਵੀ ਮੈਂ ਥੈਂਕਸ ਕਰਾਂ ਇਹ ਥੋੜਾ ਵਾ, ਕਿਉਂਕਿ ਇਹ ਉਪਰਾਲੇ ਕਰਨੇ ਜਿਹੜੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਮੋੜ ਸਕਦਾ। ਇਹ ਗੱਲਾਂ ਹੀ ਕਰਨੀਆਂ ਸੌਖੀਆਂ, ਚਾਹੇ ਲੋਕਾਂ ਕੋ ਕਰਾ ਲਓ ਚਾਹੇ ਆਪ ਕਰਾ ਲਓ, ਪਰ ਕੰਮ ਕਰਨਾ ਬੜਾ ਔਖਾ। ਸੋ ਜਿੰਨਾ ਵੀ ਇਹਨਾਂ ਸਾਰਿਆਂ ਨੇ ਕਲੈਕਟਿਵ ਐਫਰਟ ਕੀਤਾ, ਹਰ ਇੱਕ ਬੰਦੇ ਦਾ ਜਿਹਦਾ ਇਹਦੇ 'ਚ ਯੋਗਦਾਨ, ਉਹਦਾ ਧੰਨਵਾਦ ਆ। ਮੈਂ ਮਾਫੀ ਚਾਹੁੰਦਾ ਜੇ ਕੋਈ ਗਲਤ ਬੋਲਿਆ ਗਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੌਰੀ ਮੈਂ ਵੱਧ ਜਾਂਦਾ।
It was very nicely said, ਗੁਰਿੰਦਰ ਭਾਜੀ ਬਸਰਾ ਜੀ ਇਹਨਾਂ ਨੇ ਬਹੁਤ ਸਿੱਧੇ ਸਾਫ਼ ਅਕਸ਼ਰਾਂ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਪਰ ਮੈਂ ਇਹੀ ਚਾਹੁੰਦਾ, ਹਾਂ ਗੱਲਾਂ ਕੌੜੀਆਂ ਜ਼ਰੂਰ ਲੱਗਦੀਆਂ ਨੇ, ਪਰ ਆਪਾਂ ਨੂੰ ਸਿੱਧੇ ਰਾਹ ਪੈਣ ਦੀ ਜ਼ਰੂਰਤ ਹੈ। ਇਹ ਕਮਿਊਨਿਟੀ ਦਾ ਇੱਕ ਛੋਟਾ ਜਿਹਾ ਇਹ ਆਪਣਾ ਏਮ ਹੈ ਕਿ ਕਮਿਊਨਿਟੀ ਸਿੱਧੇ ਰਾਹ ਪਾਇਆ ਜਾਵੇ। ਜੇ ਗਲਤੀਆਂ ਸਭ ਤੋਂ ਹੁੰਦੀਆਂ ਨੇ, ਇਹ ਨਹੀਂ ਕਿ ਕਿਸੇ ਤੋਂ ਗਲਤੀ ਨਹੀਂ ਹੁੰਦੀ, ਪਰ ਉਹਨੂੰ ਸੁਧਾਰਨਾ ਆਪਣਾ ਕੰਮ ਹੈ। ਸੋ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਮੈਂ ਹੁਣ CHP ਆਫਿਸਰ ਧਾਲੀਵਾਲ ਨੂੰ ਫੋਨ ਦਿੰਦਾ, ਸਪੀਕਰ ਦਿੰਦਾ, ਅਤੇ ਉਹ ਅੱਗੇ ਆਪਣੀ ਕੰਟੀਨਿਊ ਕਰਨਗੇ ਪ੍ਰੈਜੈਂਟੇਸ਼ਨ। ਕਮਰਸ਼ੀਅਲ ਇੰਡਸਟਰੀ ਐਜੂਕੇਸ਼ਨ ਪ੍ਰੋਗਰਾਮ ਹੈ ਕੀ ਆ, ਅਤੇ ਸਾਡੀ ਡਿਪਾਰਟਮੈਂਟ ਆਫਰ ਕਿਉਂ ਕਰਦੀ ਆ, ਇਹ ਪ੍ਰੋਗਰਾਮ ਡਿਜ਼ਾਈਨ ਕਿਉਂ ਹੋਇਆ, ਅਤੇ ਤੁਸੀਂ ਇਹ ਤੋਂ ਬੈਨੀਫਿਟ ਕਿਵੇਂ ਲੈ ਸਕਦੇ ਹੋ। ਰਾਈਟ, ਜਿਹੜਾ ਪ੍ਰੋਗਰਾਮ ਆ ਇਹ ਅਸੀਂ ਡਿਜ਼ਾਈਨ ਕਰਿਆ ਕੈਰੀਅਰਸ ਨੂੰ, ਸੋ ਜਿਹੜੇ ਕੰਪਨੀ ਓਨਰਸ ਨੇ, ਡਰਾਈਵਰਸ, ਰਾਈਟ, ਅਤੇ ਹੋਰ ਕੋਈ ਵੀ ਜਿਹੜਾ ਕਮਰਸ਼ੀਅਲ ਇੰਡਸਟਰੀ ਨਾਲ ਰਿਲੇਟਡ ਆ, ਡਿਸਪੈਚਰ ਹੋ ਗਏ, ਮਕੈਨਿਕ ਹੋ ਗਏ, ਜਿਹੜੇ ਵੀ ਤਰੀਕੇ ਨਾਲ ਤੁਸੀਂ ਕਮਰਸ਼ੀਅਲ ਇੰਡਸਟਰੀ ਨਾਲ ਕਨੈਕਟਡ ਹੋ, ਇਸ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਲਈ ਪ੍ਰੋਗਰਾਮ ਅਸੀਂ ਹੋਸਟ ਕਰਦੇ ਹੁੰਦੇ ਹਾਂ। ਅਤੇ ਜਿਹੜੇ ਅਪਡੇਟਡ ਰੈਗੂਲੇਸ਼ਨਸ ਹੁੰਦੇ ਨੇ FMCSA ਵਾਲਿਆਂ ਦੇ, ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਰਾਈਟ, ਕਈ ਵਾਰੀ ਹੁੰਦਾ ਕਿਸੇ ਕੋਲ ਕੋਈ ਬੰਦਾ ਟਰੱਕ ਚਲਾਉਂਦਾ ਸੀ 10 ਸਾਲ ਪਹਿਲਾਂ, ਰਾਈਟ, ਉਹਨੇ ਹੁਣ ਆਪਦੇ ਮਲਟੀਪਲ ਟਰੱਕ ਪਾ ਲਏ, ਡਰਾਈਵਰ ਰੱਖ ਲਏ, ਪਰ ਉਹਨਾਂ ਨੂੰ ਉਹੀ ਗੱਲਾਂ ਸਿਖਾਈ ਜਾਂਦੇ ਆ ਜਿਹੜੀਆਂ ਉਹਨਾਂ ਨੇ 10 ਸਾਲ ਪਹਿਲਾਂ ਸਿੱਖੀਆਂ ਸੀ। ਰਾਈਟ, ਸੋ 10 ਸਾਲ ਤਾਂ ਬਹੁਤ ਵੱਡੀ ਗੱਲ ਆ। FMCSA ਵਾਲੇ ਤਾਂ ਕਈ ਵਾਰੀ 10 ਵੀਕਾਂ ਬਾਅਦ ਹੀ ਅਪਡੇਟਸ ਕਰ ਦਿੰਦੇ ਨੇ। ਰਾਈਟ, ਸੋ ਬਹੁਤ ਜ਼ਰੂਰੀ ਆ ਤੁਸੀਂ ਅਪਡੇਟਡ ਰਹੋ, ਅਤੇ ਇਹ ਜਿਹੇ ਸੈਮੀਨਾਰਸ ਅਟੈਂਡ ਕਰ ਸਕਦੇ ਹੋ, ਅਤੇ ਜਾਂ ਡਾਇਰੈਕਟਲੀ FMCSA ਵਾਲਿਆਂ ਦੀ ਤੁਸੀਂ ਵੈਬਸਾਈਟ 'ਤੇ ਜਾ ਕੇ ਉਹ ਸਾਰੀ ਇਨਫੋਰਮੇਸ਼ਨ ਪੜ੍ਹ ਕੇ ਅਤੇ ਐਜੂਕੇਟ ਹੋ ਸਕਦੇ ਹੋ। ਰਾਈਟ, ਅਤੇ ਅਪਡੇਟ ਰਹਿ ਕੇ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ, ਇਹਦਾ ਫਾਇਦਾ ਕੀ ਆ, ਵਾਇਲੇਸ਼ਨਾਂ ਘੱਟਦੀਆਂ ਨੇ ਅਤੇ ਸਾਈਟੇਸ਼ਨਾਂ ਘੱਟਦੀਆਂ। ਰਾਈਟ, ਵਾਇਲੇਸ਼ਨਾਂ ਘਟਾ ਕੇ ਤੁਹਾਡੇ ਕੰਪਨੀ ਦਾ ਸਕੋਰ ਲੋਅ ਰਹਿੰਦਾ, ਤੁਹਾਨੂੰ ਵਧੀਆ ਲੋਡ ਮਿਲਦੇ ਰਹਿੰਦੇ। ਰਾਈਟ, ਜੇ ਸਾਈਟੇਸ਼ਨਾਂ ਘੱਟ ਜਾਣਗੀਆਂ ਤੁਸੀਂ ਫਾਈਨ ਤੋਂ ਬਚੋਗੇ, ਪੁਆਇੰਟਸ ਤੋਂ ਬਚੋਗੇ, ਅਤੇ ਕੋਰਟਾਂ ਦੇ ਚੱਕਰ। ਰਾਈਟ, ਅਤੇ ਸਾਡਾ ਗੋਲ ਆਈ ਆ ਵੀ ਅਸੀਂ ਤੁਹਾਨੂੰ ਐਜੂਕੇਟ ਕਰਕੇ ਆਪਾਂ ਸੇਫਟੀ ਅਤੇ ਅਵੇਅਰਨੈਸ ਨੂੰ ਵਧਾਈਏ ਕਮਿਊਨਿਟੀ ਦੇ ਵਿੱਚ। ਰਾਈਟ, ਅਤੇ ਹੋਪਫੁਲੀ ਉਹਦੇ ਨਾਲ ਹਾਈਵੇ 'ਤੇ ਇੰਸੀਡੈਂਟ ਅਤੇ ਐਕਸੀਡੈਂਟ ਘੱਟ ਜਾਣਗੇ। ਰਾਈਟ, ਅਤੇ ਇਹ ਪ੍ਰੋਗਰਾਮ ਸਟੇਟ ਵਾਈਡ ਅਵੇਲੇਬਲ ਆ, ਅਤੇ ਇਹਦਾ ਕੋਈ ਮਿਨੀਮਮ ਨਹੀਂ ਹੈਗਾ ਵੀ ਤੁਹਾਡੇ ਕੋਲ 100 ਟਰੱਕ ਹੋਣੇ ਚਾਹੀਦੇ ਆ, 10 ਡਰਾਈਵਰ ਹੋਣੇ ਚਾਹੀਦੇ ਆ। ਜਿੰਨੇ ਵੀ ਤੁਹਾਡੇ ਕੋਲ ਹੈਗੇ ਆ, ਤੁਸੀਂ ਬਸ ਸਾਨੂੰ ਰਿਕੁਐਸਟ ਪਾਓ, ਜਿਵੇਂ ਹਰਪਿੰਦਰ ਬਾਈ ਨੇ ਡਿਵੀਜ਼ਨ ਨੂੰ ਕੰਟੈਕਟ ਕਰਿਆ ਵੀ ਸਾਡੇ ਕੋਲ ਆ ਜਾਓ, ਅਤੇ ਅਸੀਂ ਹਾਜ਼ਰ ਹਾਂ। ਤੁਸੀਂ ਲੋਕੇਸ਼ਨ ਨੂੰ ਪਿਕ ਕਰਨਾ ਵੀ ਅਸੀਂ ਕਿੱਥੇ ਆਈਏ, ਡੇਟ, ਟਾਈਮ ਅਤੇ ਲੈਂਗੁਏਜ। ਰਾਈਟ, ਸੋ ਅਤੇ ਸਾਨੂੰ ਆਈ ਨਹੀਂ ਹੈਗਾ ਵੀ ਕੋਈ ਫੈਂਸੀ ਜਗ੍ਹਾ ਚਾਹੀਦੀ ਆ, AC ਹੋਵੇ। ਇੱਕ ਵਾਰੀ ਮੈਂ ਫਰੈਜ਼ਨੋ ਗਿਆ ਸੀ, ਉਹਨਾਂ ਨੇ ਸ਼ੈੱਡ ਦੇ ਵਿੱਚ ਟਾਇਰ ਟੂਰ ਪਰੇ ਕਰਕੇ ਅਸੀਂ ਉੱਥੇ ਸਕਰੀਨ ਲਾ ਲਈ, 2 ਕੁ ਮੰਜੇ ਡਾਲੇ ਸੀਗੇ, ਦੈਟਸ ਇਟ। ਰਾਈਟ, ਬਸ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣੀ ਆ। ਰਾਈਟ, ਅਤੇ ਅਸੀਂ ਇਕੁਇਪਮੈਂਟ ਅਤੇ ਕਾਰਗੋ ਪੈਸੀਫਿਕ ਪਾਵਰ ਪੁਆਇੰਟਸ ਨੂੰ ਆਪਦੇ ਨੂੰ ਆਲਟਰ ਕਰ ਸਕਦੇ ਹਾਂ। ਰਾਈਟ, ਸੋ ਲੈਟਸ ਸੇ ਤੁਹਾਡੇ ਕੋਲ ਹੈਜ਼ਮੈਟ ਕਾਰਗੋ ਆ, ਤੁਸੀਂ ਉਹਦੇ ਬਾਰੇ ਸਿੱਖਣਾ ਚਾਹੁੰਦੇ ਹੋ। ਤੁਹਾਡੇ ਸਾਰੇ ਟਰੱਕ ਡੰਪ ਟਰੱਕ ਨੇ, ਤੁਸੀਂ ਉਹਨਾਂ ਦੇ ਰੈਗੂਲੇਸ਼ਨਸ ਬਾਰੇ ਸਿੱਖਣਾ ਚਾਹੁੰਦੇ ਆ, ਅਸੀਂ ਉਹਦੇ ਲਈ ਇਹ ਪਾਵਰ ਪੁਆਇੰਟ ਨੂੰ ਆਲਟਰ ਕਰ ਸਕਦੇ ਹਾਂ ਵੀ ਤੁਹਾਡੇ ਲਈ ਵੱਧ ਤੋਂ ਵੱਧ ਫਾਇਦੇਮੰਦ ਹੋਵੇ। ਰਾਈਟ, ਅਤੇ ਇਹ ਪ੍ਰੋਗਰਾਮ ਕੰਪਲੀਟਲੀ ਫਰੀ ਆ, ਜ਼ੀਰੋ ਕਾਸਟ ਆ। ਤੁਸੀਂ ਬਸ ਸਾਨੂੰ ਕੰਟੈਕਟ ਕਰਨਾ, ਅਤੇ ਜਿਹੜੇ ਵੀ ਏਰੀਆ ਦੇ ਵਿੱਚ ਕਮਰਸ਼ੀਅਲ ਇੰਸਟਰਕਟਰ ਆ, ਜੇ ਉਹਦੇ ਸਕੈਜੂਲ ਨਾਲ ਮੈਚ ਹੋ ਗਿਆ ਅਸੀਂ ਆ ਜਾਵਾਂਗੇ। ਰਾਈਟ, ਸੋ ਜਿਵੇਂ PG&E ਵਾਲਿਆਂ ਨੇ ਸਾਨੂੰ ਸੱਦਿਆ ਸੀਗਾ, ਇਹਨਾਂ ਦੀ ਯਾਰਡ ਉੱਥੇ ਵਾਈਬੋਲ ਅਤੇ ਵਾਈਟ ਲਾਈਨ 'ਤੇ ਆ। ਇਹਨਾਂ ਦੇ ਥੋੜ੍ਹੇ ਡਿਫਰੈਂਟ ਰੈਗੂਲੇਸ਼ਨ ਹੁੰਦੇ ਆ ਕਿਉਂਕਿ ਇਹ ਯੂਟਿਲਿਟੀ ਕੰਪਨੀ ਆ। ਰਾਈਟ, ਸੋ ਜਿਵੇਂ ਇਹਨਾਂ ਕੋਲ ਕਾਫੀ ਲੰਬੇ ਯੂਟਿਲਿਟੀ ਪੋਲ ਹੁੰਦੇ ਨੇ, ਸੋ ਜੇ ਕੋਈ ਆਮ ਕੰਪਨੀ ਇੰਨਾ ਲੰਬਾ ਪੋਲ ਫਲੈਟਬੈਡ 'ਤੇ ਧਰ ਕੇ ਜਾਂਦੀ ਹੋਵੇ, ਉਹਨਾਂ ਨੂੰ ਟੈਕਟ ਮਿਲ ਜਾਣੀ ਆ ਲੈਂਥ ਵਾਇਲੇਸ਼ਨ ਲਈ। ਰਾਈਟ, ਪਰ ਕਿਉਂਕਿ ਇਹ ਯੂਟਿਲਿਟੀ ਕੰਪਨੀ ਆ, ਇਹ ਐਗਜ਼ੈਂਪਟ ਨੇ, ਅਤੇ ਇਹ ਆਵਰਸ ਆਫ ਸਰਵਿਸ ਤੋਂ ਵੀ ਐਗਜ਼ੈਂਪਟ ਨੇ। ਜਿੰਨਾ ਮਰਜ਼ੀ ਟਰੱਕ ਚਲਾਉਣ, ਬ੍ਰੇਕ ਲੈਣ ਨਾ ਲੈਣ, ਇਹਨਾਂ ਨੂੰ ਕੋਈ ਲੌਗ ਬੁੱਕ ਰੱਖਣ ਦੀ ਲੋੜ ਨਹੀਂ। ਰਾਈਟ, ਸੋ ਜੇ ਤੁਹਾਨੂੰ ਕਦੇ ਲੱਗੇ ਵੀ ਐਤਕੀ ਥੋੜ੍ਹੇ ਜਿਹੇ ਖਿੱਚਵੇਂ ਲੋਡ ਮਿਲੇ ਨੇ, ਆਪਦੇ ਟਰੱਕ 'ਤੇ PG&E ਲਿਖਾ ਲਿਆ ਕਰੋ। ਰਾਈਟ, ਅਤੇ ਇਸ ਤੋਂ ਆਪਾਂ ਫਰਦਰ ਮੂਵ ਹੋਈਏ, ਤੁਹਾਡੇ ਨਾਲ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ, ਅਤੇ ਇਹ ਗੱਲ ਸ਼ੇਅਰ ਕਰਨ ਦਾ ਮਤਲਬ ਮੇਰਾ ਰੀਜ਼ਨ ਆਈ ਨਹੀਂ ਹੈਗਾ ਵੀ ਤੁਹਾਡੇ ਤੋਂ ਮੈਂ ਸ਼ਾਬਾਸ਼ ਲਵਾਂ। ਰਾਈਟ,
ਇਹ ਮੈਂ ਤਾਂ ਸ਼ੇਅਰ ਕਰ ਰਿਹਾ ਵੀ ਇਹ ਸਾਰੀ ਪ੍ਰੈਜੈਂਟੇਸ਼ਨ ਦਾ ਟੋਨ ਸੈੱਟ ਹੋ ਜਾਊਗਾ। ਆਲਰਾਈਟ, ਸੋ ਆ ਪਾਵਰਪੁਆਇੰਟ ਬਣਾਉਣ ਨੂੰ ਮੈਨੂੰ ਜਿਵੇਂ 10 ਕੁ ਦਿਨ ਲੱਗ ਗਏ, ਰਾਈਟ। ਕਦੇ ਇੱਕ ਦੋ ਬੁਲੇਟਸ ਐਡ ਕਰ ਲਏ, ਇੱਕ ਦੋ ਫੋਟੋਆਂ ਐਡ ਕਰ ਲਈਆਂ, ਰਾਈਟ। ਅਤੇ ਸਾਰਾ ਕੁਛ ਮੈਂ ਆਪਦੇ ਓਨ ਟਾਈਮ 'ਤੇ ਕਰਿਆ। ਮੈਂ ਸ਼ਿਫਟ 'ਤੇ ਛੁੱਟੀ ਵਾਲੇ ਦਿਨ, ਸ਼ਿਫਟ ਤੋਂ ਪਹਿਲਾਂ ਜਾਂ ਸ਼ਿਫਟ ਤੋਂ ਬਾਅਦ, ਅਤੇ ਇਹਦੇ ਲਈ ਮੈਂ ਕੋਈ ਸਟੇਟ ਟਾਈਮ ਨਹੀਂ ਕਲੇਮ ਕਰਿਆ ਇਹ ਬਣਾਉਣ ਲਈ, ਨਾ ਹੀ ਮੈਂ ਕੋਈ ਓਵਰ ਟਾਈਮ ਲਿਆ ਇਹਦੇ ਲਈ। ਆਲਰਾਈਟ, ਅਤੇ ਅੱਜ ਇੱਥੇ ਪ੍ਰੈਜੈਂਟੇਸ਼ਨ 'ਤੇ ਆਉਣ ਲਈ ਜਿਹੜੇ FMCSA ਵਾਲਿਆਂ ਨੂੰ ਫੈਡਰਲ ਗ੍ਰਾਂਟ ਮਿਲਦੇ ਹੁੰਦੇ ਆ, ਇਹ ਪ੍ਰੈਜੈਂਟੇਸ਼ਨਸ ਲਈ ਅਸੀਂ ਉਹਨਾਂ 'ਚੋਂ ਓਵਰ ਟਾਈਮ ਲੈ ਸਕਦੇ ਹਾਂ, ਅਤੇ ਮੈਂ ਉਹ ਵੀ ਨਹੀਂ ਲਿਆ ਹੈਗਾ। ਸੋ ਵੰਸ ਅਗੇਨ ਇਹ ਮੈਂ ਤੁਹਾਡੇ ਨਾਲ ਕਿਉਂ ਸ਼ੇਅਰ ਕਰ ਰਿਹਾ, ਮੈਂ ਇੱਥੇ ਆਪਦੀ ਮਰਜ਼ੀ ਨਾਲ ਆਇਆ। ਮੈਂ ਚਾਹੁੰਦਾ ਵੀ ਜਿੰਨੀ ਕਿ ਮੇਰੇ ਕੋਲ ਨੌਲੇਜ ਆ ਮੈਂ ਆਪਣੀ ਕਮਿਊਨਿਟੀ ਨਾਲ ਸ਼ੇਅਰ ਕਰਾਂ ਅਤੇ ਹੋਪਫੁਲੀ ਪੋਜ਼ੀਟਿਵ ਇੰਪੈਕਟ ਹੋਵੇ। ਆਲਰਾਈਟ, ਸੋ ਇਹ ਗੱਲ ਦਿਮਾਗ 'ਚ ਰੱਖਿਓ ਸਾਰੀ ਪ੍ਰੈਜੈਂਟੇਸ਼ਨ ਦੇ ਲਈ ਵੀ ਅੱਜ ਮੈਂ ਇੱਥੇ ਕੋਈ ਇਨਫੋਰਸਮੈਂਟ ਨਹੀਂ ਕਰਨ ਆਇਆ, ਸਿਰਫ ਐਜੂਕੇਸ਼ਨ ਪਰਪਸ ਲਈ ਆਇਆ ਹੈਗਾ। ਤਾਂ ਕੋਈ ਵੀ ਸਵਾਲ ਹੋਣ ਪਲੀਜ਼ ਜਾ ਕੇ ਆਉਣਾ, ਕਿ ਮੈਂ ਗਾਰੰਟੀ ਕਰਦਾ ਜੇ ਤੁਹਾਡੇ ਦਿਮਾਗ 'ਚ ਕੋਈ ਕਨਫਿਊਜ਼ਨ ਆ ਜਾਂ ਕੋਈ ਸਵਾਲ ਆ, ਗਾਰੰਟੀ ਦੇ 4-5 ਜਾਣੇ ਸੇਮ ਸੋਚੀ ਜਾਂਦੇ ਹੋਣਗੇ, ਪਰ ਉਹ ਬਸ ਹੱਥ ਚੱਕਣ ਤੋਂ ਚੱਕਦੇ ਆ, ਰਾਈਟ। ਸੋ ਪਲੀਜ਼ ਜਾ ਕੇ ਆਉਣਾ, ਅੱਜ ਪਰਫੈਕਟ ਟਾਈਮ ਆ। ਜੇ ਤੁਸੀਂ ਮੈਂ ਤੁਹਾਡਾ ਕਦੇ ਟਰੱਕ ਰੋਕਿਆ ਹਾਈਵੇ 'ਤੇ, ਤੁਸੀਂ ਮੈਨੂੰ ਉਦੋਂ ਪੁੱਛਿਆ, ਉਦੋਂ ਵੀ ਮੈਂ ਐਕਸਪਲੇਨ ਕਰ ਦੂੰਗਾ, ਪਰ ਨਾਲ ਸਾਈਟੇਸ਼ਨ ਵੀ ਮਿਲੂ, ਵਾਇਓਲੇਸ਼ਨ ਵੀ ਮਿਲੂ, ਰਾਈਟ। ਸੋ ਅੱਜ ਪਰਫੈਕਟ ਟਾਈਮ ਆ। ਅਤੇ ਜੇ ਤੁਹਾਨੂੰ ਲੱਗੇ ਵੀ ਹੁਣੀ ਪੁੱਛਣਾ, ਤੁਸੀਂ ਮੈਨੂੰ ਵਿੱਚ ਦੀ ਰੋਕ ਸਕਦੇ ਹੋ। ਜੇ ਤੁਸੀਂ ਕਹਿੰਦੇ ਹੋ ਐਂਡ ਤੱਕ ਵੇਟ ਕਰਨਾ, ਐਂਡ 'ਤੇ ਮੈਂ ਆਨਸਰ ਕਰ ਦੂੰ। ਜੇ ਤੁਹਾਨੂੰ ਲੱਗਦਾ ਵੀ ਥੋੜ੍ਹੀ ਜਿਹੀ ਪ੍ਰਾਈਵੇਟ ਗੱਲ ਆ, ਅਸੀਂ ਨਹੀਂ ਚਾਹੁੰਦੇ ਵੀ ਸਾਰਿਆਂ ਨੂੰ ਪਤਾ ਲੱਗੇ ਅਸੀਂ ਆਪਦੀ ਕੰਪਨੀ 'ਚ ਕੀ ਕਰਦੇ ਹਾਂ, ਐਂਡ 'ਤੇ ਮੈਂ ਥੋੜ੍ਹਾ ਚਿਰ ਵੇਟ ਕਰ ਲੂੰਗਾ ਅਤੇ ਆਪਾਂ 1-on-1 ਕਨਵਰਸੇਸ਼ਨ ਕਰ ਸਕਦੇ ਹਾਂ। ਆਲਰਾਈਟ, ਸੋ ਸਟਾਰਟ ਕਰਦੇ ਹਾਂ ਆਪਾਂ ਪ੍ਰੀ ਟ੍ਰਿਪ ਇੰਸਪੈਕਸ਼ਨ ਦੇ ਨਾਲ। ਆਲਰਾਈਟ, ਸੋ ਇਹ ਅਸੀਂ ਉਹੀ ਰੈਕਮੈਂਡ ਨਹੀਂ ਕਰਦੇ ਵੀ ਆਪਦਾ ਟਰੱਕ ਚੈੱਕ ਕਰ ਲਿਆ ਕਰੋ ਤਾਂ ਤੋਂ ਪਹਿਲਾਂ। ਇਹ ਰਿਕੁਆਇਰਮੈਂਟ ਆ, ਇਹ ਲਾਅ ਹੈਗਾ, ਰਾਈਟ। ਸੋ ਆਹ ਤੁਸੀਂ ਸੈਕਸ਼ਨ ਜੇ ਰੀਡ ਕਰੋ ਐਗਜ਼ੈਕਟਲੀ ਦੱਸਦੇ ਆ ਵੀ ਕਾਹਤੋਂ ਰਿਕੁਆਇਰਡ ਆ ਅਤੇ ਮਿਨੀਮਮ ਰਿਕੁਆਇਰਮੈਂਟਸ ਕੀ ਨੇ। ਸੋ ਐਂ ਤਾਂ ਤੁਸੀਂ ਜਿੰਨਾ ਮਰਜ਼ੀ ਡੀਟੇਲਡ ਇੰਸਪੈਕਸ਼ਨ ਕਰ ਲਓ, ਰਾਈਟ, ਪਰ 11 ਚੀਜ਼ਾਂ ਨੇ ਜਿਹੜੀਆਂ ਤੁਸੀਂ ਰਿਕੁਆਇਰਡ ਹੋ ਪ੍ਰੀ ਟ੍ਰਿਪ ਦੇ ਟਾਈਮ 'ਤੇ ਚੈੱਕ ਕਰ ਲਈ। ਸੋ ਜੇ ਤੁਸੀਂ ਇਹਦੀ ਫੋਟੋ ਖਿੱਚਣੀ ਚਾਹੁੰਦੇ ਹੋ, ਫੋਟੋ ਖਿੱਚ ਸਕਦੇ ਹੋ, ਰਾਈਟ, ਜਾਂ ਜੇ ਲੇਟਰ ਔਨ ਉਹ ਸੈਕਸ਼ਨ ਰੀਡ ਕਰੋਗੇ ਉਹ 'ਚ ਵੀ ਲਿਖਿਆ ਹੋਊਗਾ। ਸੋ ਆਹ ਮਿਨੀਮਮ 11 ਚੀਜ਼ਾਂ ਜਿਹੜੀਆਂ ਡਰਾਈਵਰ ਨੂੰ ਇੰਸਪੈਕਟ ਕਰਨੀਆਂ ਚਾਹੀਦੀਆਂ ਪ੍ਰੀ ਟ੍ਰਿਪ ਦੇ ਟਾਈਮ 'ਤੇ, ਰਾਈਟ। ਸੋ ਬ੍ਰੇਕਾਂ ਹੋ ਗਈਆਂ, ਟਾਇਰ ਟੂਰ, ਲਾਈਟਾਂ, ਐਮਰਜੈਂਸੀ ਇਕੁਇਪਮੈਂਟ। ਐਮਰਜੈਂਸੀ ਇਕੁਇਪਮੈਂਟ 'ਚ ਕੀ ਆ ਗਿਆ, ਮੇਨਲੀ ਤਾਂ ਫਾਇਰ ਐਕਸਟਿੰਗੁਇਸ਼ਰ ਅਤੇ ਜਿਹੜੇ ਟਰਾਇੰਗਲਸ ਹੁੰਦੇ ਆ, ਰਾਈਟ, ਇਹਨਾਂ ਬਾਰੇ ਆਪਾਂ ਹੋਰ ਡੀਟੇਲਡ ਗੱਲ ਕਰਾਂਗੇ। ਸਟੀਅਰਿੰਗ, ਰਿਫਲੈਕਟਰਸ, ਇਹ 11 ਚੀਜ਼ਾਂ ਮੇਨ ਨੇ। ਆਲਰਾਈਟ, ਸੋ ਕਈ ਕਾਮਨ ਵਾਇਓਲੇਸ਼ਨਸ ਬਾਰੇ ਗੱਲ ਕਰਦੇ ਹਾਂ ਜਿਹੜੇ ਅਸੀਂ ਰੂਟੀਨਲੀ ਦੇਖਦੇ ਹਾਂ, ਅਤੇ ਕਈ ਵਾਰੀ ਹੁੰਦਾ ਆਲਰਾਈਟ ਸ਼ਾਇਦ ਡਰਾਈਵਰ ਦੀ ਅਣਗਹਿਲੀ ਆ, ਕਈ ਵਾਰੀ ਹੁੰਦਾ ਵੀ ਇਹਨੂੰ ਸੱਚੀ ਨਹੀਂ ਪਤਾ ਸੀ, ਰਾਈਟ। ਸੋ ਆਪਾਂ ਸਾਰੀਆਂ ਵਾਇਓਲੇਸ਼ਨਾਂ ਬਾਰੇ ਗੱਲਬਾਤ ਕਰਾਂਗੇ ਅਤੇ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਆਲਰਾਈਟ, ਸੋ ਸਪੀਡ ਸਾਰਿਆਂ ਨੂੰ ਹੀ ਪਤਾ, ਰਾਈਟ। ਟਰੱਕ ਦੀ ਲਿਮਿਟ 55 ਮਾਈਲਸ ਪਰ ਆਵਰ ਆ, ਰਾਈਟ, ਸਾਰੇ ਕੈਲੀਫੋਰਨੀਆ 'ਚ। ਜਿਹੜੇ ਮਰਜ਼ੀ ਹਾਈਵੇ 'ਤੇ ਚਲੇ ਜਾਓ, ਟਰੱਕ ਟਰੈਕਟਰ ਕੰਬੀਨੇਸ਼ਨ ਟ੍ਰੇਲਰ ਦੇ ਨਾਲ, ਚਾਹੇ ਬੌਬਟੇਲ ਹੋਵੇ, ਉਹਦੀ ਮੈਕਸਿਮਮ ਲਿਮਿਟ 55 ਆ, ਰਾਈਟ। ਸੋ ਜੇ ਤੁਸੀਂ 56 ਜਾਂਦੇ ਹੋ 69 ਤੱਕ, ਉਹ ਤੁਹਾਨੂੰ ਨੋਰਮਲ ਸਪੀਡਿੰਗ ਟਿਕਟ ਮਿਲੂਗੀ, ਰਾਈਟ, ਵੀ ਚਲੋ ਸਪੀਡਿੰਗ ਸੀ, ਟਿਕਟ ਮਿਲ ਗਈ, ਦੈਟਸ ਇਟ। ਪਰ ਤੁਸੀਂ 15 ਓਵਰ ਹੋ ਗਏ, ਸੋ ਸਪੀਡ ਲਿਮਿਟ 55 ਆ, ਤੁਸੀਂ 70 ਜਾਂਦੇ ਹੋ, 71, 75 ਜੋ ਵੀ ਆ, ਉਹ ਤੁਹਾਨੂੰ 15 ਓਵਰ ਵਾਲੀ ਵਾਇਓਲੇਸ਼ਨ ਮਿਲਣੀ ਆ ਅਤੇ ਮਿਸਡਮੀਨਰ ਆ। ਸੋ ਜਿਵੇਂ ਕਿਸੇ ਨੂੰ ਜੋ DUI ਮਿਲਦੀ ਆ, ਉਹ ਮਿਸਡਮੀਨਰ ਚਾਰਜ ਹੁੰਦਾ, ਰਾਈਟ, ਉਹ ਕ੍ਰਾਈਮ ਆ, ਸੇਮ ਆ, 15 ਓਵਰ ਮਿਸਡਮੀਨਰ ਆ। ਵੈਦਰ ਅਤੇ ਟ੍ਰੈਫਿਕ ਕੰਡੀਸ਼ਨਸ, ਰਾਈਟ, ਜੇ ਹੁਣ ਇੱਕਦਮ ਮੀਂਹ ਪੈਣ ਲੱਗ ਗਿਆ, ਫਲੱਡਿੰਗ ਹੋਣ ਲੱਗ ਗਈ, ਰਾਈਟ, ਇੱਕਦਮ ਸਨੋ ਪੈਣ ਲੱਗ ਜੇ, ਚਾਹੇ ਵੈਦਰ ਪਰਫੈਕਟ ਆ ਪਰ ਇੱਕਦਮ ਟ੍ਰੈਫਿਕ ਜੈਮ ਲੱਗ ਗਿਆ ਮੂਹਰੇ, ਰਾਈਟ, ਅਤੇ ਤੁਸੀਂ ਹਜੇ ਵੀ 55 ਦੀ ਦੱਬੀ ਆਉਂਦੇ ਹੋ, ਉਹ ਵੀ ਵਾਇਓਲੇਸ਼ਨ ਆ, ਕਿਉਂਕਿ ਉਹ ਕਰੰਟ ਕੰਡੀਸ਼ਨਸ ਦੇ ਵਿੱਚ 55 ਸੇਫ ਨਹੀਂ ਹੈਗਾ। ਰਾਈਟ, ਸੋ ਲੈਟਸ ਸੇ ਮੀਂਹ ਪਈ ਜਾਂਦਾ ਹੋਵੇ, ਉਹ ਸੇਫ ਸਪੀਡ ਅਸੀਂ ਡਿਟਰਮਿਨ ਕਰਦੇ ਹਾਂ ਆਪਦੇ ਐਕਸਪੀਰੀਅੰਸ ਹਿਸਾਬ ਨਾਲ ਵੀ ਸਾਨੂੰ ਕੀ ਲੱਗਦਾ ਇੱਥੇ ਸੇਫ ਆ, ਰਾਈਟ। ਲੈਟਸ ਸੇ ਮੀਂਹ ਪਈ ਜਾਂਦਾ 99 'ਤੇ, ਆ ਸਰਟਨ ਟੋਟੇ ਦੇ ਵਿੱਚ ਮੈਂ ਡਿਟਰਮਿਨ ਕਰਾਂ ਵੀ ਇੱਥੇ 35 ਸੇਫ ਆ ਟਰੱਕਸ ਲਈ। ਉਦੋਂ ਨਾਲ ਇੱਕ ਟਰੱਕ 55 ਆਉਂਦਾ, ਮੈਂ ਰੋਕ ਲਿਆ,
ਤੇ ਉਹ ਕਹੂਗਾ ਸਰ ਮੈਨੂੰ ਕੋ ਰੋਕਿਆ, ਸਾਈਨ 'ਤੇ ਲਿਖਿਆ ਹੋਇਆ ਸੀ 55, ਮੇਰਾ ਟਰੱਕ ਵੀ 55 ਜਾਂਦਾ, ਤੁਸੀਂ ਕਹਿੰਦੇ ਹੋ ਸਪੀਡਿੰਗ ਹੋ ਗਈ। ਯੈਸ, ਕਿਉਂਕਿ ਮੈਂ ਡਿਟਰਮਿਨ ਕਰਿਆ ਵੀ ਇਹ ਵੈਦਰ ਕੰਡੀਸ਼ਨ ਦੇ ਵਿੱਚ 35 ਸੇਫ ਆ। 35 ਤੇ 55 'ਚ ਕਿੰਨਾ ਫਰਕ ਹੋ ਗਿਆ? 20 15 ਤੋਂ ਉੱਤੇ ਹੋ ਗਿਆ। ਹੁਣ ਇਹ ਡਰਾਈਵਰ ਨੂੰ ਮਿਸਡਮੀਨਰ ਟੈਕਟ ਮਿਲ ਜਾਣੀ ਆ 55 ਜਾਣ ਲਈ, ਰਾਈਟ। ਸੋ ਤੇ ਅਸੀਂ ਐਂ ਤਾਂ ਕਰਦੇ ਨਹੀਂ ਵੀ ਚਲੋ ਵੀ ਧੱਕੇ ਨਾਲ ਹੀ ਵੀ ਇੱਥੇ ਸੇਫ 10 ਆ, ਰਾਈਟ। ਪਰ ਜਿੰਨਾ ਸਾਨੂੰ ਲੱਗਦਾ ਵੀ ਰੀਜ਼ਨੇਬਲੀ ਸੇਫ ਆ, ਅਸੀਂ ਉਨਾ ਹੀ ਕਹਾਂਗੇ ਵੀ ਆ ਸੇਫ ਸਪੀਡ ਆ, ਰਾਈਟ। ਅਤੇ ਉਨੀ ਕੁ ਤੁਸੀਂ ਆਮ ਬੰਦੇ ਨੂੰ ਵੀ ਪੁੱਛ ਲਓ, ਉਹ ਵੀ ਐਂ ਕਹੂਗਾ ਵੀ ਕਾਮਨ ਸੈਂਸ ਆ, ਇੱਥੇ ਥੋੜ੍ਹਾ ਜਿਹਾ ਹੌਲੀ ਚੱਲਣਾ ਚਾਹੀਦਾ ਸੀਗਾ, ਰਾਈਟ। ਪਰਸਨਲ ਵਹੀਕਲ, ਕਈ ਵਾਰੀ ਕੀ ਹੁੰਦਾ, ਚਲੋ ਅੱਜ ਛੁੱਟੀ ਆ, ਪਰਸਨਲ ਗੱਡੀ 'ਚ ਜਾਂਦੇ ਆਪਾਂ, ਖੁੱਲ੍ਹੀ ਛੁੱਟੀ ਆ, ਹੁਣ ਕਿਹੜਾ ਕੋਈ DUC ਵਾਲੇ ਕੁਛ ਕਰਨ ਲੱਗੇ, ਰਾਈਟ। ਪਰ ਤੁਹਾਡੇ ਕੋਲ ਹਜੇ ਵੀ ਤੁਹਾਡੇ ਕੋਲ CDL ਲਾਇਸੈਂਸ ਆ, ਰਾਈਟ। ਲੈਟਸ ਸੇ ਸਾਡਾ ਕੋਈ ਸਪੀਡ ਆਪਰੇਸ਼ਨ ਆ ਏਅਰ ਯੂਨਿਟ ਦੇ ਨਾਲ, ਰਾਈਟ। ਹੈਲੀਕਾਪਟਰ ਆਇਆ ਹੋਇਆ ਜਾਂ ਫਿਕਸਡ ਵਿੰਗ ਆਇਆ ਹੋਇਆ, ਉਹ ਕਾਲ ਆਊਟ ਕਰੀ ਜਾਂਦੇ ਵੀ ਆਹ ਗੱਡੀਆਂ ਤੇਜ਼ ਜਾਂਦੀਆਂ, ਜਾ ਕੇ ਰੋਕ ਲਓ, ਰਾਈਟ। ਲੈਟਸ ਸੇ 2 ਰੇਂਜ ਰੋਵਰ ਆਉਂਦੇ ਆ, 90 ਤੇ 100 ਦੇ ਵਿੱਚ ਉਹਨਾਂ ਦੀ ਸਪੀਡ ਆ, ਇੱਕ ਚਿੱਟਾ ਰੇਂਜ ਆ, ਇੱਕ ਕਾਲਾ, ਰਾਈਟ। ਇੱਕ ਆਫਿਸਰ ਨੇ ਚਿੱਟਾ ਰੇਂਜ ਰੋਵਰ ਰੋਕ ਲਿਆ, ਦੂਜੇ ਆਫਿਸਰ ਨੇ ਕਲਾਸ C ਲਾਇਸੈਂਸ ਆ, ਕਮਰਸ਼ਲ ਨਹੀਂ ਹੈਗਾ, ਰਾਈਟ। ਉਹਨੂੰ 90 95 ਦੀ ਟੈਕਟ ਮਿਲ ਗਈ, ਹੀ ਇਜ਼ ਔਨ ਹਿਜ਼ ਵੇ, ਦੈਟਸ ਇਟ। ਜਿਹੜਾ ਡਰਾਈਵਰ ਕਾਲੇ ਰੇਂਜ ਰੋਵਰ ਦੇ ਵਿੱਚ ਆ, ਉਹਦੇ ਕੋਲ ਕਲਾਸ A ਕਮਰਸ਼ਲ ਲਾਇਸੈਂਸ ਆ, ਉਹ ਜਾਂਦਾ ਸੀ 90 ਉੱਥੇ ਸਪੀਡ ਲਿਮਿਟ 65 ਆ, 90 65 ਤੋਂ 15 ਓਵਰ ਹੋ ਗਿਆ, ਰਾਈਟ। ਉਹਨੂੰ ਹੁਣ 15 ਓਵਰ ਵਾਇਓਲੇਸ਼ਨ ਮਿਲ ਜਾਣੀ ਆ। ਉਹ ਕਹੂਗਾ ਮੈਂ ਤਾਂ ਆਪਦੇ ਪਰਸਨਲ ਗੱਡੀ 'ਚ ਆ, ਅੱਜ ਮੇਰਾ ਛੁੱਟੀ ਵਾਲਾ ਦਿਨ ਆ, ਰਾਈਟ। ਇਹ ਤੁਸੀਂ ਕਿਵੇਂ ਪਾਤੀ ਵਾਇਓਲੇਸ਼ਨ? ਤੁਹਾਡੇ ਕੋਲ ਕਲਾਸ A ਲਾਇਸੈਂਸ ਆ, ਤੁਸੀਂ ਹਜੇ ਵੀ ਕਮਰਸ਼ਲ ਡਰਾਈਵਰ ਹੋ, ਰਾਈਟ। ਅਤੇ ਸਪੈਸ਼ਲੀ ਜਿਹੜੇ ਓਨਰ ਆਪਰੇਟਰ ਨੇ, ਉਹਨਾਂ ਨੂੰ ਅਤੇ ਕੰਪਨੀ ਓਨਰਸ, ਉਹਨਾਂ ਨੂੰ ਇਹ ਵੱਧ ਹਿੱਟ ਹੁੰਦਾ, ਕਿਉਂਕਿ ਉਹਨਾਂ ਦੇ ਕੰਪਨੀ ਨੂੰ ਵੀ ਇਫੈਕਟ ਕਰੂ, ਉਹਨਾਂ ਦਾ ਪਰਸਨਲ ਟਾਈਮ ਜਿਹੜਾ ਉਹਨਾਂ ਨੇ ਕੋਈ ਗਲਤੀ ਕਰੀ ਹੈ, ਰਾਈਟ। ਆਊਟ ਆਫ ਲੇਨ, ਇਹ ਵੀ ਕਾਮਨ ਇਸ਼ੂ ਆ, LA ਹੋ ਗਿਆ, ਆਪਣੇ ਇੱਥੇ ਕਰਨਲ ਕਾਊਂਟੀ 'ਚ ਵੀ ਹੋ ਗਿਆ, ਮੇਨਲੀ 99 'ਤੇ ਦੇਖੀ ਦਾ, ਕਦੇ 58 'ਤੇ ਵੀ, ਰਾਈਟ। ਸੋ ਜੇ 2 ਲੇਨ ਹਾਈਵੇ ਆ, ਤੁਸੀਂ ਸਿਰਫ ਰਾਈਟ ਲੇਨ 'ਚ ਡਰਾਈਵ ਕਰ ਸਕਦੇ ਹੋ, ਰਾਈਟ। ਜੇ 3 ਲੇਨ ਹਾਈਵੇ ਆ, ਫਿਰ ਵੀ ਤੁਸੀਂ ਸਿਰਫ ਫਾਰ ਰਾਈਟ ਲੇਨ 'ਚ ਹੀ ਡਰਾਈਵ ਕਰ ਸਕਦੇ ਹੋ, ਰਾਈਟ। ਜੇ 4 ਜਾਂ ਵੱਧ ਲੇਨਸ ਹੋ ਗਈਆਂ, ਫਿਰ ਤੁਹਾਡੇ ਕੋਲ ਰਾਈਟ 2 ਲੇਨਸ ਨੇ, ਰਾਈਟ। ਜਿਹੜਾ 2 ਲੇਨ ਹਾਈਵੇ ਆ, ਉਹਦੇ ਤੁਸੀਂ ਲੈਫਟ ਲੇਨ 'ਚ ਜਾ ਸਕਦੇ ਹੋ ਪਾਸ ਕਰਨ ਲਈ, ਪਰ ਸਿਰਫ 2 ਕੰਡੀਸ਼ਨਾਂ 'ਤੇ। ਜਿਹੜਾ 3 ਲੇਨ ਹਾਈਵੇ ਆ, ਉਹ 'ਤੇ ਵੀ ਤੁਸੀਂ ਵਿਚਾਲੜੀ ਲੇਨ 'ਚ ਜਾ ਸਕਦੇ ਹੋ ਪਾਸ ਕਰਨ ਲਈ, ਪਰ ਉਹ ਸੇਮ 2 ਕੰਡੀਸ਼ਨਾਂ 'ਤੇ। ਅਤੇ ਉਹ 2 ਕੰਡੀਸ਼ਨਾਂ ਕੀ ਨੇ? ਇੱਕ ਤਾਂ ਤੁਹਾਡਾ ਟਰੱਕ 55 ਤੋਂ ਤੇਜ਼ ਨਹੀਂ ਹੋ ਸਕਦਾ ਜਦੋਂ ਤੁਸੀਂ ਪਾਸ ਕਰਦੇ ਹੋ। ਜੇ ਤੁਹਾਨੂੰ 55 ਤੋਂ ਤੇਜ਼ ਕਰਨਾ ਪੈ ਗਿਆ, ਉਹ 2 ਵਾਇਓਲੇਸ਼ਨਾਂ ਹੋ ਗਈਆਂ, ਇੱਕ ਤਾਂ ਗਲਤ ਲੇਨ 'ਚ ਸੀ ਟਰੱਕ, ਇੱਕ 55 ਤੋਂ ਉੱਤੇ ਸੀ, ਰਾਈਟ। ਸੇਮ ਸੈਕੰਡ ਕੰਡੀਸ਼ਨ, ਤੁਸੀਂ ਐਕਟਿਵਲੀ ਪਾਸਿੰਗ ਹੋਣੇ ਚਾਹੀਦੇ ਹੋ। ਜੇ ਤੁਸੀਂ ਕਹਿੰਦੇ ਹੋ ਮੈਂ ਤੇਜ਼ ਨਹੀਂ ਕਰ ਸਕਦਾ, 55 'ਤੇ ਰੱਖਣਾ ਪੈਣਾ, ਪਰ ਸਾਈਡ ਬਾਏ ਸਾਈਡ ਆ, ਨਾ ਪਾਸ ਕਰਦੇ ਹੋ ਨਾ ਪਿੱਛੇ ਹੁੰਦੇ ਹੋ, ਉਹ ਵੀ ਆਊਟ ਆਫ ਲੇਨ ਵਾਇਓਲੇਸ਼ਨ ਆ। ਜੇ ਨਹੀਂ ਪਾਸ ਕਰ ਹੁੰਦਾ, ਬੈਕ ਆਫ ਦੀ ਲੇਨ 'ਚ ਜਾਓ। ਜੇ 4 ਲੇਨ 5 ਲੇਨ 6 ਲੇਨ ਹਾਈਵੇ ਹੋਵੇ, ਸਿਰਫ ਤੁਹਾਡੇ ਕੋਲ 2 ਲੇਨਸ ਨੇ, ਰਾਈਟ। ਤੁਸੀਂ ਪਾਸ ਕਰਨ ਲਈ ਵੀ ਤੀਜੀ ਚੌਥੀ 'ਚ ਨਹੀਂ ਆ ਸਕਦੇ, ਸਿਰਫ 2 ਲੇਨਸ ਆ, ਉਹਨਾਂ ਦੇ ਵਿੱਚ ਹੀ ਆਪਦਾ ਮੂਵ ਹੋਵੋ ਅਤੇ ਟਰੈਫਿਕ ਵਿੱਚ ਮਨੂਵਰ ਕਰੋ, ਰਾਈਟ। ਸੋ ਫਾਰ ਕੋਈ ਕੁਐਸਚਨਸ ਤਾਂ ਨਹੀਂ ਹੈਗੇ? ਕੋਈ ਕਨਫਿਊਜ਼ਨ ਹੋਵੇ ਵੀ ਉਹ ਤਾਂ ਐਂ ਕਹਿੰਦੇ ਹੁੰਦੇ ਆ, ਅੱਜ ਤੁਸੀਂ ਐਂ ਕਹੀ ਜਾਂਦੇ ਹੋ? ਹਾਂਜੀ। ਜਿਹੜਾ ਵੈਦਰ ਕੰਡੀਸ਼ਨ ਤੇ ਸਪੀਡ ਅੰਡਰ 15, ਜੇ ਵੈਦਰ ਕੰਡੀਸ਼ਨ ਤੇ ਸਪੀਡ ਉਹਨੇ ਬੰਦੇ ਨੇ ਆਪ ਅਸੈਸ ਕਰਨੀ ਆ, ਹਾਂਜੀ, ਮੈਨੂੰ ਅੰਡਰ 55 ਜਾਣਾ ਚਾਹੀਦਾ। ਹਾਂਜੀ। ਇਹਦੀ ਜਦੋਂ ਇਹ ਮੇਰਾ ਰੈਂਡਮ ਕੁਐਸਚਨ ਆ, ਬਿਕਾਜ਼ ਆਮ ਨਾਟ ਕਰੰਟਲੀ ਟਰੱਕ ਡਰਾਈਵਰ। ਹਾਂਜੀ ਹਾਂਜੀ, ਕੋਈ ਨਾ। ਉਹਦੀ ਜਦੋਂ ਡਰਾਈਵਿੰਗ ਸਕੂਲ 'ਚ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਵੀ ਹਾਊ ਡੂ ਯੂ ਅਸੈਸ, ਵੀ ਕਿ ਜਿਹੜਾ ਤੁਹਾਡੇ ਅੱਗੇ ਟ੍ਰੈਫਿਕ ਆ ਉਹਨੂੰ ਦੇਖ ਕੇ ਅਸੈਸ ਕਰਨਾ? ਹਾਂਜੀ, ਮੇਨਲੀ ਕਾਮਨ ਸੈਂਸ ਬਸ ਵਰਤ ਲਓ, ਰਾਈਟ। ਵੀ ਤੁਹਾਨੂੰ ਲੱਗਦਾ ਵੀ ਓਕੇ ਮੇਰਾ ਟਰੱਕ ਹੁਣ ਸੇਫਲੀ ਰੁਕ ਜੂਗਾ ਜੇ ਇੱਕਦਮ ਰੁਕਣਾ ਪੈ ਜੇ, ਰਾਈਟ। ਹੁਣ ਪਤਾ ਰੇਨ ਦੇ ਵਿੱਚ ਟਰੱਕ ਸਲਿੱਪ ਹੋ ਸਕਦਾ, ਸਨੋ ਦੇ ਵਿੱਚ, ਰਾਈਟ। ਸੋ ਈਵਨ ਅਸੀਂ ਸਿਰਫ ਟਰੱਕਸ 'ਤੇ ਨਹੀਂ ਇਹ ਇਨਫੋਰਸ ਕਰਦੇ, ਕੋਈ ਵੀ ਗੱਡੀ ਹੋਵੇ ਉਹ ਕਹਿਣ 65 ਆ ਲਿਮਿਟ ਜਾਂ 70 ਆ, ਅਤੇ ਉਹਨਾਂ ਨੂੰ ਵੀ 70 ਦੀ ਟਿਕਟ ਮਿਲ ਜਾਂਦੀ ਆ ਸਨੋ ਦੇ ਵਿੱਚ,
ਰੇਂਜ ਦੇ ਵਿੱਚ ਰਾਈਟ ਅਸੀਂ ਸੋਚੀਏ ਸੇਫ ਹੁਣ 55 ਆ ਜਾਂ 60 ਆ ਜੋ ਵੀ ਆ ਪਰ ਉਹ ਵੀ ਹਾਂਜੀ ਜਿਵੇਂ ਮੈਂ ਮੈਂਸ਼ਨ ਕਰਿਆ ਅਸੀਂ ਧੱਕੇ ਨਾਲ ਨਹੀਂ ਕਰਨ ਲੱਗੇ ਵੀ 35 ਸੇਫ ਆ ਹੁਣ ਸਾਰਿਆਂ ਨੂੰ ਟਰੈਕਟਰ ਮਿਲਣੀ ਹੈ ਰਾਈਟ ਉਹ ਕਿਉਂਕਿ ਅਸੀਂ ਵੀ ਫਿਰ ਕੋਰਟ 'ਚ ਵੀ ਜੱਜ ਨੂੰ ਦੱਸਣਾ ਹੋਊਗਾ ਵੀ ਸਾਨੂੰ ਕਿਉਂ ਸੇਫ ਲੱਗਿਆ ਸੀ ਤੇ ਐਂਡ ਆਫ ਦ ਡੇ ਕਾਮਨ ਸੈਂਸ ਤੇ ਹੀ ਉਹ ਆਉਂਦਾ ਫਿਰ ਤੇ ਜਦੋਂ ਟੇਕ ਓਵਰ ਕਰਨਾ ਵਾ 55 ਤੋਂ ਜਿਹੜਾ ਕਮਰਸ਼ੀਅਲ ਡਰਾਈਵਰ ਆ ਉਹ 55 ਤੋਂ ਉੱਪਰ ਜੇ 5 ਵੀ ਉੱਪਰ ਲਾ ਲਓ 55 ਦੀ ਇਨਸੈਡ ਉਹ 60 ਤੇ ਹੋ ਗਿਆ ਹਾਂਜੀ ਉਹ ਟੇਕ ਓਵਰ ਕਰ ਰਿਹਾ ਹਾਂਜੀ ਇਜ਼ ਦੈਟ ਸਟਿਲ ਅ ਵਾਇਲੇਸ਼ਨ ਹਾਂਜੀ ਬੁੱਕ ਦੇ ਮੁਤਾਬਕ ਵਾਇਲੇਸ਼ਨ ਆ ਬਾਈ ਲਾ ਤੁਸੀਂ ਉਹਨੂੰ ਵਾਇਲੇਸ਼ਨ ਦੇ ਸਕਦੇ ਹੋ ਹਾਂਜੀ ਜਿਹੜਾ ਜਿਵੇਂ ਲਾਈਕ ਜਿਵੇਂ ਵਰਡ ਆਫ ਮਾਊਥ ਮਿਥ ਆ ਵੀ ਜੇ ਸਪੀਡ ਲਿਮਿਟ ਤੋਂ ਤੁਸੀਂ 5 ਉੱਪਰ ਹੋ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਉਹ ਜਸਟ ਵਰਡ ਆਫ ਟਾਕ ਆ ਰਿਐਲਿਟੀ 'ਚ ਤੁਹਾਡੀ ਬੁੱਕ CHP ਦੀ ਬੁੱਕ ਦੇ ਵਿੱਚ ਉਹਦੀ ਕੋਈ ਐਗਜ਼ੈਂਪਸ਼ਨ ਨਹੀਂ ਗੀ ਵੀ ਬੰਦਾ 5 ਉੱਪਰ ਜਾ ਰਿਹਾ ਤੈਨੂੰ ਟਿਕਟ ਨਹੀਂ ਦੇਣੀ ਹਾਂਜੀ ਕੋਈ ਵੀ ਲੀਨੀਅੰਸੀ ਨਹੀਂ ਸਾਡੇ ਪਾਲਿਸੀ ਦੇ ਵਿੱਚ ਜਾਂ ਡਿਪਾਰਟਮੈਂਟ ਦੇ ਵਿੱਚ ਜੇ ਸਾਈਨ ਜਿਹੜਾ ਸਪੀਡ ਸਾਈਨ ਤੇ ਲਿਖੀ ਹੋਈ ਆ 55 ਆ ਜੇ ਤੁਸੀਂ ਇਹ 56 ਹੋ ਗਏ ਅਸੀਂ ਟਿਕਟ ਲੈ ਸਕਦੇ ਹਾਂ ਰਾਈਟ ਉਹ ਪਰ ਹੁਣ ਆਫਿਸਰ ਡਿਸਕ੍ਰੈਸ਼ਨ ਮੰਨ ਲਓ ਜਾਂ ਹਾਈਵੇ ਕੰਡੀਸ਼ਨ ਮੰਨ ਲਓ ਰਾਈਟ ਅਸੀਂ ਉਸ ਹਿਸਾਬ ਨਾਲ ਅਸੀਂ ਵੀ ਕਾਮਨ ਸੈਂਸ ਵਰਤੀ ਦੀ ਰਾਈਟ ਵੀ ਹੁਣ ਇੱਕ ਉੱਤੇ ਰੀਜ਼ਨੇਬਲ ਹੈਗਾ ਕਿ ਨਹੀਂ ਰਾਈਟ ਪਰ ਹਾਂਜੀ ਬਾਈ ਲਾਅ ਅਸੀਂ ਲੈ ਸਕਦੇ ਹਾਂ 56 ਲਈ ਵੀ ਸੋ ਸੀਟ ਬੈਲਟ ਇਹਦਾ ਸਾਰਿਆਂ ਨੂੰ ਹੀ ਪਤਾ ਰਾਈਟ ਸੀਟ ਬੈਲਟ ਲਾਉਣੀ ਜ਼ਰੂਰੀ ਆ ਇਹ ਲਾਗ ਆ ਇਹਦੇ ਲਈ ਟਿਕਟ ਮਿਲ ਜਾਂਦੀ ਆ ਰਾਈਟ ਪਰ ਜਿਹੜਾ ਮੈਂ ਰੂਟੀਨਲੀ ਕਨਫਿਊਜ਼ਨ ਦੇਖਦਾ ਕਨਫਿਊਜ਼ਨ ਕਹਿ ਲਓ ਜਾਂ ਉਹੀ ਕਈ ਪਸੰਦ ਨਹੀਂ ਕਰਦੇ ਪ੍ਰੋਪਰ ਲਾਉਣਾ ਰਾਈਟ ਸੋ ਜਿਹੜਾ D1 ਸੈਕਸ਼ਨ ਆ ਉਹ ਅਸੀਂ ਲਿਖਦੇ ਹੁੰਦੇ ਹਾਂ ਟਿਕਟ 'ਤੇ ਵੀ ਡਰਾਈਵਰ ਨੇ ਸੀਟ ਬੈਲਟ ਨਹੀਂ ਲਾਈ ਸੀ ਰਾਈਟ ਜਿਹੜਾ D2 ਆ ਇਹ ਐਕਸਪਲੇਨ ਕਰਦਾ ਵੀ ਪ੍ਰੋਪਰਲੀ ਸੀਟ ਬੈਲਟ ਲਾਉਣੀ ਕਿਵੇਂ ਆ ਰਾਈਟ ਸੋ ਕਈ ਵਾਰੀ ਹੋਇਆ ਡਰਾਈਵਰ ਸਿਆਣੇ ਬਿਆਣੇ ਨੇ ਰਾਈਟ ਪਰ ਉਹ ਕਹਿਣਗੇ ਮੈਂ ਸਹੁੰ ਖਾਨਾ ਸੀਟ ਬੈਲਟ ਮੈਂ ਲਾਈ ਸੀਗੀ ਆਲਰਾਈਟ ਠੀਕ ਆ ਮੈਂ ਵੀ ਮੰਨਦਾ ਤੁਸੀਂ ਲਾਈ ਸੀਗੀ ਪਰ ਪ੍ਰੋਪਰ ਨਹੀਂ ਸੀ ਰਾਈਟ ਸੋ ਜੇ ਤੁਸੀਂ ਇਹ ਸੈਕਸ਼ਨ ਰੀਡ ਕਰੋ ਜਿਹੜਾ ਵੇਸਟ ਸਟ੍ਰੈਪ ਆ ਉਹ ਤੁਹਾਡੇ ਵੇਸਟ 'ਤੇ ਹੋਣਾ ਚਾਹੀਦਾ ਜਿਵੇਂ ਇੰਨਾ ਲੂਸ ਆ ਵੀ ਗੋਡਿਆਂ ਤੱਕ ਜਾਈ ਜਾਂਦਾ ਵਾਇਲੇਸ਼ਨ ਆ ਜੇ ਤੁਸੀਂ ਵੇਸਟ ਸਟ੍ਰੈਪ ਦੇ ਉੱਤੇ ਬੈਠੇ ਹੋ ਉਹ ਤੁਹਾਡੇ ਥੱਲੇ ਆ ਵਾਇਲੇਸ਼ਨ ਰਾਈਟ ਜਿਹੜਾ ਚੈਸਟ ਸਟ੍ਰੈਪ ਆ ਤੁਹਾਡੇ ਚੈਸਟ 'ਤੇ ਹੋਣਾ ਚਾਹੀਦਾ ਜੇ ਤੁਸੀਂ ਉਹਨੂੰ ਲੂਜ਼ ਛੱਡਿਆ ਹੋਇਆ ਵਾਇਲੇਸ਼ਨ ਜੇ ਹੁਣ ਤੁਸੀਂ ਆਪਦੇ ਕੱਚ ਥੱਲੇ ਦਿੱਤਾ ਹੋਇਆ ਵਾਇਲੇਸ਼ਨ ਉਹਨੂੰ ਤੁਸੀਂ ਆਪਦੇ ਪਿੱਛੇ ਸਿੱਟਿਆ ਹੋਇਆ ਵਾਇਲੇਸ਼ਨ ਰਾਈਟ ਸੋ ਕਈ ਵਾਰੀ ਹੁੰਦਾ ਵੀ ਯੈਸ ਸੀਟ ਬੈਲਟ ਲਾਈ ਹੋਈ ਸੀ ਅਸੀਂ ਜੇ ਡਾਊਨਲੋਡ ਕਰੀਏ ਉਹ ਚਾਹੂਗਾ ਵੀ ਯੈਸ ਕਲਿੱਕ ਹੋਈ ਵੀ ਸੀ ਬੈਲਟ ਪਰ ਪ੍ਰੋਪਰ ਨਹੀਂ ਲਾਈ ਰਾਈਟ ਡਿਸਟਰੈਕਟਿਡ ਡਰਾਈਵਿੰਗ ਸੋ ਇਹ ਵੀ ਪ੍ਰੀਟੀ ਮੱਚ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਜੋ ਡਰਾਈਵ ਕਰਦੇ ਆ ਕਮਰਸ਼ੀਅਲ ਗੱਡੀ ਹੋਵੇ ਨਾ ਹੋਵੇ ਵੀ ਆਪਾਂ ਫੋਨ ਯੂਜ਼ ਨਹੀਂ ਕਰ ਸਕਦੇ ਡਰਾਈਵ ਕਰਦੇ ਰਾਈਟ ਹੱਥ 'ਚ ਨਹੀਂ ਹੋ ਸਕਦਾ ਪਰ ਇਹ ਜੋ ਰੈਗੂਲੇਸ਼ਨ ਆਪਾਂ ਰੀਡ ਕਰਦੇ ਆ ਇਹ 'ਚ ਲਿਖਿਆ ਹੈ ਜੇ ਹੈਂਡਸ ਫਰੀ ਆ ਫਿਰ ਤੁਸੀਂ ਵਰਤ ਸਕਦੇ ਹੋ ਡਰਾਈਵ ਕਰਦੇ ਪਰ ਉਹ ਹੈਂਡਸ ਫਰੀ ਨੂੰ ਹੀ ਲੋਕ ਕਾਮਨ ਮਿਸਟੇਕ ਆ ਜਾਂ ਕਨਫਿਊਜ਼ਨ ਕਹਿ ਲਓ ਵੀ ਉਹ ਕਹਿੰਦੇ ਹੈਂਡਸ ਫਰੀ ਉਹ ਫਿਰ ਆਪਾਂ ਐਂ ਤਾਂ ਆਪਾਂ ਵਰਤ ਸਕਦੇ ਹਾਂ ਰਾਈਟ ਸੋ ਉਹਨੂੰ ਥੋੜ੍ਹਾ ਐਕਸਪਲੇਨ ਕਰਦੇ ਹਾਂ ਵੀ ਹੈਂਡਸ ਫਰੀ ਦਾ ਮਤਲਬ ਕੀ ਆ ਸੋ ਰੈਗੂਲੇਸ਼ਨ ਦੇ ਵਿੱਚ ਵੀ ਸਿਰਫ 2 ਜਗ੍ਹਾ ਨੇ ਜਿੱਥੇ ਤੁਸੀਂ ਆਪਦੇ ਫੋਨ ਨੂੰ ਮਾਊਂਟ ਕਰ ਸਕਦੇ ਹੋ ਜੇ ਤੁਸੀਂ ਉਹਨੂੰ ਹੈਂਡਸ ਫਰੀ ਸਟਾਈਲ ਵਰਤਣਾ ਗਾ ਉਹ ਹੋ ਗਿਆ ਇੱਕ ਤਾਂ ਡੈਸ਼ਬੋਰਡ ਇੱਕ ਹੋ ਗਿਆ ਸੈਂਟਰ ਕਾਉਂਸਲ ਸੋ ਸੈਂਟਰ ਕਾਉਂਸਲ ਤਾਂ ਮੇਨਲੀ ਜਿਵੇਂ ਛੋਟੇ ਟਰੱਕ ਹੋ ਗਏ ਜਾਂ ਗੱਡੀਆਂ ਲਈ ਰਾਈਟ ਟਰੱਕ ਦੇ ਵਿੱਚ ਤਾਂ ਤੁਹਾਡੇ ਹੋਣਾ ਨਹੀਂ ਸੋ ਟਰੱਕ ਦੇ ਲਈ ਮੇਨਲੀ ਤੁਹਾਡੇ ਕੋਲ ਉਹੀ ਬਚ ਗਿਆ ਡੈਸ਼ਬੋਰਡ ਉਹ 'ਤੇ ਫੋਨ ਮਾਊਂਟਡ ਹੋਣਾ ਚਾਹੀਦਾ ਅਤੇ ਤੁਹਾਡੇ ਵਿਊ ਦੇ ਵਿੱਚ ਮਾਊਂਟਡ ਜੇ ਤੁਸੀਂ ਥੱਲੇ ਇੱਥੇ ਗੋਡਿਆਂ ਕੋਲੇ ਜੋੜ ਲਿਆ ਕੱਪ ਹੋਲਡਰ ਕੋਲੇ ਉਹ ਵੀ ਵਾਇਲੇਸ਼ਨ ਆ ਕਿਉਂਕਿ ਯੈਸ ਤੁਸੀਂ ਫੋਨ ਸਟੈਂਡ ਲਾਇਆ ਸੀਗਾ ਪਰ ਤੁਹਾਡੇ ਡਾਇਰੈਕਟ ਵਿਊ ਦੇ ਵਿੱਚ ਨਹੀਂ ਹੈਗਾ ਤੁਹਾਨੂੰ ਥੱਲੇ ਦੇਖਣਾ ਪੈਣਾ ਔਰ ਡਰਾਈਵ ਕਰਦੇ ਹੋ ਜਦੋਂ ਰੋਡ ਦੇਖੀ ਜਾਂਦੇ ਹੋ ਫੋਨ ਵੀ ਤੁਹਾਡੇ ਵਿਊ 'ਚ ਆ ਆਲਰਾਈਟ ਜੇ ਫੋਨ ਪ੍ਰੋਪਰਲੀ ਮਾਊਂਟਡ ਆ ਫਿਰ ਤੁਸੀਂ ਸਿੰਪਲ ਟੈਪ ਅਤੇ ਸਿੰਪਲ ਸਵਾਈਪ ਕਰ ਸਕਦੇ ਹੋ ਆਲਰਾਈਟ ਸੋ ਕਈ ਵਾਰੀ ਕੀ ਹੁੰਦਾ ਪ੍ਰੋਪਰਲੀ ਮਾਊਂਟਡ ਫੋਨ ਆ ਪਰ ਡਰਾਈਵਰ ਨਾਨ ਸਟਾਪ ਠੁੰਗਾ ਮਾਰੀ ਜਾਂਦਾ ਰਾਈਟ ਆਲਰਾਈਟ ਉਹ ਵਾਇਲੇਸ਼ਨ ਆ ਸਿੰਪਲ ਟੈਪ ਨਹੀਂ ਸੀਗਾ ਸੈਕਿੰਡ ਕਈ ਵਾਰੀ ਕੀ ਹੁੰਦਾ ਵਿੰਡਸ਼ੀਲਡ 'ਤੇ ਜੋੜ ਲਿਆ ਫੋਨ ਉਹ 2 ਵਾਇਲੇਸ਼ਨਾਂ ਹੋ ਗਈਆਂ ਇੱਕ ਤਾਂ ਫੋਨ ਜੇ ਤੁਸੀਂ ਉਹਨੂੰ ਵਰਤਦੇ ਹੋ ਰਾਈਟ ਮਾਊਂਟ ਕਰਕੇ ਇੱਕ ਤਾਂ ਵੀ ਫੋਨ ਮਾਊਂਟਡ ਨਹੀਂ ਸੀ ਫੋਨ ਦੀ ਟਿਕਟ ਆ ਇੱਕ ਵਿੰਡਸ਼ੀਲਡ 'ਤੇ ਅਨਆਥੋਰਾਈਜ਼ਡ ਆਈਟਮ ਨੂੰ ਮਾਊਂਟ ਕਰਿਆ
ਉਹ ਸੈਕੰਡ ਵਾਇਓਲੇਸ਼ਨ ਹੋ ਗਈ ਰਾਈਟ। ਫੋਨ ਤੁਸੀਂ ਆਪਦੇ ਗੋਡੇ 'ਤੇ ਰੱਖਿਆ ਹੋਇਆ ਅਤੇ ਫਿਰ ਬਸ ਸਿੰਪਲ ਟੈਪ ਕਰਿਆ, ਵਾਇਓਲੇਸ਼ਨ, ਕਿਉਂਕਿ ਫਿਕਸਡ ਨਹੀਂ ਸੀਗਾ ਫੋਨ, ਸੇਮ ਜੇ ਲੱਤਾਂ ਵਿਚਾਲੇ ਰੱਖਿਆ ਹੋਇਆ ਜਿੱਥੇ ਵੀ ਆ, ਜੇ ਟੱਚ ਕਰਤਾ ਵਾਇਓਲੇਸ਼ਨ ਆ, ਕਿਉਂਕਿ ਪ੍ਰੋਪਰਲੀ ਮਾਊਂਟਡ ਨਹੀਂ ਸੀਗਾ। ਜੋ ਤੁਹਾਨੂੰ ਪਹਿਲੀ ਵਾਰੀ ਟੈਕਟ ਮਿਲਦੀ ਹੈ ਫੋਨ ਦੀ, ਉਹ ਸਿਰਫ ਫਾਈਨ ਆ ਰਾਈਟ, ਫਾਈਨ ਭਰਤਾ ਡਨ। ਜੇ ਤੁਸੀਂ ਇੱਕ ਹੋਰ ਦੁਬਾਰ ਤੋਂ ਫੋਨ ਦੀ ਟੈਕਟ ਲੈ ਲਈ, 1.5 ਕੱਟਿਆ ਜਾਣਾ, ਨਾਲੇ 60 ਡੇਜ਼ ਲਈ ਤੁਹਾਡਾ ਲਾਇਸੈਂਸ DMV ਨੇ ਸਸਪੈਂਡ ਕਰ ਦੇਣਾ ਹੈਗਾ। ਜੇ ਤੀਜੀ ਵਾਰੀ ਤੁਸੀਂ ਫਿਰ ਫੋਨ ਦੀ ਟੈਕਟ ਲੈ ਲਈ, 1.5 ਦੁਬਾਰ ਤੋਂ ਕੱਟੇ ਜਾਣਾ, ਅਤੇ ਫਿਰ ਤੁਸੀਂ 120 ਡੇਜ਼ ਲਈ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਣਾ, ਐਂਡ ਸੋ ਔਨ ਰਾਈਟ। ਸੋ ਇਹ ਮੈਸੇਜ ਕੀ ਸੈਂਡ ਕਰਨਾ ਚਾਹੁੰਦੇ ਆ ਵੀ ਗਲਤੀ ਰਿਪੀਟ ਨਾ ਕਰੋ ਰਾਈਟ। ਸੋ ਰੇਡਾਰ ਡਿਟੈਕਟਰ ਯੈਸ ਔਨਲਾਈਨ ਮਿਲਦੇ ਆ, ਯੈਸ ਈਵਨ ਲਵ ਟਰੱਕ ਸਟਾਪ 'ਤੇ ਵੀ ਮਿਲਦੇ ਨੇ, ਪਰ ਇਹ ਕਮਰਸ਼ੀਅਲ ਵਹੀਕਲ 'ਚ ਨਹੀਂ ਹੋ ਸਕਦੇ ਆਲਰਾਈਟ। ਅਤੇ ਇਹ ਵੀ ਇਹਦੇ ਨਾਲ 1.5 ਕੱਟਿਆ ਜਾਂਦਾ, ਇਸ ਨੂੰ ਰੇਡਾਰ ਡਿਟੈਕਟਰ ਦੀ ਟੈਕਟ ਮਿਲ ਜਾਵੇ, ਨਾਲੇ ਇਹ ਮਿਸਡਮੀਨਰ ਚਾਰਜ ਆ। ਸੋ ਜਿਵੇਂ 15 ਓਵਰ ਹੋ ਗਿਆ DUI, ਸੇਮ ਇਹ ਵੀ ਮਿਸਡਮੀਨਰ ਚਾਰਜ ਆ। ਅਤੇ ਜੇ ਇਹ ਰੈਗੂਲੇਸ਼ਨ ਆਪਾਂ ਰੀਡ ਕਰੀਏ, ਉਹ ਚਾਹੀ ਨਹੀਂ ਕਹਿੰਦੇ ਵੀ ਡਰਾਈਵਰ ਵਰਤਦਾ ਸੀਗਾ, ਪਲੱਗ ਲੱਗਿਆ ਹੋਇਆ ਸੀ ਕਿ ਨਹੀਂ, ਬਸ ਕਹਿੰਦੇ ਟਰੱਕ 'ਚ ਰੇਡਾਰ ਡਿਟੈਕਟਰ ਸੀ ਰਾਈਟ। ਸੋ ਜੇ ਤੁਸੀਂ ਕਹੋ ਇਹ ਤਾਂ ਕੰਮ ਵੀ ਨਹੀਂ ਕਰਦਾ, ਇਹ ਤਾਂ ਪਲੱਗ ਮੈਂ ਲਾਇਆ ਨਹੀਂ, ਇਹ ਤਾਂ ਦੂਜੇ ਮੁੰਡੇ ਦਾ, ਪਰ ਟਰੱਕ 'ਚ ਪਿਆ, ਤੁਸੀਂ ਡਰਾਈਵਰ ਹੋ, ਤੁਹਾਨੂੰ ਟੈਕਟ ਮਿਲਣੀ ਆ ਰਾਈਟ। ਰੈਗੂਲਰ ਕਾਰਾਂ 'ਚ ਲਾ ਸਕਦੇ ਹਾਂ? ਹਾਂਜੀ, ਜੇ ਨਾਨ ਕਮਰਸ਼ੀਅਲ ਵਹੀਕਲ ਆ, ਇਹ ਕੰਪਲੀਟਲੀ ਲੀਗਲ ਆ, ਬਸ ਇਹਦੇ ਵਿੱਚ ਜੈਮਿੰਗ ਵਾਲੀ ਆਪਸ਼ਨ ਨਾ ਹੋਵੇ। ਜੇ ਜੈਮਰ ਆ ਫਿਰ ਉਹ ਕਿਤੇ ਵੀ ਨਹੀਂ ਅਲਾਉਡ। ਆਲਰਾਈਟ, ਸੋ ਫਾਇਰ ਐਕਸਟਿੰਗੁਇਸ਼ਰ ਅਤੇ ਟਰਾਇੰਗਲਸ ਆਪਾਂ ਥੋੜ੍ਹੇ ਮੈਂਸ਼ਨ ਕਰੇ ਸੀਗੇ ਜਦੋਂ ਪ੍ਰੀ ਟ੍ਰਿਪ ਬਾਰੇ ਗੱਲ ਕਰਦੇ ਸੀ ਰਾਈਟ। ਥੋੜ੍ਹਾ ਹੁਣ ਡੀਟੇਲਸ ਜਾਂਦੇ ਹਾਂ, ਕਿਉਂਕਿ ਈਚ ਵਾਇਓਲੇਸ਼ਨ ਦੇ ਈਚ ਆਈਟਮ ਦੇ ਮਲਟੀਪਲ ਵਾਇਓਲੇਸ਼ਨਾਂ ਨੇ ਆਲਰਾਈਟ। ਸੋ ਫਾਇਰ ਐਕਸਟਿੰਗੁਇਸ਼ਰ ਫਰਸਟ ਆਫ ਆਲ ਟਰੱਕ 'ਚ ਹੋਣਾ ਚਾਹੀਦਾ, ਮੇਕ ਸ਼ੋਰ ਟਰੱਕ 'ਚ ਹੈਗਾ। ਸੈਕਿੰਡ, ਉਹਦੀ ਗੇਜ ਚੈੱਕ ਕਰੋ ਵੀ ਚਾਰਜ ਦਾ ਕਿ ਨਹੀਂ, ਜੇ ਗੇਜ 'ਤੇ ਆਈ ਜਾਂਦਾ ਐਮਟੀ, ਫਿਰ ਖਾਲੀ ਚੱਕਣ ਦਾ ਕੋਈ ਫਾਇਦਾ ਨਹੀਂ ਰਾਈਟ, ਨਾਲੇ ਵਾਇਓਲੇਸ਼ਨ ਆ। ਥਰਡ, ਰੈਡਲੀ ਐਕਸੈਸਿਬਲ ਹੋਵੇ ਰਾਈਟ। ਸੋ ਲੈਟਸ ਸੇ ਅਸੀਂ ਕਹੀਏ ਫਾਇਰ ਐਕਸਟਿੰਗੁਇਸ਼ਰ ਦਿਖਾਇਓ, ਤੁਸੀਂ ਪਿੱਛੇ ਚਲੇ ਗਏ, ਮੈਟਰਸ ਚੱਕਿਆ, ਕੰਬਲ ਪਰੇ ਕਰੇ, ਜੰਪਰ ਕੇਬਲਸ ਨੂੰ ਪਰੇ ਕਰਿਆ, ਓਕੇ ਉਹ ਚਾਹ ਪਿਆ ਗਾ, ਓਕੇ ਇਹ ਵਾਇਓਲੇਸ਼ਨ ਆ। ਜੇ ਇਨ ਕੇਸ ਸੱਚੀ ਉਹਦੀ ਲੋੜ ਪੈ ਜਾਵੇ ਤਾਂ ਤੁਹਾਨੂੰ ਇੰਨਾ ਕੁਛ ਕਰਨਾ ਪੈਣਾ ਫਾਇਰ ਐਕਸਟਿੰਗੁਇਸ਼ਰ ਕੱਢਣ ਲਈ ਰਾਈਟ, ਉਹ ਰੈਡਲੀ ਐਕਸੈਸਿਬਲ ਹੋਣਾ ਚਾਹੀਦਾ। ਅਤੇ ਫੋਰਥ ਵਾਇਓਲੇਸ਼ਨ, ਜੇ ਇਹ ਸਾਰਾ ਕੁਛ ਠੀਕ ਆ ਪਰ ਜਿੱਥੇ ਤੁਸੀਂ ਰੱਖਿਆ ਹੋਇਆ ਉੱਥੇ ਰੁੜਿਆ ਫਿਰਦਾ ਗਾ, ਉਹ ਵੀ ਵਾਇਓਲੇਸ਼ਨ ਆ, ਉਹ ਫਿਕਸਡ ਹੋਣਾ ਚਾਹੀਦਾ ਜਿੱਥੇ ਤੁਸੀਂ ਉਹਨੂੰ ਰੱਖਣਾ ਚਾਹੁੰਦੇ ਹੋ ਆਲਰਾਈਟ। ਜਿਹੜੇ ਟਰਾਇੰਗਲਸ ਨੇ, ਮੈਂ ਆਹ 3 ਚੀਜ਼ਾਂ ਨੂੰ ਅੰਡਰਲਾਈਨ ਕਿਉਂ ਕਰਿਆ ਹੈਗਾ, 3 ਰੈੱਡ ਅਤੇ ਟਰਾਇੰਗਲਸ ਰਾਈਟ, ਇਹ ਕਿਉਂਕਿ ਇੰਪੋਰਟੈਂਟ ਫੈਕਟਰਸ ਨੇ ਇਹ ਵਾਇਓਲੇਸ਼ਨ ਦੇ ਲਈ। ਲੈਟਸ ਸੇ ਤੁਹਾਡੇ ਟਰੱਕ ਦੇ ਵਿੱਚ 2 ਰੈੱਡ ਟਰਾਇੰਗਲ ਪਏ ਨੇ, ਵਾਇਓਲੇਸ਼ਨ, 3 ਯੈਲੋ ਟਰਾਇੰਗਲ ਪਏ ਨੇ, ਵਾਇਓਲੇਸ਼ਨ, ਕਿਉਂਕਿ ਉਹ ਰੈੱਡ ਨਹੀਂ ਹੈਗੇ ਰਾਈਟ। 3 ਰੈੱਡ ਸਕੁਏਅਰ ਪਏ ਨੇ, ਵਾਇਓਲੇਸ਼ਨ, ਕਿਉਂਕਿ ਟਰਾਇੰਗਲ ਹੋਣੇ ਚਾਹੀਦੇ ਆ। ਸੋ ਇਹ ਤਿੰਨੇ ਪੁਆਇੰਟਸ ਮੀਟ ਹੋਣੇ ਚਾਹੀਦੇ ਨੇ ਉਹ ਸੇਫਟੀ ਰਿਫਲੈਕਟਰਸ ਰੈਗੂਲੇਸ਼ਨ ਨੂੰ ਮੀਟ ਕਰਨ ਲਈ। ਇਹਦੇ ਵਾਸਤੇ ਆਪਾਂ ਲਾਈਟ ਵੀ ਯੂਜ਼ ਕਰ ਸਕਦੇ ਹਾਂ। ਲਾਈਟ ਉਹ 'ਤੇ ਹੋ ਸਕਦੀ ਆ, ਪਰ ਰਿਫਲੈਕਟਿਵ, ਅੱਜ ਲਾਈਟ ਮਿਲਦੀ ਹੈ ਜਿਹੜੀ, ਉਹਨੂੰ ਆਪਾਂ ਰੱਖ ਦਿੰਦੇ ਹਾਂ ਟ੍ਰਾਇੰਗਲ ਦੀ ਜਗ੍ਹਾ। ਹਾਂਜੀ ਲਾਈਟ ਆਪਸ਼ਨ ਆ, ਹਾਂ, ਪਰ ਉਹ ਰਿਫਲੈਕਟਿਵ ਹੋਣਾ ਜ਼ਰੂਰੀ ਆ। ਪਰਫੈਕਟ ਹੋਣਾ ਜੇ ਉਹਦੇ ਨਾਲ ਲਾਈਟ, ਉਹਦੇ ਨਾਲ ਜੇ ਲਾਈਟ ਆ ਉਹ ਤੁਸੀਂ, ਹਾਂਜੀ ਤੁਹਾਡੀ ਮਰਜ਼ੀ ਆ, ਪਰ ਕਈ ਕਰਦੇ ਇਕੱਲੀ ਲਾਈਟ ਆ ਜਾਂ ਇਕੱਲਾ ਸਰਕਲ ਸ਼ੇਪਡ ਆ, ਸ਼ੇਪ ਉਹਦੀ ਟਰਾਇੰਗਲ ਹੋਣੀ ਚਾਹੀਦੀ ਆ, ਰਿਫਲੈਕਟਿਵ ਹੋਵੇ, ਲਾਈਟ ਲਾਉਣੀ ਨਹੀਂ ਲਾਉਣੀ ਉਸ ਤੁਹਾਡੀ ਮਰਜ਼ੀ ਆ। ਅਤੇ ਇਹਦੇ ਨਾਲ ਕੀ ਹੁੰਦਾ, ਜਿਹੜੀਆਂ ਹੁਣ ਮੈਂ ਵਾਇਓਲੇਸ਼ਨਾਂ ਬਾਰੇ ਤੁਹਾਨੂੰ ਦੱਸ ਕੇ ਹਟਿਆ, ਫਾਇਰ ਐਕਸਟਿੰਗੁਇਸ਼ਰ ਨਾਲੇ ਟਰਾਇੰਗਲਸ ਵਾਲੀਆਂ, ਇਹਨਾਂ 'ਚੋਂ ਜੇ ਇੱਕ ਵੀ ਤੁਹਾਡੇ ਵਾਇਓਲੇਸ਼ਨ ਸਾਨੂੰ ਲੱਭ ਗਈ, ਉਹਦੇ ਨਾਲ ਫੇਲੀਅਰ ਟੂ ਇੰਸਪੈਕਟ ਵਾਇਓਲੇਸ਼ਨ ਵੀ ਐਡ ਹੋ ਜਾਣੀਆਂ, ਕਿਉਂਕਿ ਇਹ ਵਾਇਓਲੇਸ਼ਨ ਕੀ ਕਹਿੰਦੇ ਆ ਵੀ ਜੇ ਡਰਾਈਵਰ ਨੇ ਚੱਜ ਨਾਲ ਪ੍ਰੀ ਟ੍ਰਿਪ ਕਰਿਆ ਹੁੰਦਾ, ਇਹ ਵਾਇਓਲੇਸ਼ਨ ਲੱਭਣੀ ਨਹੀਂ ਸੀਗੀ ਰਾਈਟ। ਸੋ ਇੱਕ ਗਲਤੀ ਨਾਲ 2 ਵਾਇਓਲੇਸ਼ਨਾਂ ਮਿਲਦੀਆਂ ਨੇ। ਸਿਲੰਡਰ ਦਾ ਕਈ ਸਿਲੰਡਰ ਛੋਟੇ ਮਿਲਦੇ ਆ ਜੀ, ਫਾਇਰ ਵਾਲੇ, ਹਾਂਜੀ ਕੈਪੈਸਿਟੀ ਹੁੰਦੀ ਵੀ ਇੰਨੇ ਦਾ ਵੱਡਾ ਚਾਹੀਦਾ, ਜਿਵੇਂ ਕਈ ਕਾਸਕੋ ਦੇ ਛੋਟੇ ਮਿਲਦੇ ਆ, ਹਾਂਜੀ ਉਹ ਆਪਾਂ ਯੂਜ਼ ਕਰ ਸਕਦੇ ਹਾਂ ਕਿ ਟਰੱਕ ਵਾਸਤੇ ਕਮਰਸ਼ੀਅਲ ਵੱਡਾ ਕੋਈ
ਹਾਂਜੀ ਲਿਮਿਟ ਹੈਗੀ ਆ ਮੈਂ ਤੁਹਾਨੂੰ ਐਗਜ਼ੈਕਟ ਤੁਹਾਨੂੰ ਬਾਅਦ ਚੋਂ ਨੰਬਰ ਦੇ ਦੂੰਗਾ ਐਗਜ਼ੈਕਟ ਰੇਟਿੰਗ ਹੈਗੀ ਆ ਵੀ ਟਰੱਕਸ 'ਚ ਕਿੰਨੀ ਚਾਹੀਦੀ ਆ ਜਿਵੇਂ ਜਿਹੜੇ ਟੈਂਕਰ ਹੋ ਗਏ ਉਹਨਾਂ ਨੂੰ ਜਾਂ ਸਕੂਲ ਬੱਸਾਂ ਹੋ ਗਈਆਂ ਉਹਨਾਂ ਨੂੰ ਥੋੜ੍ਹੇ ਵੱਡੇ ਰਿਕੁਆਇਰਡ ਹੁੰਦੇ ਆ ਪਰ ਮੈਂ ਤੁਹਾਨੂੰ ਹਾਂਜੀ ਇਹਦੇ ਬਾਰੇ ਐਗਜ਼ੈਕਟ ਨੰਬਰ ਦੇ ਦੂੰਗਾ ਦੂਜਾ ਮੇਰਾ ਇਹਦੇ ਤੇ ਕੁਐਸਚਨ ਸੀਗਾ ਜਦੋਂ ਐਮਟੀ ਹੋ ਗਿਆ ਤੇ ਫਾਇਰ ਐਗਜ਼ਾਸਟਰ ਹਾਂਜੀ ਤੇ ਉਹ ਇਹਦਾ ਇਹ ਵੀ ਕੋਈ ਲਾਭ ਆ ਵੀ ਤੁਸੀਂ ਉਹਨੂੰ ਡਿਸਪੋਜ਼ ਆਫ ਕਿਵੇਂ ਕਰਨਾ ਕਿ ਦੇ ਕੈਨ ਥਰੋ ਇਟ ਇਨ ਐਨੀ ਟ੍ਰੈਸ਼ ਕੈਨ ਉਹਦੇ ਬਾਰੇ ਨਹੀਂ ਮੈਨੂੰ ਪਤਾ ਕਿਉਂਕਿ ਉਹ ਅਸੀਂ ਨਹੀਂ ਇਨਫੋਰਸ ਕਰਦੇ ਠੀਕ ਡਿਸਪੋਜ਼ਲ ਪ੍ਰੋਸੈਸ ਬਿਕਾਜ਼ ਮੇਰੀ ਨੌਲੇਜ ਮੁਤਾਬਕ ਐਵਰੀ ਟਾਈਮ ਯੂ ਹੈਵ ਸਟਫ ਦੈਟ ਲਾਈਕ ਦੈਟ ਜਿਹਦੇ ਚ ਕੋਈ ਮਟੀਰੀਅਲ ਆ ਕੋਈ ਪੁੱਟ ਅ ਫਾਇਰ ਆਫ ਹਾਂਜੀ ਉਹਨੂੰ ਤੁਸੀਂ ਫਿਰ ਪ੍ਰੋਪਰਲੀ ਡਿਸਪੋਜ਼ ਆਫ ਕਰਨਾ ਪੈਂਦਾ ਤੁਹਾਨੂੰ ਠੀਕ ਆ ਉਹ ਤੁਹਾਨੂੰ ਸ਼ਾਇਦ ਜਿਹੜੇ ਸਿਟੀ ਡਿਸਪੋਜ਼ਲ ਵਾਲੇ ਆ ਉਹਨਾਂ ਤੋਂ ਇਨਫੋਰਮੇਸ਼ਨ ਮਿਲ ਸਕਦੀ ਆ ਆਲਰਾਈਟ ਹੋਰ ਕੋਈ ਹਾਂਜੀ ਜਿਹੜਾ ਉਹ ਖਾਲੀ ਹੋ ਜਾਂਦਾ ਨਹੀਂ ਫਾਇਰ ਐਕਸਟੈਂਸ਼ਨ ਹੈ ਹਾਂਜੀ ਉਹ ਤੁਸੀਂ ਜਿਵੇਂ ਬ੍ਰਾਂਡ ਕੋ ਇੱਥੇ ਪਲੇਸਾਂ ਹੈਗੀਆਂ ਨੇ ਫਾਇਰ ਐਕਸਟੈਂਸ਼ਨ ਉੱਥੋਂ ਜਾ ਕੇ ਤੁਸੀਂ ਉਹਨਾਂ ਨੂੰ ਦੁਬਾਰਾ ਸੀਲ ਲਵਾ ਕੇ ਭਰਾ ਸਕਦੇ ਆ ਹਾਂਜੀ। ਦੁਬਾਰਾ ਯੂਜ਼ ਕਰ ਸਕਦੇ ਆ ਹਾਂਜੀ ਉਹ ਤੁਹਾਨੂੰ ਸਟicker ਲਾ ਦਿੰਦੇ ਹਾਂਜੀ ਜੇ ਤੁਹਾਨੂੰ ਲੱਗਦਾ ਵੀ ਰੀਯੂਜ਼ ਹੋ ਜਾਂਦਾ ਉਹ ਭਰ ਲੈਂਦੇ ਆ। ਹਾਂਜੀ ਇੱਕ ਗੁੱਡ ਪੁਆਇੰਟ ਆ ਤੁਸੀਂ ਬ੍ਰਿੰਗ ਅਪ ਕਰਿਆ ਥੈਂਕ ਯੂ ਮੈਂ ਵੀ ਵੇਖਿਆ ਕਿ ਬਣਾ ਕੇ ਲਿਆਂਦੇ ਨੇ ਹਾਂਜੀ ਜੇ ਤੁਹਾਨੂੰ ਲੱਗਦਾ ਜਿਹੜਾ ਐਕਚੁਅਲ ਸਿਲੰਡਰ ਆ ਉਹ ਉਹ ਹਾਂਜੀ ਹਾਂਜੀ ਦੁਬਾਰਾ ਸਟੈਪ ਲਾ ਮਾਰਦੇ ਆ ਉਹ ਕਾਰਡ ਤੇ ਦੁਬਾਰਾ ਪਾਣੀ 1 ਈਅਰ ਦੀ ਹੁੰਦੀ ਹੈ ਜੀ ਹੁੰਦੇ ਆ ਓਵਰ ਐਕਸਪਲੋਰੇਸ਼ਨ ਅਸੀਂ ਮੇਨਲੀ ਜਿਵੇਂ ਸਕੂਲ ਬੱਸਾਂ ਲਈ ਇਨਫੋਰਸ ਕਰਦੇ ਹਾਂ ਟਰੱਕ ਦੇ ਵਿੱਚ ਮੇਨਲੀ ਹੋਵੇ ਕੰਮ ਕਰਦਾ ਹੋਵੇ ਟਿਪੀਕਲੀ ਗੁੱਡ ਇਨਫ ਹੁੰਦਾ ਸਾਡੇ ਲਈ ਯਾ ਉਹ ਯਾ ਪਰ ਆਪਣੀ ਗੱਲ ਵਿੱਚ ਸੀ ਜੇ ਸਿਲੰਡਰ ਤੁਹਾਡਾ ਗੁੱਡ ਕੰਡੀਸ਼ਨ ਦੇ ਵਿੱਚ ਆ ਟੁੱਟਿਆ ਨਹੀਂ ਲੀਕ ਨਹੀਂ ਉਹਨੂੰ ਭਰਾ ਲਓ ਰਾਈਟ ਥੋੜ੍ਹੇ ਪੈਸੇ ਬਚ ਜਾਂਦੇ ਆ ਨਵਾਂ ਐਕਸਟਿੰਗੁਇਸ਼ਰ ਲੈਣ ਨਾਲੋਂ ਆਲਰਾਈਟ ਵਿਡਥ ਤੇ ਲੈਂਥ ਇਹ ਆਪਾਂ ਵੱਧ ਡੀਟੇਲ 'ਚ ਬਾਹਰ ਜਾ ਕੇ ਗੱਲ ਕਰਾਂਗੇ ਜਦੋਂ ਆਪਾਂ ਇਨਸਪੈਕਸ਼ਨ ਕਰਾਂਗੇ ਉੱਥੇ ਦਿਖਾ ਕੇ ਸਮਝਾਉਣਾ ਥੋੜ੍ਹਾ ਈਜ਼ੀਅਰ ਹੋਊਗਾ ਪਰ ਬਰੀਫਲੀ ਦੱਸ ਦਿੰਦਾ ਵੀ ਤੁਹਾਡਾ ਟਰੱਕ ਸਿਰਫ 102 ਇੰਚਸ ਮੈਕਸਿਮਮ ਉਹ ਚੌੜਾ ਹੋ ਸਕਦਾ ਅਤੇ 65 ਫੀਟ ਤੋਂ ਲੰਬਾ ਨਹੀਂ ਹੋ ਸਕਦਾ ਅਤੇ ਕਈ ਐਗਜ਼ੈਂਪਸ਼ਨ ਹੈਗੇ ਨੇ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਬਾਹਰ ਜਾ ਕੇ ਆਲਰਾਈਟ ਸੋ ਆ QR ਕੋਡ ਤੁਸੀਂ ਸਕੈਨ ਕਰ ਸਕਦੇ ਹੋ ਇਹ ਡਾਇਰੈਕਟ ਲਿੰਕ ਲਾਈਟਾਂ ਤੇ ਰਿਫਲੈਕਟਿਵ ਟੇਪ ਦੇ ਰੈਗੂਲੇਸ਼ਨਸ ਲਈ ਆਲਰਾਈਟ ਸੋ ਕਿਹੜੀ ਲਾਈਟ ਕਿੱਥੇ ਲਾਉਣੀ ਆ ਕਿਹੜੇ ਕਲਰ ਦੀ ਹੋਣੀ ਚਾਹੀਦੀ ਆ ਕਿਹੋ ਜਿਹੀ ਟੇਪ ਰਿਕੁਆਇਰਡ ਆ ਕਿੱਥੇ ਟੇਪ ਲਾਉਣੀ ਆ ਰਾਈਟ ਅਤੇ ਨਾਲ ਉਹਨਾਂ ਨੇ ਫੋਟੋਜ਼ ਵੀ ਪ੍ਰੋਵਾਈਡ ਕਰੀਆਂ ਨੇ ਵੀ ਕਈ ਵਾਰੀ ਪੜ੍ਹ ਕੇ ਨਹੀਂ ਸਮਝ ਲੱਗਦੀ ਰਾਈਟ ਨਾਲ ਫੋਟੋਜ਼ ਨੇ ਤੁਸੀਂ ਦੇਖ ਸਕਦੇ ਹੋ ਓਕੇ ਇੱਥੇ ਹੋਣੇ ਚਾਹੀਦੇ ਆ ਆਲਰਾਈਟ ਇਹ ਵਨ ਆਫ ਦੋਜ਼ ਵਾਇਓਲੇਸ਼ਨਸ ਆ ਵੀ ਇੱਕ ਲਾਈਟ ਇੱਕ ਮਾਰਕਰ ਖਰਾਬ ਆ ਇੱਧਰੋਂ ਟੇਪ ਥੋੜ੍ਹੀ ਪਾਟੀ ਹੋਈ ਆ ਬੜਾ ਬਿਗ ਡੀਲ ਤਾਂ ਹੈ ਨਹੀਂ ਰਾਈਟ ਪਰ ਤੁਸੀਂ ਸਾਨੂੰ ਬਹਾਨਾ ਦੇ ਦਿੰਦੇ ਹੋ ਟਰੱਕ ਰੋਕਣ ਲਈ ਰਾਈਟ ਸੋ ਜੇ ਸਾਰਾ ਕੁਛ ਪਰਫੈਕਟ ਆ certainly better ਆ ਸਾਰਿਆਂ ਨੇ ਕਰ ਲਿਆ ਸਕੈਨ alright few ਹੋਰ common violations so license related right make sure ਜਿਹੜਾ ਵੀ combination ਆ ਤੁਹਾਡੇ ਕੋਲੇ ਉਹਦੇ proper endorsement ਹੈਗੇ ਨੇ let's say ਕਦੇ ਗ੍ਰੈਮਵੇ ਵਾਲੇ ਕਹਿਣ ਸਾਡੇ ਆ ਡਬਲਸ ਨੂੰ ਮੂਵ ਕਰ ਦਿਓ ਤੁਹਾਡੇ ਕੋਲ ਡਬਲਸ ਵਾਲਾ endorsement ਹੋਣਾ ਚਾਹੀਦਾ ਰਾਈਟ ਤੁਹਾਡੇ ਕੋਲੇ ਟੈਂਕਰ ਨੇ ਚਾਹੇ ਹੈਜ਼ਮੈਟ ਹੋਵੇ ਜਾਂ ਨਾ ਹੋਵੇ ਜੇ ਟੈਂਕ ਟ੍ਰੇਲਰ ਆ ਤੁਹਾਨੂੰ ਟੈਂਕ ਇੰਡੋਰਸਮੈਂਟ ਚਾਹੀਦਾ ਰਾਈਟ ਅਤੇ ਹੋਰ ਵੀ ਕਾਫੀ ਇੰਡੋਰਸਮੈਂਟ ਹੁੰਦੇ ਨੇ ਮੇਕ ਸ਼ੋਰ ਜਿਹੜੀ ਵਹੀਕਲ ਨੂੰ ਤੁਸੀਂ ਡਰਾਈਵ ਕਰਨਾ ਤੁਸੀਂ ਉਹਦੇ ਲਈ ਪ੍ਰੋਪਰਲੀ ਇੰਡੋਰਸਡ ਹੋ ਰਿਸਟ੍ਰਿਕਸ਼ਨਸ ਕਈ ਕਾਮਨ ਰਿਸਟ੍ਰਿਕਸ਼ਨ ਜਿਹੜੇ ਆ ਇੱਕ ਤਾਂ ਐਨਕਾਂ ਰਾਈਟ ਜੇ DMV ਨੇ ਤੁਹਾਨੂੰ ਕਿਹਾ ਵੀ ਨਿਗਾਹ ਵਾਲੀ ਐਨਕ ਲੱਗੀ ਹੋਣੀ ਚਾਹੀਦੀ ਆ ਉਹ ਐਂ ਨਹੀਂ ਹੈਗਾ ਵੀ ਮੈਂ ਸਿਰਫ ਰਾਤ ਨਹੀਂ ਲਾਉਂਦਾ ਹੁੰਦਾ ਜਾਂ ਮੈਂ ਕਦੇ ਕਦੇ ਲਾਉਂਦਾ ਜੇ ਤੁਸੀਂ ਰਿਸਟ੍ਰਿਕਟਡ ਹੋ ਤੁਸੀਂ ਬਿਹਾਈਂਡ ਦ ਵੀਲ ਹੋ ਉਹ ਤੁਹਾਡੇ ਲੱਗੀ ਹੋਣੀ ਚਾਹੀਦੀ ਆ ਨਹੀਂ ਟਿਕਟ ਆ ਨਾਲੇ ਆਊਟ ਆਫ ਸਰਵਿਸ ਹੋ ਆਲਰਾਈਟ ਕਈ ਹੋਰ ਰਿਸਟ੍ਰਿਕਸ਼ਨ ਹੁੰਦੇ ਆ ਜਿਵੇਂ ਤੁਸੀਂ ਮੈਨੂਅਲ ਟਰਾਂਸਮਿਸ਼ਨ ਨਹੀਂ ਚਲਾ ਸਕਦੇ ਸਿਰਫ ਆਟੋਮੈਟਿਕ ਟਰੱਕ ਚਲਾ ਸਕਦੇ ਹੋ ਉਹ ਵੀ ਜੇ ਅਸੀਂ ਤੁਹਾਨੂੰ ਮੈਨੂਅਲ ਟਰੱਕ 'ਚ ਰੋਕ ਲਈਏ ਆਊਟ ਆਫ ਸਰਵਿਸ ਰਾਈਟ ਕਈ ਹੋਰ ਨਿੱਕੇ ਮੋਟੇ ਰਿਸਟ੍ਰਿਕਸ਼ਨ ਵੀ ਹੈਗੇ ਕਈਆਂ ਨੂੰ ਹੁੰਦਾ ਵੀ ਸਟੀਅਰਿੰਗ ਵੀਲ 'ਤੇ ਨੌਬ ਲੱਗਿਆ ਹੋਣਾ ਚਾਹੀਦਾ ਇੱਕ ਹੋਰ ਮੇਜਰ ਰਿਸਟ੍ਰਿਕਸ਼ਨ ਆ ਜਿਹੜੇ ਕਾਫੀ ਆਪਾਂ ਕਨਫਿਊਜ਼ ਕਰ ਲੈਂਦੇ ਹਾਂ ਉਹ ਹੈਗਾ ਜਿਹੜਾ ਇੰਟਰਾ ਸਟੇਟ ਰਿਸਟ੍ਰਿਕਸ਼ਨ ਰਾਈਟ ਉਹ ਜਿਹੜੇ 21 ਤੋਂ ਛੋਟੇ ਡਰਾਈਵਰ ਨੇ ਨਿੱਕੀ ਉਮਰ ਵਾਲੇ ਰਾਈਟ ਛੋਟੀ ਉਮਰ ਵਾਲੇ ਆ ਉਹ ਤਾਂ ਹੈਗੀ ਆ ਰਿਸਟ੍ਰਿਕਟਡ ਪਰ ਕਈ ਜਿਹੜੇ ਵੱਡੇ ਨੇ ਉਹ ਵੀ ਉਹਨਾਂ 'ਤੇ ਵੀ ਇੰਟਰਾ ਸਟੇਟ ਰਿਸਟ੍ਰਿਕਸ਼ਨ ਕਈ ਵਾਰੀ ਲੱਗਿਆ ਹੁੰਦਾ ਰਾਈਟ ਸੋ
ਆਏ ਨਾ ਸੋਚਿਓ ਮੈਂ ਹੁਣ 21 ਸਾਲਾਂ ਦਾ ਹੋ ਗਿਆ, ਹੁਣ ਮੈਂ ਕਿਤੇ ਵੀ ਜਾ ਸਕਦਾ ਆਟੋਮੈਟਿਕਲੀ, ਉਹ DMV ਤੋਂ ਕਨਫਰਮ ਕਰੋ ਮੈਂ ਹੁਣ ਇੰਟਰਸਟੇਟ ਹੋ ਗਿਆ ਕਿ ਨਹੀਂ, ਰਾਈਟ। ਅਤੇ ਇੰਟਰਾਸਟੇਟ ਅਤੇ ਇੰਟਰਸਟੇਟ ਦੇ ਵਿੱਚ ਕੀ ਫਰਕ ਆ? ਸੋ ਇੰਟਰਾਸਟੇਟ ਦਾ ਮਤਲਬ ਆ ਵੀ ਲੋਡ ਸਿਰਫ ਕੈਲੀਫੋਰਨੀਆ ਦੇ ਵਿੱਚ ਹੀ ਹੈ, ਰਾਈਟ। ਕੈਲੀਫੋਰਨੀਆ ਤੋਂ ਹੀ ਚੱਕਿਆ, ਕੈਲੀਫੋਰਨੀਆ 'ਚ ਹੀ ਲੋਡ ਐਂਡ ਹੋ ਗਿਆ, ਉਹ ਹੋ ਗਿਆ ਇੰਟਰਾਸਟੇਟ। ਇੰਟਰਸਟੇਟ ਹੋ ਗਿਆ ਵੀ ਲੋਡ ਨੇ ਸਟੇਟ ਲਾਈਨ ਨੂੰ ਕ੍ਰਾਸ ਕਰਨਾ, ਰਾਈਟ। ਅਤੇ ਗੱਲ ਧਿਆਨ ਨਾਲ ਸੁਣੋ, ਲੋਡ ਨੇ ਸਟੇਟ ਲਾਈਨ ਕ੍ਰਾਸ ਕਰਨਾ, ਰਾਈਟ। ਮੈਂ ਇਹ ਨਹੀਂ ਕਿਹਾ ਕਿਹੜੇ ਟਰੱਕ ਨੇ ਕਰਨਾ, ਕਿਹੜਾ ਡਰਾਈਵਰ ਲੈ ਕੇ ਜਾਊਗਾ, ਇਹ ਲੋਡ ਨੇ ਸਟੇਟ ਨੂੰ ਕ੍ਰਾਸ ਕਰਨਾ। ਸੋ ਲੈਟਸ ਸੇ ਫੋਰ ਐਗਜ਼ਾਮਪਲ ਕਿਸੇ ਕੰਪਨੀ ਨੂੰ ਪਤਾ ਵੀ ਆਹ ਮੁੰਡਾ ਇਹਦੇ ਕੋਲ ਇੰਟਰਾ ਸਟੇਟ ਰਿਸਟ੍ਰਿਕਸ਼ਨ ਆ, ਜਾਂ ਇਹ 20 ਸਾਲਾਂ ਦਾ ਹੀ ਆ, ਰਾਈਟ। ਇੱਕ ਲੋਡ ਤੁਸੀਂ ਚੱਕਿਆ ਫਰੈਜ਼ਨੋ ਤੋਂ, ਉਹ ਜਾਣਾ ਐਰੀਜ਼ੋਨਾ, ਰਾਈਟ। ਤੁਸੀਂ ਇਹਨੂੰ ਕਹਤਾ ਵੀ ਇਹਨੂੰ ਤੂੰ ਬਾਰਸਟੋ ਜਾਂ ਨੀਰੋਜ਼ ਤੱਕ ਲੈ ਜਾ, ਉੱਥੋਂ ਇੱਕ ਹੋਰ ਮੁੰਡਾ ਆਊਗਾ, ਉਹ ਇੰਟਰਸਟੇਟ ਆ, ਉਹ ਇਹਨੂੰ ਐਰੀਜ਼ੋਨਾ ਲੈ ਜਾਊਗਾ। ਇਹ ਵਾਇਓਲੇਸ਼ਨ ਆ, ਡਰਾਈਵਰ ਨੇ ਆਊਟ ਆਫ ਸਰਵਿਸ ਹੋ ਜਾਣਾ, ਨਾਲੇ ਉਹਨੂੰ ਟਿਕਟ ਮਿਲ ਜਾਣੀ ਆ ਆਪਦੇ ਰਿਸਟ੍ਰਿਕਸ਼ਨ ਨੂੰ ਡਿਸਓਬੇ ਕਰਨ ਲਈ। ਕਈ ਵਾਰੀ ਕੰਪਨੀ ਵਾਲੇ ਫੋਨ ਕਰ ਲੈਂਦੇ ਆ ਵੀ ਨਹੀਂ ਇਹਨੇ ਕਿਹੜਾ ਜਾਣਾ ਸੀ ਐਰੀਜ਼ੋਨਾ, ਇਹ ਤਾਂ ਕੈਲੀਫੋਰਨੀਆ ਸੀ ਆ, ਪਰ ਉਹ ਲੋਡ ਨੇ ਜਾਣਾ, ਸੋ ਇਹ ਡਰਾਈਵਰ ਉਹਨੂੰ ਟੱਚ ਵੀ ਨਹੀਂ ਕਰ ਸਕਦਾ, ਆਲਰਾਈਟ। ਅਤੇ ਕਈ ਲੋਡਸ ਨੇ ਪਰ ਉਹ ਐਗਜ਼ੈਂਪਟ ਨੇ, ਰਾਈਟ। ਸੋ ਜਿਵੇਂ ਐਮਾਜ਼ੋਨ ਦੇ ਲੋਡ ਹੋ ਗਏ, ਈਵਨ ਦੋ ਉਹ ਕੈਲੀਫੋਰਨੀਆ 'ਚ ਹੀ ਰਹਿੰਦੇ ਨੇ, ਉਹ ਇੰਟਰਸਟੇਟ ਮੰਨੇ ਜਾਂਦੇ ਆ। ਸੋ ਤੁਸੀਂ ਕਹਿੰਦੇ ਹੋ ਮੈਂ ਤਾਂ ਲੋਕਲ ਚੱਲਦਾ, ਪਰ ਐਮਾਜ਼ੋਨ ਵਾਲੇ ਲੋਡ ਨੇ, ਤੁਹਾਡੇ ਕੋਲ ਇੰਟਰਸਟੇਟ ਰਿਸਟ੍ਰਿਕਸ਼ਨ ਨਹੀਂ ਹੋ ਸਕਦਾ। ਸੇਮ ਜੇ US ਮੇਲ ਤੁਸੀਂ ਮੂਵ ਕਰਦੇ ਹੋ, ਉਹਦੇ ਲਈ ਵੀ ਉਹ ਵੀ ਇੰਟਰਸਟੇਟ ਆ। ਅਤੇ ਜਿਹੜੇ 86 ਕੰਟੇਨਰ ਹੋ ਗਏ, ਰਾਈਟ, ਜਿਹੜੇ ਫੋਰਡ ਤੋਂ ਆਉਂਦੇ ਨੇ, ਓਕਲੈਂਡ ਹੋ ਗਿਆ, ਲੌਂਗ ਬੀਚ ਹੋ ਗਏ, ਕੋਈ ਵੀ ਕੰਟੇਨਰ ਜਿਹੜੇ ਸ਼ਿਪ 'ਤੇ ਜਾਣੇ ਆ, ਉਹ ਇੰਟਰਨੈਸ਼ਨਲ ਲੋਡ ਨੇ, ਅਤੇ ਅਸੀਂ ਉਹਨਾਂ ਨੂੰ ਫਿਰ ਇੰਟਰਸਟੇਟ ਹੀ ਮੰਨਦੇ ਹਾਂ, ਰਾਈਟ। ਮੈਡੀਕਲ ਤੁਹਾਡਾ ਐਕਸਪਾਇਰਡ ਨਾ ਹੋਵੇ, ਕਿਉਂਕਿ ਇਹ ਵੀ ਆਊਟ ਆਫ ਸਰਵਿਸ ਆ, ਨਾਲੇ ਟਿਕਟ ਆ, ਰਾਈਟ। ਤੁਹਾਡਾ ਸਟੈਟਸ ਵੈਲਿਡ ਹੋਵੇ, ਜੇ ਤੁਹਾਨੂੰ ਕੋਈ ਸਸਪੈਂਸ਼ਨ, ਤੁਹਾਨੂੰ ਪਤਾ ਸਸਪੈਂਸ਼ਨ ਕੋਈ ਲੱਗੀ ਹੋਈ ਆ, ਕਦੇ ਕੋਈ DUI ਮਿਲੀ ਸੀ, ਮੇਕ ਸ਼ੋਰ ਸਾਰਾ ਕੁਛ ਕਲੀਅਰਡ ਹੋਵੇ ਬਿਫੋਰ ਤੁਸੀਂ ਟਰੱਕ ਚਲਾਓ, ਰਾਈਟ। ਅਤੇ ਸਿਰਫ ਤੁਹਾਨੂੰ ਨਹੀਂ ਹਰਟ ਹੋਣਾ ਡਰਾਈਵਰ ਨੂੰ, ਇਹ ਨਾਲ ਕੰਪਨੀ ਨੂੰ ਵੀ ਹਰਟ ਹੋਊਗਾ, ਰਾਈਟ। ਸੋ ਲੈਟਸ ਸੇ ਕਿਸੇ ਡਰਾਈਵਰ ਦਾ ਮੈਡੀਕਲ ਐਕਸਪਾਇਰਡ ਆ, ਡਰਾਈਵਰ ਨੂੰ ਟਿਕਟ ਮਿਲਣੀ ਆ ਐਕਸਪਾਇਰਡ ਮੈਡੀਕਲ ਲਈ, ਡਰਾਈਵਰ ਨੇ ਆਊਟ ਆਫ ਸਰਵਿਸ ਹੋ ਜਾਣਾ, ਸਾਡੇ ਕੋਲ ਟੈਕਨੀਕਲੀ ਅਥੋਰਿਟੀ ਹੈਗੀ ਆ ਇੰਪਾਊਂਡ ਕਰਨ ਲਈ, ਜੇ ਸਾਨੂੰ ਲੱਗੇ ਵੀ ਇਸ ਸਿਚੁਏਸ਼ਨ 'ਚ ਇੰਪਾਊਂਡ ਬਣਦਾ। ਨਾਲੇ ਕੰਪਨੀ ਨੂੰ 14606A ਦੀ ਵਾਇਓਲੇਸ਼ਨ ਮਿਲ ਜਾਣੀ ਆ ਵੀ ਉਹਨਾਂ ਨੇ ਇਹ ਡਰਾਈਵਰ ਨੂੰ ਟਰੱਕ ਚਲਾਉਣ ਦਿੱਤਾ ਐਕਸਪਾਇਰਡ ਮੈਡੀਕਲ ਦੇ ਨਾਲ। ਅਤੇ ਜਿਹੜਾ 14606A ਆ, ਇਹ ਵੀ ਮਿਸਡਮੀਨਰ ਆ। ਸੋ ਇਹ ਵੀ ਕ੍ਰਾਈਮ ਆ ਕੰਪਨੀ ਲਈ, ਜੇ ਉਹ ਤੁਹਾਨੂੰ ਕਹਿ ਦੇਣਾ ਵੀ ਕੋਈ ਨਾ ਇੱਕ ਗੇੜਾ ਲਾਇਆ, ਰਾਈਟ। ਸੋ ਕੈਲੀਫੋਰਨੀਆ ਰੈਜ਼ੀਡੈਂਟ ਜਾਂ ਕੋਈ ਵੀ ਸਟੇਟ ਹੋ ਗਈ, ਰਾਈਟ, ਜਿਹੜੀ ਸਟੇਟ 'ਚ ਤੁਸੀਂ ਰਹਿੰਦੇ ਹੋ, ਤੁਹਾਡੇ ਕੋਲ ਉਹੀ ਸਟੇਟ ਦਾ ਲਾਇਸੈਂਸ ਹੋਣਾ ਚਾਹੀਦਾ ਗਾ, ਆਲਰਾਈਟ। ਸੋ ਆਪਣੀ ਕਮਿਊਨਿਟੀ 'ਚ pretty common ਆ, ਰਾਈਟ, ਨਿਊਯਾਰਕ ਲਾਇਸੈਂਸ ਆ, ਰਹਿੰਦੇ ਫਰੈਜ਼ਨੋ ਆ, ਜਿੱਥੇ ਬੇਕਰਸਫੀਲਡ, ਰਾਈਟ। ਸੋ ਜੇ ਅਸੀਂ ਪਤਾ ਕਰ ਲਿਆ ਵੀ ਤੁਹਾਡਾ ਰੈਜ਼ੀਡੈਂਸ ਹੈ ਕਿੱਥੇ ਆ, ਅਤੇ ਲਾਇਸੈਂਸ ਤੁਸੀਂ ਕੋਈ ਡਿਫਰੈਂਟ ਸਟੇਟ ਦਾ ਪ੍ਰੈਜ਼ੈਂਟ ਕਰੀ ਜਾਂਦੇ ਹੋ, ਟਿਕਟ ਆ, ਆਊਟ ਆਫ ਸਰਵਿਸ ਆ, ਕੰਪਨੀ ਨੂੰ 14606A ਮਿਲੂ, ਅਤੇ ਨਾਲੇ ਟਰੱਕ ਇੰਪਾਊਂਡ ਹੋ ਜਾਣਾ, ਰਾਈਟ। ਅਤੇ ਕਈ ਕਹਿਣਗੇ ਵੀ ਠੀਕ ਆ ਹੁਣ ਅਸੀਂ ਬੈਕ ਮੂਵ ਹੋ ਹੀ ਜਾਣਾ ਗਾ, ਪਰ ਕਰੰਟਲੀ ਤੁਸੀਂ ਜਿਹੜੀ ਸਟੇਟ 'ਚੋਂ, ਅਸੀਂ ਸਿਰਫ ਉਹਨੂੰ ਹੀ ਮੰਨਦੇ ਹਾਂ, ਫਿਊਚਰ ਪਲਾਨਸ ਨਹੀਂ ਮੰਨਦੇ, ਜਾਂ ਹਜੇ ਤਾਂ 6 ਮਹੀਨੇ ਹੋਇਆ ਸਾਨੂੰ ਆਇਆਂ ਨੂੰ, ਤੁਸੀਂ ਇੱਥੇ ਐਸਟੈਬਲਿਸ਼ ਹੋ ਗਏ, ਇੱਥੋਂ ਦਾ ਲਾਇਸੈਂਸ ਚਾਹੀਦਾ ਹੁਣ, ਆਲਰਾਈਟ। ਅਨਆਥੋਰਾਈਜ਼ਡ ਪੈਸੇਂਜਰ, ਸੋ ਲੈਟਸ ਸੇ ਤੁਸੀਂ ਇਕੱਲੇ ਹੀ ਚੱਲਦੇ ਹੋ, ਚਾਹੇ ਈਵਨ ਟੀਮ ਵੀ ਚੱਲਦੇ ਹੋ, ਰਾਈਟ। ਸੋ ਡਰਾਈਵਰ ਹੋ ਗਿਆ, ਕੋ ਡਰਾਈਵਰ ਹੋ ਗਿਆ, ਪਿੱਛੇ ਇੱਕ ਤੀਜਾ ਪਰਸਨ ਬੈਠਾ, ਰਾਈਟ। ਅਸੀਂ ਪੁੱਛੀਏ ਵੀ ਇਹ ਕੌਣ ਆ, ਉਹ ਅਸੀਂ ਸੈਕਰਮੈਂਟੋ ਚੱਲੇ ਸੀਗੇ, ਇਹ ਕਹਿੰਦਾ ਰਾਤ ਸਾਨੂੰ ਮੈਨੂੰ ਫਰੈਜ਼ਨੋ ਉਤਾਰ ਦੀ, ਆਲਰਾਈਟ, ਠੀਕ ਆ। ਇਹਦੀ ਪਰਮਿਸ਼ਨ ਸਲਿੱਪ ਕਿੱਥੇ ਆ? ਉਹ ਤਾਂ ਹੈ ਨਹੀਂ ਸਾਡੇ ਕੋਲ, ਵਾਇਓਲੇਸ਼ਨ। ਜੇ ਤੁਸੀਂ ਪੈਸੇਂਜਰ ਕਮਰਸ਼ੀਅਲ ਵਹੀਕਲਸ ਲੈ ਕੇ ਜਾਣਾ, ਜਿਹੜਾ ਕੋ ਡਰਾਈਵਰ ਨਹੀਂ ਹੈਗਾ, ਉਹਦੇ ਲਈ ਕੰਪਨੀ ਤੋਂ ਪਰਮਿਸ਼ਨ ਸਲਿੱਪ ਚਾਹੀਦੀ ਆ, ਫਲਾਨਾ ਬੰਦਾ ਇਸ ਡਰਾਈਵਰ ਦੇ ਨਾਲ ਇਸ ਟਰੱਕ ਦੇ ਵਿੱਚ ਇਸ ਰਾਊਟ 'ਤੇ ਅਸੀਂ ਆਥੋਰਾਈਜ਼ ਕਰਦੇ ਹਾਂ ਵੀ ਇਹ ਜਾ ਸਕਦਾ ਗਾ, ਆਲਰਾਈਟ। ਜੇ ਤੁਹਾਡੇ ਕੋਲ ਪਰਮਿਸ਼ਨ ਸਲਿੱਪ ਹੈ ਨਹੀਂ, ਫਿਰ ਵਾਇਓਲੇਸ਼ਨ ਆ।
ਜਿਹੜਾ ਪੈਸੇਂਜਰ ਆ ਉਹਦੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ। ਨਹੀਂ, ਜੇ ਉਹ ਖੋ ਡਰਾਈਵਰ ਨਹੀਂ ਹੈਗਾ ਹਾਂ। ਫਿਰ ਉਹਨੂੰ ਲਾਇਸੈਂਸ ਦੀ ਵੀ ਨਹੀਂ ਲੋੜ। ਕੰਪਨੀਆਂ ਇਹ ਡਿਮਾਂਡ ਕਰਦੀਆਂ ਵੀ ਤੁਸੀਂ ਉਹ ਮੈਡੀਕਲ ਕਰਾਓ ਜਾਂ ਉਹ ਕਰਾਓ, ਅਦਰਵਾਈਜ਼ ਤੁਸੀਂ ਨਹੀਂ ਜਾ ਸਕਦੇ ਨਾਲ। ਸੋ ਉਹ ਕੰਪਨੀ ਦੀ ਮਰਜ਼ੀ ਆ, ਉਹਨਾਂ ਨੇ ਕਿਹਨੂੰ ਅਲਾਉ ਕਰਨਾ ਟਰੱਕ 'ਚ ਕਿਹਨੂੰ ਨਹੀਂ। ਪਰ ਜਿੰਨਾ ਕੁ ਅਸੀਂ ਰੈਗੂਲੇਟ ਕਰਦੇ ਆ, ਜੇ ਪੈਸੇਂਜਰ ਆ ਅਸੀਂ ਉਹਦੇ ਬਾਰੇ ਕੁਛ ਨਹੀਂ ਪੁੱਛਦੇ ਹੈਗੇ। ਜੇ ਪੈਸੇਂਜਰ ਕਹੇ ਮੈਂ ਖੋ ਡਰਾਈਵਰ ਨਹੀਂ ਹੈਗਾ ਤੇ ਮੈਂ ਆਪਦੀ ਕੋਈ ਇਨਫੋਰਮੇਸ਼ਨ ਨਹੀਂ ਤੁਹਾਨੂੰ ਦੇਣੀ, ਉਹਦੀ ਮਰਜ਼ੀ ਆ। ਜੇ ਪਰ ਪੈਸੇਂਜਰ ਜਿਹੜਾ ਬੈਠਾ ਉਹ ਖੋ ਡਰਾਈਵਰ ਆ, ਫਿਰ ਉਹਨੂੰ ਸਾਰਾ ਕੁਝ ਪ੍ਰੋਵਾਈਡ ਕਰਨਾ ਪਊਗਾ, ਕਿਉਂਕਿ ਜੇ ਉਹਦੇ ਕੋਲ ਸਲਿੱਪ ਨਹੀਂ ਗਈ ਫਿਰ ਤੁਸੀਂ ਪੁੱਛ ਸਕਦੇ ਹੋ। ਜੇ ਉਹਦੇ ਕੋਲ ਸਲਿੱਪ ਨਹੀਂ ਗਈ, ਉਹ ਕਹਿੰਦਾ ਮੈਂ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ, ਹਾਂਜੀ ਤੇ then we can still ask him for ਵੀ ਕੈਨ। ਪਰ ਜੇ ਨਹੀਂ ਦਿੰਦੇ ਹਜੇ ਵੀ ਇਟਸ ਨਾਟ ਅ ਬਿਗ ਡੀਲ। ਅਸੀਂ ਡਾਕੂਮੈਂਟ ਕਰ ਦਾਂਗੇ ਵੀ ਡਿਸਕ੍ਰਾਈਬ ਕਰ ਦਾਂਗੇ ਫਲਾਨਾ ਪਰਸਨ ਵਾਈਟ ਮੇਲ ਇੰਨੀ ਏਜ ਦਾ ਵਿੱਚ ਬੈਠਾ ਸੀ, ਪਰਮਿਸ਼ਨ ਸਲਿੱਪ ਉਹਨੇ ਪ੍ਰੋਵਾਈਡ ਨਹੀਂ ਕਰੀ। ਆਲਰਾਈਟ, ਤੇ ਨਾਨ ਐਮਰਜੈਂਸੀ ਸਟਾਪ, ਰਾਈਟ। ਸੋ ਹਾਈਵੇ ਤੇ ਆਪਾਂ ਕੋਈ ਵੀ ਨਾਨ ਐਮਰਜੈਂਸੀ ਲਈ ਟਰੱਕ ਨੂੰ ਰੋਕ ਨਹੀਂ ਸਕਦੇ, ਰਾਈਟ। ਤੇ ਜਿਹੜੀਆਂ ਐਮਰਜੈਂਸੀਜ਼ ਰੈਗੂਲੇਸ਼ਨਸ ਅਲਾਉ ਕਰਦੇ ਨੇ, ਉਹ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਆ ਵੀ ਐਮਰਜੈਂਸੀ ਆ, ਪਰ ਰੈਗੂਲੇਸ਼ਨ ਵਾਲੇ ਕਹਿੰਦੇ ਨਹੀਂ, ਰਾਈਟ। ਸੋ ਜੇ ਤੁਹਾਨੂੰ ਬਾਥਰੂਮ ਜਾਣ ਦੀ ਲੋੜ ਆ, ਤੁਹਾਨੂੰ ਤੁਸੀਂ ਸੋਚਿਆ ਇੱਥੇ ਰੋਕ ਕੇ ਭੁੱਖ ਲੱਗੀ ਹੈ, ਇੱਥੇ ਰੋਕ ਕੇ ਆਪਾਂ ਲੰਚ ਕਰ ਲਈਏ, ਮੇਰੇ ELD ਦੇ ਘੰਟੇ ਮੁੱਕ ਗਏ, ਇੱਥੇ ਰੋਕ ਕੇ ਸਲੀਪ ਪਾ ਲਈਏ, ਇਹ ਐਮਰਜੈਂਸੀ ਨਹੀਂ ਕੰਸੀਡਰ ਕਰਦੇ ਅਸੀਂ, ਰਾਈਟ। ਇਹ ਤੁਸੀਂ ਪਹਿਲਾਂ ਪਲਾਨ ਕਰਨਾ ਸੀਗਾ ਤੇ ਜਾਂ ਨੈਕਸਟ ਐਗਜ਼ਿਟ ਤੱਕ ਜਾਓ, ਰਾਈਟ। ਸੋ ਜੇ ਤੁਸੀਂ ਨਾਨ ਐਮਰਜੈਂਸੀ ਲਈ ਟਰੱਕ ਰੋਕਦੇ ਹੋ, ਇਹਦੇ ਨਾਲ ਵੀ ਇਹ ਟੈਕਟ ਦੇ ਨਾਲ ਵੀ ਤੁਹਾਨੂੰ ਪੁਆਇੰਟ ਮਿਲਦਾ ਗਾ, ਆਲਰਾਈਟ। ਤੇ ਅਸੀਂ ਕਿਹਨੂੰ ਐਮਰਜੈਂਸੀ ਜਾਂ ਰੈਗੂਲੇਸ਼ਨ ਵਾਲੇ ਐਮਰਜੈਂਸੀ ਨੂੰ ਕੀ ਮੰਨਦੇ ਨੇ, ਤੁਹਾਡਾ ਟਰੱਕ ਇੰਨਾ ਡਿਸੇਬਲਡ ਆ ਵੀ ਇਹ ਗਾਹਾਂ ਨੈਕਸਟ ਐਗਜ਼ਿਟ ਤੱਕ ਪਹੁੰਚਣਾ ਨਹੀਂ ਹੈਗਾ, ਤੁਹਾਨੂੰ ਇੱਥੇ ਹੀ ਰੋਕ ਕੇ ਇੰਨੀ ਮਾੜੀ ਹਾਲਤ ਹੋ ਗਈ ਇਹਦੀ ਵੀ ਇੱਥੇ ਰੋਡ ਸਰਵਿਸ ਵਾਲੇ ਸੱਦਣੇ ਪੈਣੇ ਆ, ਰਾਈਟ। ਡਰਾਈਵਰ ਦੀ ਇੰਨੀ ਮਾੜੀ ਕੰਡੀਸ਼ਨ ਆ, ਉਹ ਤੋਂ ਨੈਕਸਟ ਐਗਜ਼ਿਟ ਤੱਕ ਡਰਾਈਵ ਨਹੀਂ ਕਰ ਹੋਣਾ, ਉਹਨੂੰ ਇੱਥੇ ਹੀ ਰੁਕਣਾ ਪੈਣਾ ਤੇ ਸ਼ਾਇਦ ਐਂਬੂਲੈਂਸ ਬੁਲਾਉਣੀ ਪੈਣੀ ਆ ਵੀ ਇੰਨੀ ਮਾੜੀ ਕੰਡੀਸ਼ਨ ਹੋ ਗਈ ਡਰਾਈਵਰ ਦੀ ਇੱਕਦਮ, ਰਾਈਟ। ਪਰ ਜੇ ਕਹਿੰਦੇ ਹੋ ਮੇਰਾ ਢਿੱਡ ਦੁਖਦਾ ਸੀ, ਉਹ ਨੈਕਸਟ ਐਗਜ਼ਿਟ ਤੱਕ ਪਹੁੰਚ ਸਕਦੇ ਸੀ ਤੁਸੀਂ, ਰਾਈਟ। ਤੇ ਹਾਈਵੇ ਨੂੰ ਅਸੀਂ ਕੀ ਕੰਸੀਡਰ ਕਰਦੇ ਹਾਂ, ਆਬਵੀਅਸਲੀ ਇੱਕ ਤਾਂ ਲੇਨਸ ਆਫ ਟਰੈਵਲ ਹੈ ਨਾ, ਜਿਹੜੀਆਂ ਹਾਈਵੇ ਲੇਨਸ ਹੋ ਗਈਆਂ, ਸ਼ੋਲਡਰਸ ਹੋ ਗਏ, ਤੇ ਨਾਲੇ ਜਿਹੜੇ ਆਫ ਰੈਂਪ ਤੇ ਔਨ ਰੈਂਪ ਨੇ, ਉਹ ਰੈਂਪ ਵੀ ਅਸੀਂ ਹਾਈਵੇ ਕੰਸੀਡਰ ਕਰਦੇ ਹਾਂ। ਸੋ ਤੁਸੀਂ ਕਿਹਾ ਮੈਂ ਐਗਜ਼ਿਟ ਤਾਂ ਲੈ ਲਈ ਸੀ, ਰੈਂਪ 'ਤੇ ਖੜਾ ਸੀ, ਉਹ ਹਜੇ ਵੀ ਨਾਨ ਐਮਰਜੈਂਸੀ ਸਟਾਪ ਆ। ਫੁੱਲੀ ਐਗਜ਼ਿਟ ਕਰੋ, ਕੋਈ ਸੇਫ ਜਗ੍ਹਾ ਤੱਕ ਪਹੁੰਚੋ ਜਿੱਥੇ ਨੋ ਪਾਰਕਿੰਗ ਸਾਈਨ ਨਾ ਹੋਵੇ, ਰਾਈਟ। ਪਰ ਈਵਨ ਬੈਟਰ ਕੋਈ ਟਰੱਕ ਸਟਾਪ ਤੱਕ ਪਹੁੰਚੋ, ਉੱਥੇ ਲਾਈਟਾਂ ਹੋਣਗੀਆਂ, ਰੌਣਕ ਮੇਲਾ ਹੋਊਗਾ, ਉਹ 'ਚ ਤੁਹਾਡੀ ਵੀ ਸੇਫਟੀ ਹੈ, ਰਾਈਟ। ਐਗਜ਼ਿਟ ਦੇ ਉੱਤੇ ਬ੍ਰੇਕ ਲੈ ਸਕਦੇ ਹੋ? ਨਹੀਂ, ਕਿਉਂਕਿ ਉਹ ਵੀ ਹਾਈਵੇ ਕੰਸੀਡਰ ਹੁੰਦਾ। ਸੋ ਫੁੱਲੀ ਐਗਜ਼ਿਟ ਕਰਕੇ ਕੋਈ ਸਿਟੀ ਸਟਰੀਟਸ 'ਤੇ ਜਿੱਥੇ ਨੋ ਪਾਰਕਿੰਗ ਸਾਈਨ ਨਾ ਕੋਈ ਲੱਗਿਆ ਹੋਵੇ, ਉੱਥੇ ਜਾਂ ਕੋਈ ਅਫੀਸ਼ੀਅਲ ਪਾਰਕਿੰਗ ਲਾਟ ਹੋਵੇ। ਤੇ ਜਦੋਂ ਆਪਾਂ I-5 ਤੇ ਟਰੈਵਲ ਕਰਦੇ ਹਾਂ ਤੇ ਬਹੁਤ ਵਾਰੀ ਰਾਤ ਨੂੰ ਐਗਜ਼ਿਟਸ ਦੇ ਉੱਪਰ ਹੀ ਲੋਕ ਰੈਂਪ ਤੇ ਹੀ ਟਰੱਕ ਲਾ ਕੇ ਸੁੱਤੇ ਹੁੰਦੇ ਆ। ਹਾਂਜੀ ਕਈ ਥਾਂ ਤੇ 5-6 ਟਰੱਕ ਖੜੇ ਹੁੰਦੇ ਆ। ਹਾਂਜੀ ਇਹ ਉਹ ਵਾਇਲੇਸ਼ਨ। ਹਾਂਜੀ। ਸੋ ਉਹ ਹੁਣ ਡਿਪੈਂਡ ਕਰਦਾ ਏਰੀਆ 'ਤੇ ਵੀ ਉਹ ਕਿੰਨੀ ਕੁ ਸਖਤਾਈ ਰੱਖਦੇ ਆ, ਪਰ ਬੁੱਕਸ ਦੇ ਮੁਤਾਬਕ ਹਾਂਜੀ ਉਹ ਵਾਇਲੇਸ਼ਨ ਆ ਤੇ ਡਰਾਈਵਰ ਦੇ ਰੈਕਡ 'ਤੇ ਪੁਆਇੰਟ ਹੀ ਆਉਂਦਾ। ਐਕਸਪਾਇਰ ਰਜਿਸਟ੍ਰੇਸ਼ਨ, ਸੋ ਟਰੱਕਸ ਦਾ pretty obvious ਆ ਵੀ ਹਰੇਕ ਸਾਲ ਭਰਨਾ, ਰਾਈਟ। ਜਿਹੜਾ ਪਰਮਾਨੈਂਟ ਪਲੇਟ ਆ ਟ੍ਰੇਲਰਸ 'ਤੇ, ਉਹ ਕਈ ਵਾਰੀ ਲੋਕ ਕਨਫਿਊਜ਼ ਕਰ ਲੈਂਦੇ ਆ ਵੀ ਪਰਮਾਨੈਂਟ ਲਿਖਿਆ ਹੋਇਆ, ਇੱਕ ਵਾਰੀ ਟ੍ਰੇਲਰ ਲੈ ਲਿਆ ਆਪਾਂ ਸੈੱਟ ਆ, ਰਾਈਟ। ਪਰ ਐਵਰੀ 5 years ਐਕਸਪਾਇਰ ਹੋ ਜਾਂਦੀ ਹੈ ਟ੍ਰੇਲਰ ਪਲੇਟ। ਸੋ ਅਤੇ ਕਈ ਵਾਰੀ DMV ਵਾਲੇ ਵੀ ਰੀਨਿਊਅਲ ਨੋਟਿਸ ਭੇਜਣਾ ਭੁੱਲ ਜਾਂਦੇ ਆ। ਸੋ ਇਹ ਤੁਹਾਡੀ ਜ਼ਿੰਮੇਵਾਰੀ ਆ ਵੀ ਟ੍ਰੇਲਰ ਲੈ ਨੂੰ ਜਾਂ ਰੀਨਿਊ ਕਰਾਏ ਨੂੰ 5 ਸਾਲ ਹੋ ਗਏ ਅਤੇ ਇਹਨੂੰ ਹੁਣ ਆਪਾਂ ਰੀਨਿਊ ਕਰਾ ਲਈਏ। MCP ਮੋਟਰ ਕੈਰੀਅਰ ਪਰਮਿਟ, ਰਾਈਟ। ਸੋ ਇਹ ਸਿਰਫ ਤੁਹਾਨੂੰ ਫੇਰ ਹੀ ਰਿਕੁਆਇਰਡ ਆ ਜੇ ਤੁਸੀਂ ਇੰਟਰਾ ਸਟੇਟ ਕਾਮਰਸ ਕਰਦੇ ਹੋ, ਰਾਈਟ। ਆਪਾਂ ਅਰਲੀਅਰ ਇਹਨਾਂ ਦਾ ਡਿਫਰੈਂਸ ਬਾਰੇ ਗੱਲ ਕਰਕੇ ਹਟੇ ਹਾਂ। ਸੋ ਜੇ ਤੁਸੀਂ ਇੰਟਰ ਸਟੇਟ ਚੱਲਦੇ ਹੋ, ਹਮੇਸ਼ਾ ਹੀ ਬਾਹਰ ਚੱਲਦੇ ਹੋ, ਹਮੇਸ਼ਾ ਹੀ ਤੁਹਾਡੇ ਕੋਲ ਐਮਾਜ਼ੋਨ ਲੋਡ ਨੇ, 86 ਕੰਟੇਨਰ ਵਾਲੇ ਲੋਡ ਨੇ, US ਮੇਲ ਮੂਵ ਕਰਦੇ ਹੋ, ਫਿਰ ਤੁਹਾਨੂੰ ਇਹ ਲੈਣ ਦੀ ਲੋੜ ਨਹੀਂ, MCP ਲਈ ਤੁਸੀਂ ਰਿਕੁਆਇਰਡ ਨਹੀਂ ਹੈਗੇ, ਆਲਰਾਈਟ। ਪਰ ਜੇ ਤੁਸੀਂ ਸਿਰਫ ਕੈਲੀਫੋਰਨੀਆ 'ਚ ਹੀ ਕੰਮ ਕਰਦੇ ਹੋ, ਕੈਲੀਫੋਰਨੀਆ ਤੋਂ ਲੋਡ ਚੱਕਿਆ,
ਕੈਲੀਫੋਰਨੀਆ 'ਚ ਹੀ ਉਹ ਐਂਡ ਹੋ ਗਿਆ। ਉਹ ਇੰਟਰਾ ਸਟੇਟ ਕਾਮਰਸ ਆ। ਸੋ ਉਹਦੇ ਲਈ ਤੁਹਾਨੂੰ MCP ਮੋਟਰ ਕੈਰੀਅਰ ਪਰਮਿਟ ਲੈਣਾ ਪੈਣਾ। ਇਹ ਤੁਸੀਂ DMV ਤੋਂ ਰਿਕੁਐਸਟ ਕਰ ਸਕਦੇ ਹੋ ਬੇਸਿਕਲੀ ਅਪਲਾਈ ਕਰਨਾ। ਅਤੇ ਜੇ ਅਸੀਂ ਟਰੱਕ ਰੋਕੀਏ ਇਹਦੇ ਵਿੱਚ ਇੰਟਰਾ ਸਟੇਟ ਲੋਡ ਆ, ਪਰ MCP ਉਹਨਾਂ ਦਾ ਐਕਟਿਵ ਨਹੀਂ ਹੈਗਾ। ਹੋ ਸਕਦਾ ਉਹਨਾਂ ਨੇ ਲੈ ਲਿਆ ਸੀ ਪਰ ਐਕਸਪਾਇਰ ਹੋ ਗਿਆ, ਜਾਂ ਉਹਨਾਂ ਨੇ DMV ਜਾ ਕੇ ਰਿਕੁਐਸਟ ਪਾਤੀ ਪਰ ਹਜੇ ਸਟੈਟਸ ਪੈਂਡਿੰਗ ਆ, ਵਾਇਓਲੇਸ਼ਨ ਆ। ਇਹ ਐਕਟਿਵ ਹੋਣਾ ਚਾਹੀਦਾ ਜੇ ਤੁਸੀਂ ਇੰਟਰਾ ਸਟੇਟ ਲੋਡ ਨੂੰ ਮੂਵ ਕਰਨਾ ਗਾ ਕੈਲੀਫੋਰਨੀਆ 'ਚ। ਔਲਰਾਈਟ, ਅਤੇ ਜੇ ਪਰਮਿਟ ਦਾ ਸਟੈਟਸ ਹੋਵੇ ਵੀ ਜਾਂ ਤਾਂ ਹੈ ਹੀ ਨਹੀਂ, ਜਾਂ ਐਕਸਪਾਇਰਡ ਆ, ਪੈਂਡਿੰਗ ਆ, ਸਸਪੈਂਡਡ ਆ, ਕੋਈ ਵੀ ਸਟੈਟਸ ਆ ਐਕਟਿਵ ਤੋਂ ਇਲਾਵਾ, ਇਹ ਵੀ ਮਿਸਡਮੀਨਰ ਚਾਰਜ ਆ ਕੰਪਨੀ ਲਈ। ਨਾਲੇ ਅਸੀਂ ਇਹਦੇ ਲਈ ਟਰੱਕ ਅਤੇ ਟ੍ਰੇਲਰ ਲੋਡ ਦੇ ਸਣੇ ਅਸੀਂ ਇੰਪਾਊਂਡ ਕਰ ਸਕਦੇ ਹਾਂ। ਸੋ ਇਹ ਕਾਫੀ ਕਨਫਿਊਜ਼ਿੰਗ ਆ। ਜੇ ਕਿਸੇ ਕੋਲ ਹੁਣ ਕੋਈ ਕੁਐਸਚਨ ਆ ਤਾਂ ਆਪਾਂ ਕਲੈਰੀਫਾਈ ਕਰ ਸਕਦੇ ਹਾਂ ਵੀ MCP ਕਦੋਂ ਚਾਹੀਦਾ। ਹਾਂਜੀ, ਮੇਰਾ MCP ਨਹੀਂ, ਪਰ ਜਿਹੜਾ ਲੋਕਲ ਲੋਡ ਲਈ ਚੱਕਣ ਦੀ ਗੱਲ ਕਰਦੇ ਸੀਗੇ ਵੀ ਜਿੱਦਾਂ ਲੋਡ ਬਾਹਰ ਜਾਣਾ, ਕੈਂਸਸ ਜਾਣਾ, ਹਾਂਜੀ। ਲੋਕਲ ਡਰਾਈਵਰ ਚੱਕਣ ਜਾਂਦਾ ਸਲੀਨਸ ਨੂੰ, ਹਾਂਜੀ, ਤੇ ਉਹ ਵੀ ਅੰਡਰ ਏਜ ਆ, ਉਹ ਵੀ ਵਾਇਲੇਸ਼ਨ ਹੈ। ਹਾਂਜੀ, ਕਿਉਂਕਿ ਉਹ ਡਰਾਈਵਰ ਵੀ ਇੰਟਰਸਟੇਟ ਹੋਣਾ ਚਾਹੀਦਾ ਗਾ, ਕਿਉਂਕਿ ਛੋਟੀ ਉਮਰ ਵਾਲੇ ਜੱਜ ਨੇ ਕੋਲ ਇੰਟਰਸਟੇਟ ਰਿਸਟ੍ਰਿਕਸ਼ਨ ਆ, ਉਹ ਲੋਡ ਨੂੰ ਟੱਚ ਵੀ ਨਹੀਂ ਕਰ ਸਕਦੇ। Alright. Alright, PIQ ਇਹ ਸਾਡੇ ਕੋਲੇ ਇੱਕ ਜਦੋਂ ਅਸੀਂ ਇਨਸਪੈਕਸ਼ਨ ਕਰਦੇ ਹਾਂ ਅਸੀਂ PIQ ਕਰ ਸਕਦੇ ਹਾਂ, ਰਾਈਟ। ਇਹ ਹੈਗਾ ਪ੍ਰਾਇਰ ਇਨਸਪੈਕਸ਼ਨ ਕੁਐਰੀ। ਸੋ ਅਸੀਂ ਲੱਭ ਸਕਦੇ ਹਾਂ ਤੁਹਾਡੀਆਂ ਪੁਰਾਣੀਆਂ ਇਨਸਪੈਕਸ਼ਨਾਂ, ਪੁਰਾਣੀਆਂ ਟੈਕਟਾਂ, ਪੁਰਾਣੀਆਂ ਵਾਇਓਲੇਸ਼ਨ, ਚਾਹੇ ਟੈਕਟ ਮਿਲੀ ਸੀ ਚਾਹੇ ਨਹੀਂ ਮਿਲੀ ਸੀ, ਅਸੀਂ ਦੇਖ ਸਕਦੇ ਹਾਂ ਵੀ ਤੁਹਾਡੀ ਹਿਸਟਰੀ, ਰਾਈਟ। ਲੈਟਸ ਸੇ ਕੋਈ ਡਰਾਈਵਰ ਆ, ਉਹ 2-3 ਅੱਡੋ ਅੱਡ ਕੰਪਨੀਆਂ ਲਈ ਕੰਮ ਕਰਦਾ ਸੀਗਾ, ਹੁਣ ਉਹ ਇੱਕ ਨਵੀਂ ਕੰਪਨੀ ਨਾਲ ਲੱਗ ਗਿਆ, ਰਾਈਟ। ਉਹਦੇ ਦਿਮਾਗ 'ਚ ਆਇਆ ਵੀ ਮੇਰਾ ਤਾਂ ਫਰੈਸ਼ ਰੈਕਡ ਆ, ਮੈਂ ਨਵੀਂ ਕੰਪਨੀ ਨਾਲ ਲੱਗਿਆ ਹੋਇਆ। ਉਹਦੇ ਟਰੱਕ 'ਚ ਰੇਡਾਰ ਡਿਟੈਕਟਰ ਲੱਭ ਗਿਆ, ਰਾਈਟ। ਸੋ ਉਹਨੂੰ ਦੱਸਿਆ ਵੀ ਆਹ ਟਰੱਕ 'ਚ ਨਹੀਂ ਹੋ ਸਕਦਾ। ਉਹ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਓਕੇ ਹੁਣ ਤੋਂ ਨਹੀਂ ਲਾਉਂਦੇ। ਆਲਰਾਈਟ, ਫਿਰ ਮੈਂ ਡਰਾਈਵਰ 'ਤੇ PIQ ਕਰੂੰਗਾ। ਉਹ ਤਾਂ ਨਿਕਲ ਆਉਣਾ ਵੀ ਇਹਨੇ 2-3 ਕੰਪਨੀਆਂ ਲਈ ਅੱਗੇ ਕੰਮ ਕਰਿਆ। 2 ਸਾਲ ਪਹਿਲਾਂ ਜਿਹੜੀ ਕੰਪਨੀ ਨਾਲ ਇਹ ਕੰਮ ਕਰਦਾ ਸੀਗਾ, ਉਦੋਂ ਇਹਦੀ ਟੈਕਸਸ ਦੇ ਵਿੱਚ ਇਹਨੂੰ ਰੋਕਿਆ ਸੀਗਾ ਅਤੇ ਇਹਨੂੰ ਰੇਡਾਰ ਡਿਟੈਕਟਰ ਲਈ ਵਾਰਨਿੰਗ ਮਿਲੀ ਸੀ। ਆਲਰਾਈਟ, ਸੋ ਹੁਣ ਕੀ ਜਾਂਦਾ, ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ, ਰਾਈਟ। ਸੋ ਹੁਣ ਡਰਾਈਵਰ ਨੂੰ ਟੈਕਟ ਮਿਲੂਗੀ ਰੇਡਾਰ ਡਿਟੈਕਟਰ ਦੀ, 1.5 ਕੱਟਿਆ ਜਾਣਾ, ਨਾਲੇ ਮਿਸਡਮੀਨਰ ਆ, ਨਾਲੇ ਉਹਨੂੰ 24,004 ਦੀ ਟੈਕਟ ਮਿਲੂਗੀ ਵੀ ਗਲਤੀ ਰਿਪੀਟ ਕਰੀ ਆ, ਅਤੇ ਇਹਦੇ ਨਾਲ ਇੱਕ ਹੋਰ ਪੁਆਇੰਟ ਕੱਟਿਆ ਜਾਣਾ। ਆਲਰਾਈਟ, ਸੋ ਗਲਤੀ ਰਿਪੀਟ ਨਾ ਕਰੋ। ਇੱਕ ਵਾਰੀ ਤੁਹਾਨੂੰ ਵਾਇਓਲੇਸ਼ਨ ਮਿਲ ਗਈ, ਉਹਨੂੰ ਕਰੈਕਟ ਕਰੋ, ਰਾਈਟ। ਸੇਮ ਕੰਪਨੀ ਲਈ ਆ। ਲੈਟਸ ਸੇ ਕਿਸੇ ਸਕੇਲ ਨੇ ਤੁਹਾਨੂੰ ਰੋਕਿਆ ਅਤੇ ਉਹਨਾਂ ਨੇ ਕਿਹਾ ਟਰੱਕ ਦੇ ਸ਼ੀਸ਼ੇ ਕਾਲੇ ਆ, ਪਰ ਕੋਈ ਨਾ ਅਸੀਂ ਟੈਕਟ ਨਹੀਂ ਲਿਖਦੇ, ਇਹ ਲਹਾ ਲਿਓ। ਤੁਸੀਂ ਕਿਹਾ ਓਕੇ ਠੀਕ ਆ ਕੇ ਤੁਸੀਂ ਕੰਪਨੀ ਨੂੰ ਦੱਸਤਾ ਵੀ ਅੱਜ ਐਂ ਵਾਇਓਲੇਸ਼ਨ ਮਿਲੀ ਆ। ਉਹ ਕਹਿੰਦੇ ਟੈਕਟ ਤਾਂ ਨਹੀਂ ਮਿਲੀ, ਨਹੀਂ ਚੱਲ ਕੋਈ ਨਾ ਰੱਖੀ ਰੱਖ। ਆਲਰਾਈਟ, 2 ਮਹੀਨੇ ਬਾਅਦ ਕਿਸੇ ਨੇ ਹੋਰ ਟਰੱਕ ਨੂੰ ਰੋਕ ਲਿਆ, ਡਿਫਰੈਂਟ ਡਰਾਈਵਰ ਆ, ਅਤੇ ਅਸੀਂ PIQ ਕਰਿਆ ਕੈਰੀਅਰ 'ਤੇ ਜਾਂ ਉਹ ਟਰੱਕ 'ਤੇ, ਅਤੇ ਉਹ 'ਤੇ ਆ ਜਾਣਾ ਵੀ ਸਕੇਲ ਵਾਲਿਆਂ ਨੇ ਇਹਨੂੰ ਆਲਰੇਡੀ ਵਾਰਨਿੰਗ ਦਿੱਤੀ ਹੋਈ ਆ ਕਾਲੇ ਸ਼ੀਸ਼ਿਆਂ ਲਈ। ਸੋ ਹੁਣ ਕੀ ਹੋਊਗਾ, ਕੰਪਨੀ ਨੂੰ ਇੱਕ ਤਾਂ ਕਾਲੇ ਸ਼ੀਸ਼ਿਆਂ ਦੀ ਟੈਕਟ ਮਿਲੂਗੀ ਅਤੇ ਉਹ ਨਾਟ ਕਰੈਕਟੇਬਲ ਹੋਊਗੀ, ਰਾਈਟ। ਜੇ ਕਰੈਕਟੇਬਲ ਟਿਕਟ ਆ ਤੁਸੀਂ ਸਾਈਨ ਆਫ ਕਰਾ ਸਕਦੇ ਹਾਂ, $25 ਦੇ ਕੇ ਡਿਸਮਿਸ ਹੋ ਜਾਂਦੀ ਆ। ਪਰ ਜੋ ਅਸੀਂ ਨਾਟ ਕਰੈਕਟੇਬਲ ਪਾ ਦਿੰਦੇ ਹਾਂ, ਤੁਹਾਨੂੰ ਫੁੱਲ ਫਾਈਨ ਭਰਨਾ ਪਊਗਾ ਅਤੇ ਉਹ ਕੰਪਨੀ ਦੇ ਰੈਕਡ 'ਤੇ ਜਾਊਗੀ। ਨਾਲੇ ਕੰਪਨੀ ਨੂੰ 24,004 ਦੀ ਟੈਕਟ ਮਿਲੂਗੀ ਵੀ ਉਹਨਾਂ ਨੇ ਗਲਤੀ ਰਿਪੀਟ ਕਰੀ ਆ, ਅਤੇ ਜਿਹੜਾ ਕੰਪਨੀ ਦਾ ਮਾਲਕ ਆ ਉਹਦੇ ਰੈਕਡ 'ਤੇ ਪੁਆਇੰਟ ਜਾਊਗਾ, ਰਾਈਟ। ਸੋ ਇੱਕ ਵਾਰੀ ਵਾਇਓਲੇਸ਼ਨ ਅਸੀਂ ਕੋਈ ਤੁਹਾਨੂੰ ਵਾਇਓਲੇਸ਼ਨ ਬਾਰੇ ਦੱਸਤਾ, ਚਾਹੇ ਅਸੀਂ ਟੈਕਟ ਲਿਖੀਏ ਨਾ ਲਿਖੀਏ, ਉਹ ਤੁਸੀਂ ਰਿਕੁਆਇਰਡ ਹੋ ਉਹਨੂੰ ਕਰੈਕਟ ਕਰਨ ਲਈ। ਅਤੇ ਜੇ ਤੁਸੀਂ ਇੰਸਪੈਕਸ਼ਨ ਰਿਪੋਰਟ ਦੇ ਥੱਲੇ ਪੜ੍ਹੋ, ਉੱਤੇ ਲਿਖਿਆ ਹੁੰਦਾ ਵੀ ਨੈਕਸਟ ਡਿਸਪੈਚ ਤੋਂ ਪਹਿਲਾਂ ਇਹ ਸਾਰੀਆਂ ਵਾਇਓਲੇਸ਼ਨਾਂ ਕਰੈਕਟਡ ਹੋਣੀਆਂ ਚਾਹੀਦੀਆਂ ਨੇ। ਉਹਦਾ ਮਤਲਬ ਆਏ ਨਹੀਂ ਹੈਗਾ ਵੀ ਤੁਹਾਨੂੰ ਸਾਡੇ ਕੋਲ ਆਉਣਾ ਪੈਣਾ ਅਤੇ ਸਾਈਨ ਆਫ ਕਰਾਉਣਾ ਪੈਣਾ। ਉਹ ਸਿਰਫ ਆਏ ਆ ਵੀ ਜੇ ਤੁਹਾਨੂੰ ਅਸੀਂ ਫੇਰ ਰੋਕਿਆ ਉਦੋਂ ਇਹਨਾਂ 'ਚੋਂ ਕੁਛ ਰਿਪੀਟਡ ਨਾ ਹੋਵੇ। ਆਲਰਾਈਟ, ਸੋ ਕਿਹੜੀਆਂ ਵਾਇਓਲੇਸ਼ਨਾਂ ਲਈ ਅਸੀਂ ਟਰੱਕ ਟ੍ਰੇਲਰ ਨੂੰ ਇੰਪਾਊਂਡ ਕਰ ਸਕਦੇ ਹਾਂ, ਰਾਈਟ। ਜਿਹੜੀਆਂ ਡਰਾਈਵਰ ਰਿਲੇਟਡ ਹੋ ਗਈਆਂ, ਜੇ ਅਰੈਸਟ ਹੋ ਗਿਆ ਡਰਾਈਵਰ, ਰਾਈਟ, DUI ਸੀਗਾ ਜਾਂ ਕੋਈ ਵੀ ਹੋਰ ਅਰੈਸਟੇਬਲ ਅਫੈਂਸ ਕਰਿਆ ਉਹਨੇ, ਜੇ ਅਨਲਾਈਸੈਂਸਡ ਜਾਂ ਆਊਟ ਆਫ ਕਲਾਸ ਆ,
ਸੋ ਡਰਾਈਵਰ ਨੇ ਸਾਨੂੰ ਨਿਊਯਾਰਕ ਲਾਇਸੈਂਸ ਫੜਾਤਾ, ਪਰ ਅਸੀਂ ਇਨਵੈਸਟੀਗੇਟ ਕਰਿਆ, ਪਤਾ ਲੱਗ ਗਿਆ ਵੀ ਰਹਿੰਦਾ ਤਾਂ ਬੇਕਰਸਫੀਲਡ ਦਾ ਜਾਂ ਫਰੈਜ਼ਨੋ, ਅਨਲਾਇਸੈਂਸਡ ਮੰਨਿਆ ਜਾਂਦਾ, ਰਾਈਟ। ਡਰਾਈਵਰ ਦਾ ਮੈਡੀਕਲ ਐਕਸਪਾਇਰਡ ਆ, ਅਨਲਾਇਸੈਂਸਡ। ਆਊਟ ਆਫ ਕਲਾਸ, ਡਰਾਈਵਰ ਕੋਲ ਕਲਾਸ C ਲਾਇਸੈਂਸ ਆ, ਟਰੱਕ ਚਲਾਈ ਜਾਂਦਾ, ਜਾਂ ਕਲਾਸ B ਲਾਇਸੈਂਸ ਆ, ਪਿੱਛੇ ਟ੍ਰੇਲਰ ਪਾਇਆ ਹੋਇਆ, ਇਹ ਸਾਰੇ ਆਊਟ ਆਫ ਕਲਾਸ ਵਾਇਓਲੇਸ਼ਨ ਹਨ, ਰਾਈਟ। ਸੋ ਇਹਦੇ ਨਾਲ ਕੀ ਹੁੰਦਾ, ਡਰਾਈਵਰ ਨੂੰ ਟਿਕਟ ਮਿਲਦੀ ਆ, ਆਊਟ ਆਫ ਸਰਵਿਸ ਹੋ ਜਾਂਦਾ, ਕੰਪਨੀ ਨੂੰ 14606A ਦੀ ਵਾਇਓਲੇਸ਼ਨ ਮਿਲਦੀ ਆ, ਅਤੇ ਨਾਲੇ ਅਸੀਂ ਇੰਪਾਊਂਡ ਕਰ ਦਿੰਦੇ ਹਾਂ। ਆਹ ਟਰੱਕ ਮੈਂ ਰੋਕਿਆ ਸੀਗਾ 99 ਤੇ 7 ਸਟੈਂਡਰਡ ਦੇ ਕੋਲੇ। ਸੋ ਇਹਨੇ ਮੈਂ ਰੋਕਿਆ, ਇਹਦਾ ਲਾਇਸੈਂਸ ਚੈੱਕ ਕਰਿਆ, ਇਹਦਾ ਮੈਡੀਕਲ ਐਕਸਪਾਇਰਡ ਸੀਗਾ, ਰਾਈਟ। ਓਕੇ ਚਲੋ ਗਲਤੀ ਹੋ ਗਈ, ਮੈਨੂੰ ਫਿਕਸ ਟਿਕਟ ਲਿਖਣ ਲੱਗਿਆ ਸੀਗਾ ਵੀ ਰੀਨਿਊ ਕਰਾ ਲਈ, ਡਿਸਮਿਸ ਹੋ ਜੂ, ਰਾਈਟ। ਪਰ ਮੈਂ ਜੋ ਡਰਾਈਵਰ 'ਤੇ PIQ ਕਰਿਆ ਵੀ ਇਹਦੀ ਹਿਸਟਰੀ ਚੈੱਕ ਕਰੀਏ, ਇਹਨੂੰ ਆਲਰੇਡੀ 2 ਵਾਰੀ ਮੈਡੀਕਲ ਦੀ ਵਾਇਓਲੇਸ਼ਨ ਮਿਲੀ ਹੋਈ ਸੀ, ਇਹਨੂੰ ਆਲਰੇਡੀ ਕਿਹਾ ਸੀ ਉਹਦੇ ਬਾਅਦ ਮੈਡੀਕਲ ਰੀਨਿਊ ਕਰਾ ਲਾ, ਇਹਨੇ ਹਜੇ ਵੀ ਨਹੀਂ ਕਰਾਇਆ, ਹਜੇ ਵੀ ਟਰੱਕ ਲਈ ਫਿਰਦਾ, ਅਤੇ ਫਿਰ ਇਹ ਲੋਡ ਮੂਵ ਕਰੀ ਜਾਂਦਾ ਸੀ, ਰਾਈਟ। ਸੋ ਫਿਰ ਕੀ ਹੋਇਆ, ਡਰਾਈਵਰ ਨੂੰ ਮੈਡੀਕਲ ਦੀ ਟਿਕਟ ਮਿਲੀ, ਆਊਟ ਆਫ ਸਰਵਿਸ ਹੋ ਗਿਆ, ਕੰਪਨੀ ਨੂੰ 14606A ਦੀ ਵਾਇਓਲੇਸ਼ਨ ਮਿਲ ਗਈ ਵੀ ਉਹਨਾਂ ਨੇ ਇਹਨੂੰ ਅਲਾਓ ਕਰਿਆ ਚਲਾਉਣ ਲਈ, ਨਾਲੇ ਟਰੱਕ ਟ੍ਰੇਲਰ ਲੋਡ ਦੇ ਸਣੇ ਇੰਪਾਊਂਡ ਹੋ ਗਿਆ। ਜੇ ਰਜਿਸਟ੍ਰੇਸ਼ਨ 6 ਮਹੀਨਿਆਂ ਤੋਂ ਜ਼ਿਆਦਾ ਐਕਸਪਾਇਰਡ ਆ, 8 ਮਹੀਨੇ ਹੋ ਗਏ, ਸਾਲ ਹੋ ਗਿਆ, ਤੁਸੀਂ ਰਜਿਸਟ੍ਰੇਸ਼ਨ ਨੂੰ ਰੀਨਿਊ ਹੀ ਨਹੀਂ ਕਰਾਇਆ, ਉਹਦੇ ਲਈ ਵੀ ਅਸੀਂ ਇੰਪਾਊਂਡ ਕਰ ਸਕਦੇ ਹਾਂ। MCP ਬਾਰੇ ਤਾਂ ਆਪਾਂ ਗੱਲ ਕਰਕੇ ਹਟਿਆ, ਰਾਈਟ। ਜੇ ਐਕਟਿਵ ਨਹੀਂ ਹੈਗਾ ਅਤੇ ਇੰਟਰਸਟੇਟ ਲੋਡ ਆ ਤੁਹਾਡੇ ਕੋਲੇ, ਅਸੀਂ ਇੰਪਾਊਂਡ ਕਰ ਸਕਦੇ ਹਾਂ। ਅਤੇ ਅਨਸੇਫ ਵਹੀਕਲ, ਜੇ ਸਾਨੂੰ ਲੱਗੇ ਵੀ ਟਰੱਕ ਦੀ ਜਾਂ ਟ੍ਰੇਲਰ ਦੀ ਇੰਨੀ ਮਾੜੀ ਕੰਡੀਸ਼ਨ ਆ ਵੀ ਇਹ ਪਬਲਿਕ ਦੇ ਲਈ ਹੈਜ਼ਰਡ ਆ, ਜੇ ਹਾਈਵੇ 'ਤੇ ਕੰਟੀਨਿਊ ਕਰਿਆ ਨੇ, ਉਹਦੇ ਲਈ ਅਸੀਂ ਇੰਪਾਊਂਡ ਕਰ ਸਕਦੇ ਹਾਂ। ਆਲਰਾਈਟ, ਸੋ ਆਸ਼ਾ ਦਾ ਮੇਨ ਪੋਰਸ਼ਨ ਆਪਣੀ ਪਾਵਰ ਪੁਆਇੰਟ ਦਾ, ਰਾਈਟ, ਕਿਉਂਕਿ ਇਹ ਸਭ ਤੋਂ ਜਿਵੇਂ ਕਹਿ ਸਕਦੇ ਹਾਂ ਖਤਰਨਾਕ ਵਾਇਓਲੇਸ਼ਨਾਂ ਨੇ, ਅਤੇ ਇਹਨਾਂ ਨੂੰ ਹੀ ਸਭ ਤੋਂ ਜ਼ਿਆਦਾ ਆਪਾਂ ਕਨਫਿਊਜ਼ ਕਰ ਲੈਂਦੇ ਹਾਂ, ਰਾਈਟ। ਸੋ ਪਹਿਲੀ ਗੱਲ ਤਾਂ ਇਹ ਆ ਵੀ ਐਵਰੀ ਕਮਰਸ਼ੀਅਲ ਡਰਾਈਵਰ, ਜੇ ਉਹ ਕੋਈ ਵੀ ਕਮਰਸ਼ੀਅਲ ਵਹੀਕਲ ਨੂੰ ਆਪਰੇਟ ਕਰਦਾ, ਉਹਨੂੰ ਉਹਦੇ ਆਵਰਸ ਆਫ ਸਰਵਿਸ ਰਿਕਾਰਡ ਕਰਨੇ ਪੈਣੇ ਆ, ਰਾਈਟ। ਐਂਡ ਆਫ ਦ ਡੇ ਇੱਕ ਦੋ ਐਗਜ਼ੈਂਪਸ਼ਨ ਹਨ, ਰਾਈਟ। ਆਪਾਂ ਅਰਲੀਅਰ ਗੱਲ ਕਰੀ ਸੀ, ਜਿਵੇਂ ਯੂਟਿਲਿਟੀ ਵਾਲੇ ਹੋ ਗਏ, ਉਹ ਐਗਜ਼ੈਂਪਟ ਨੇ, ਪਰ ਆਪਣੀ ਕਮਿਊਨਿਟੀ 'ਚ ਕੌਣ ਯੂਟਿਲਿਟੀ ਕੰਮ ਕਰਦਾ, ਰਾਈਟ। ਆਪਾਂ ਮੇਨਲੀ ਆਪਾਂ ਕਾਮਰਸ ਵਾਲੇ ਜਾਂ ਕਾਰਗੋ ਪ੍ਰਾਪਰਟੀ ਮੂਵ ਕਰਦੇ ਹਾਂ, ਰਾਈਟ। ਸੋ ਸਾਰਿਆਂ ਨੇ ਰਿਕੁਆਇਰਡ ਨੇ ਆਵਰਸ ਰਿਕਾਰਡ ਕਰਨ ਲਈ। ਕੋਈ ਆਏ ਨਹੀਂ ਮੈਂ ਤਾਂ ਲੋਕਲ ਚੱਲਦਾ, ਮੈਂ ਤਾਂ ਬਸ ਉੱਥੇ ਹੀ ਚੱਲਿਆ, ਮੈਂ ਤਾਂ ਬਸ ਇੱਥੇ ਹੀ ਚੱਲਿਆ, ਸਾਰਿਆਂ ਨੇ ਰਿਕੁਆਇਰਡ ਨੇ ਆਵਰਸ ਲਈ। ਪਰ FMCSA ਵਾਲੇ 3 ਆਪਸ਼ਨਸ ਦਿੰਦੇ ਨੇ ਜਿਹੜੀਆਂ ਯੂਜ਼ ਕਰ ਸਕਦੇ ਹੋ ਤੁਸੀਂ ਆਵਰਸ ਰਿਕਾਰਡ ਕਰਨ ਲਈ, ਅਤੇ ਇਹਨਾਂ 'ਚੋਂ ਕਿਹੜੀ ਆਪਸ਼ਨ ਤੁਸੀਂ ਪਿਕ ਕਰ ਸਕਦੇ ਹੋ, ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹਾ ਕੰਮ ਕਰਦੇ ਹੋ, ਰਾਈਟ। ਸੋ ਫਰਸਟ ਆਪਾਂ ਜਿਹੜਾ ਕਹਿੰਦੇ ਆ ਲੋਕ ਟਿਪਿਕਲੀ ਕਹਿੰਦੇ ਆ ਲੋਕਲ, ਉਹ ਹੈਗਾ ਸ਼ੋਰਟ ਹਾਲ ਐਗਜ਼ੈਂਪਸ਼ਨ, ਰਾਈਟ। ਸ਼ੋਰਟ ਹਾਲ ਐਗਜ਼ੈਂਪਸ਼ਨ ਨੂੰ ਟਿਪਿਕਲੀ ਆਪਾਂ ਲੋਕਲ ਕਹਿੰਦੇ ਹਾਂ ਵੀ ਲੋਕਲ ਚੱਲਦਾ। ਉਹਦਾ ਮਤਲਬ ਕੀ ਆ, ਸੋ 2 ਸ਼ੋਰਟ ਹਾਲ ਐਗਜ਼ੈਂਪਸ਼ਨ ਨੇ, ਇੱਕ ਤਾਂ 100 ਮਾਈਲ ਰੇਡੀਅਸ, ਇੱਕ 150 ਮਾਈਲ ਰੇਡੀਅਸ, ਰਾਈਟ। ਸੋ ਇਹਨਾਂ 'ਚੋਂ ਤੁਸੀਂ ਕਿਵੇਂ ਪਿਕ ਕਰ ਸਕਦੇ ਹੋ ਵੀ ਮੈਂ ਰੇਡੀਅਸ ਆ ਉਹਦਾ ਕਿਹੜਾ ਵਰਤ ਸਕਦਾ ਗਾ। ਇਹ ਲੋਡ ਦੇ ਹਿਸਾਬ ਨਾਲ ਆ ਵੀ ਇੰਟਰਾ ਸਟੇਟ ਆ ਕਿ ਇੰਟਰ ਸਟੇਟ ਆ। ਜੇ ਲੋਡ ਇੰਟਰ ਸਟੇਟ ਆ, ਸਿਰਫ 100 ਮਾਈਲ ਰੇਡੀਅਸ ਆ ਤੁਹਾਡੇ ਕੋਲ। ਜੇ ਇੰਟਰ ਸਟੇਟ ਲੋਡ ਆ, ਤੁਹਾਨੂੰ 50 ਮਾਈਲਸ ਫਿਰ ਹੋਰ ਮਿਲ ਜਾਂਦੇ ਆ, ਆਲਰਾਈਟ। ਅਤੇ ਪਰ ਇਹ ਸ਼ੋਰਟ ਹਾਲ ਐਗਜ਼ੈਂਪਸ਼ਨ ਮੀਟ ਕਰਨ ਲਈ 4 ਰਿਕੁਆਇਰਮੈਂਟਸ ਨੇ। ਜੇ 4 ਚੋਂ ਇੱਕ ਵੀ ਤੁਸੀਂ ਮਿਸ ਕਰਤੀ, ਤੁਸੀਂ ਇਹ 'ਚੋਂ ਆਊਟ ਹੋ, ਤੁਹਾਨੂੰ ਜਾਂ ਪੇਪਰ ਲੌਗ ਭਰਨੇ ਪੈਣੇ ਆ ਜਾਂ ELD ਲਗਵਾਉਣੀ ਪੈਣੀ ਆ, ਆਲਰਾਈਟ। ਸੋ ਇਹ 4 ਚੈੱਕ ਹੋਣੇ ਚਾਹੀਦੇ ਨੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸ਼ੋਰਟ ਹਾਲ ਐਗਜ਼ੈਂਪਸ਼ਨ ਨੂੰ ਮੀਟ ਕਰਨਾ। ਹਾਂਜੀ, ਐਗਰੀਕਲਚਰ ਐਗਜ਼ੈਂਪਸ਼ਨ ਇਹਦੇ ਵਿੱਚ ਹੈਗੀ ਹੈ ਅਜੀਪਰ ਵਾਸਤੇ? ਹਾਂਜੀ, ਉਹ ਮੈਂ ਇਹ 'ਚ ਨਹੀਂ ਪਾਈ, ਪਰ ਐਗਰੀਕਲਚਰ ਐਗਜ਼ੈਂਪਸ਼ਨ ਫਿਰ ਹੀ ਆ ਜੇ ਇੰਟਰ ਸਟੇਟ ਲੋਡ ਆ, ਐਂਡ ਦੈਟ ਅੰਡਰ 50 ਏਅਰ ਮਾਈਲ। ਫਿਰ 100, ਹਾਂਜੀ, ਉਹ ਕਿਉਂਕਿ ਇੰਟਰ ਸਟੇਟ ਹੋ ਗਿਆ, ਤੁਹਾਨੂੰ 150 ਮਾਈਲ ਰੇਡੀਅਸ ਮਿਲਦਾ ਗਾ। ਪਰ ਐਗ ਐਗਜ਼ੈਂਪਸ਼ਨ ਥੋੜ੍ਹੀ ਜਿਹੀ ਹੋਰ ਕੰਪਲੀਕੇਟਡ ਆ। ਆਪਾਂ ਜੇ ਚਾਹੁੰਦੇ ਹੋ ਆਪਾਂ ਇੱਥੇ ਵੀ ਹੋਰ ਗੱਲ ਕਰ ਸਕਦੇ ਹਾਂ ਐਂਡ 'ਤੇ, ਜੇ ਟਾਈਮ ਬਚਿਆ ਹੋਇਆ, ਨਹੀਂ ਆਪਾਂ 1-on-1 ਕਰ ਲਾਂਗੇ, ਆਲਰਾਈਟ। ਹਾਂਜੀ, ਐਗਰੀਕਲਚਰ ਬਾਰੇ ਸੀਗਾ ਜੀ,
150 ਮਾਈਲਸ ਤੁਸੀਂ ਜਦੋਂ ਪਿਕਅਪ ਕਰਨ ਜਾਣਾ ਲੋਡ ਹਾਂਜੀ 150 ਮਾਈਲਸ ਜਾ ਸਕਦੇ ਰਾਈਟ ਤੁਸੀਂ ਹਾਂਜੀ ਤੁਸੀਂ ਉਹ 150 ਮਾਈਲ ਰੇਡੀਅਸ ਦੇ ਵਿੱਚ ਵਿੱਚ ਜਿੰਨਾ ਮਰਜ਼ੀ when you drop the load ਜਦੋਂ ਤੁਸੀਂ ਲੋਡ ਲਾਤਾ ਮੰਨ ਲਓ I run to interstate Washington right ਹਾਂਜੀ ਤੁਸੀਂ ਸਪੋਕਨ ਲੋਡ ਲਾਤਾ ਖਾਲੀ ਹੋਇਆ ਫਿਰ ਤੁਸੀਂ ਚੱਕਣ ਜਾ ਰਹੇ ਆ ਐਗਰੀਕਲਚਰ ਪ੍ਰੋਡਕਟ ਫਿਰ ਐਪਲ ਚੱਕਣ ਜਾ ਰਹੇ ਹਾਂਜੀ then you can again drive 150 miles ਹਾਂਜੀ ਸੋ ਜਿੱਥੋਂ ਲੋਡ ਚੱਕਿਆ ਉਹ ਪ੍ਰਾਪਰਟੀ ਦੇ ਜਿਹੜਾ 150 ਮਾਈਲ ਰੇਡੀਅਸ ਆ ਉਹ 'ਚ ਤੁਸੀਂ ਚਲਾ ਸਕਦੇ ਹੋ ਜਿੱਥੇ ਲੋਡ ਲਾਉਣ ਜਾਣਾਗਾ ਉੱਥੇ ਫਿਰ ਤੁਹਾਨੂੰ 150 ਮਾਈਲ ਰੇਡੀਅਸ ਮਿਲ ਜਾਂਦਾ ਜਦੋਂ ਤੁਸੀਂ ਜਿੱਥੇ ਲੋਡ ਲਾਉਣਾਗਾ ਉਹਦੇ 150 ਮਾਈਲ ਦੇ ਰੇਂਜ ਦੇ ਵਿੱਚ ਆ ਗਏ ਤੁਸੀਂ ਆਫ ਡਿਊਟੀ ਪਾ ਸਕਦੇ ਹੋ ਵੀ ਹੁਣ ਮੈਂ ਰੇਂਜ ਦੇ ਵਿੱਚ ਆ ਗਿਆ ਮੈਂ ਸਪੋਕਨ ਤੋਂ ਲੋਡ ਚੱਕ ਲਿਆ ਵਾਸ਼ਿੰਗਟਨ ਤੋਂ ਓਕੇ I am like in 150 mile away from Stockton ਤੁਸੀਂ ਲੋਡ ਤੁਸੀਂ ਸਟਾਕਟਨ ਲਾਉਣਾਗਾ ਹਾਂਜੀ ਸਟਾਕਟਨ ਪਹੁੰਚਣ ਤੋਂ ਪਹਿਲਾਂ ਜਦੋਂ ਤੁਸੀਂ 150 ਮਾਈਲ ਬਬਲ ਦੇ ਵਿੱਚ ਆ ਗਏ ਤੁਸੀਂ ਆਫ ਡਿਊਟੀ ਪਾ ਸਕਦੇ ਹੋ ਐਗ ਐਗਜ਼ੈਂਪਸ਼ਨ ਓਕੇ ਫਿਰ ਦੋਨੋਂ ਪਾਸੇ ਪਾ ਸਕਦੇ ਦੋਨੇ ਪਾਸੇ ਪਾ ਸਕਦੇ ਹਾਂ ਹਾਂਜੀ ਪਰ ਐਗਰੀਕਲਚਰ ਕੀ ਆ ਉਹ ਹੈਗਾ ਨਾਨ ਪ੍ਰੋਸੈਸਡ ਰਾਈਟ ਜੇ ਤੁਹਾਡੇ ਕੋਲ ਆਲਰੇਡੀ ਪੈਕੇਜ ਨੇ ਲੈਟਸ ਸੇ ਗ੍ਰੇਪਸ ਨੇ ਆਲਰੇਡੀ ਪੈਕੇਜਡ ਆ ਆਲਰੇਡੀ ਕਲੀਨਡ ਅਪ ਨੇ ਗਰੋਸਰੀ ਸਟੋਰ ਲਈ ਰੈਡੀ ਨੇ ਫਿਰ ਨਹੀਂ ਐਗ ਐਗਜ਼ੈਂਪਸ਼ਨ ਵਰਤ ਸਕਦੇ ਉਹ ਸਿਰਫ ਰਾ ਮਟੀਰੀਅਲ ਹੀ ਆ ਜਿਵੇਂ ਗ੍ਰਿਮਵੇ ਤੋਂ ਗਾਜਰਾਂ ਚੱਕੀਆਂ ਹਜੇ ਧੋਤੀਆਂ ਨਹੀਂ ਹੈਗੀਆਂ ਰਾ ਮਟੀਰੀਅਲ ਫਿਰ ਐਗ ਐਗਜ਼ੈਂਪਟ ਆ ਜੇ ਪ੍ਰੋਡਿਊਸ ਰੈਡੀ ਆ ਖਾਣ ਲਈ ਫਿਰ ਨਹੀਂ ਐਗਜ਼ੈਂਪਟ ਹੈਗੇ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਅੱਜ ਪੰਜਾਬੀ ਰੇਡੀਓ USA ਦੀ ਟੀਮ ਪਹੁੰਚੀ ਹੈ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਵਿਖੇ ਬੇਕਰਸਫੀਲਡ ਵਿਖੇ ਆਪਾਂ ਨੂੰ ਪਤਾ ਸਾਰੇ ਪੰਜਾਬੀਆਂ ਨੂੰ ਵੀ ਲੰਘੇ ਦਿਨਾਂ ਦੇ ਵਿੱਚ 2-3 ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਨਾਲ ਇਮੀਗ੍ਰੈਂਟਸ ਖਾਸ ਕਰਕੇ ਜਿਹੜੇ ਪੰਜਾਬੀ ਭਰਾ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਉਹਨਾਂ ਦੇ ਬਾਰੇ ਗੱਲਬਾਤ ਬਹੁਤ ਜ਼ਿਆਦਾ ਪ੍ਰਚਾਰੀ ਗਈ ਆ ਜਾਂ ਕਹਿ ਲਓ ਕਿ ਉਹ ਨਿਸ਼ਾਨੇ ਤੇ ਆ ਚੁੱਕੇ ਨੇ ਬਹੁਤ ਸਾਰੇ ਰੂਲ ਬਦਲੇ ਜਾ ਰਹੇ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਤਬਦੀਲੀਆਂ ਦੇ ਅੰਦਰ ਇਹ ਚੱਲਦਿਆਂ ਇਹ ਜਿਹੜਾ ਤਹਈਆ ਕੀਤਾ ਗਿਆ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਵੱਲੋਂ ਤੇ CHP ਦੇ ਜਿਹੜੇ ਆਫੀਸਰ ਨੇ ਆਪਣੇ ਪੰਜਾਬੀ ਭਾਈਚਾਰੇ ਦੇ ਨੇ ਸਾਡੇ ਮਾਣਮੱਤੇ ਗੱਭਰੂ ਨੇ ਸਾਨੂੰ ਇਹੋ ਜਿਹੀਆਂ ਪੰਜਾਬ ਦੇ ਧੀਆਂ ਪੁੱਤਾਂ ਤੇ ਮਾਣ ਵੀ ਆ ਹਰਦੀਪ ਗਰੇਵਾਲ ਤੇ ਉਹਨਾਂ ਨੇ ਇਹ ਤਹਈਆ ਕੀਤਾ ਉਹਨਾਂ ਨੇ ਉਪਰਾਲਾ ਕੀਤਾ ਵੀ ਕਿਉਂ ਨਾ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਨੂੰ ਕਾਨੂੰਨਨ ਕੁਝ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਨੁਕਤੇ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਵੱਡੀਆਂ ਚੀਜ਼ਾਂ ਦੇ ਵਿੱਚ ਫਸਣ ਤੋਂ ਪਹਿਲਾਂ ਹੀ ਇਹਨਾਂ ਦਾ ਸਾਹਮਣਾ ਕਰਕੇ ਤੇ ਇਹਨਾਂ ਦੇ ਵਿੱਚੋਂ ਚੰਗੇ ਤਰੀਕੇ ਦੇ ਨਾਲ ਪੇਸ਼ੇਵਰਾਨਾ ਤਰੀਕੇ ਦੇ ਨਾਲ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਬਾਹਰ ਨਿਕਲ ਸਕਣ ਸਭ ਤੋਂ ਪਹਿਲਾਂ ਤੁਸੀਂ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਲਗਾਤਾਰ ਮੇਰੇ ਖਿਆਲ ਹੈ 2-2.5 ਘੰਟਿਆਂ ਤੋਂ ਲਗਾਤਾਰ ਬੋਲ ਰਹੇ ਨੇ ਕਿਵੇਂ ਮਨ ਦੇ ਵਿੱਚ ਆਇਆ ਵੀ ਇਹ ਜ਼ਰੂਰਤ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਹਾਂਜੀ ਜਿਵੇਂ ਮੈਂ ਸਾਰਿਆਂ ਨੂੰ ਦੱਸ ਕੇ ਹਟਿਆ ਵੀ ਕਾਮਨ ਇਸ਼ੂਜ਼ ਆ ਜਿਹੜੇ ਮੈਂ ਦੇਖਦਾ ਰੋਜ਼ ਰੋਡ ਤੇ ਰਾਈਟ ਤੇ ਮੋਸਟ ਟਾਈਮ ਹੁੰਦੇ ਆ ਵੀ ਡਰਾਈਵਰ ਦੀ ਅਣਗਹਿਲੀ ਨਹੀਂ ਸੀ ਅਣਜਾਣਪੁਣੇ 'ਚ ਵਾਇਲੇਸ਼ਨਾਂ ਪੈ ਗਈਆਂ ਰਾਈਟ ਹਾਂਜੀ ਤੇ ਆਬਵੀਅਸਲੀ ਜਿਹੜੇ ਅੱਜ ਕੱਲ ਹੁਣ 1-2 ਇਨਸੀਡੈਂਟ ਹੋਏ ਨੇ ਉਹਦੇ ਨਾਲ ਵੀ ਆਪਣੀ ਕਮਿਊਨਿਟੀ ਇੰਪੈਕਟ ਹੋਈ ਹੈ ਰਾਈਟ ਸੋ ਸਾਰਾ ਕੁਝ ਕਲੈਰੀਫਾਈ ਕਰਨ ਲਈ ਮੈਂ ਅੱਜ ਪ੍ਰੈਜੈਂਟੇਸ਼ਨ ਤਿਆਰ ਕਰਕੇ ਆਇਆ ਸੀਗਾ ਠੀਕ ਹੈ ਤੇ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਆ ਹਾਂਜੀ ਗਾਹਾਂ ਸ਼ੇਅਰ ਕਰਨ ਲਈ ਜੀ ਜਦੋਂ ਤੁਸੀਂ ਦੱਸ ਰਹੇ ਸੀ ਇੱਕ ਬਹੁਤ ਵਧੀਆ ਨੁਕਤਾ ਸੀਗਾ ਵੀ ਤੁਹਾਨੂੰ ਰੋਕਿਆ ਇੱਕ ਛੋਟੀ ਜਿਹੀ ਕਾਰਨ ਲਈ ਪਰ 10 ਉਸ ਤੋਂ ਬਾਅਦ ਸ਼ੁਰੂ ਹੋ ਗਈਆਂ ਚੀਜ਼ਾਂ 10 ਤੁਹਾਨੂੰ ਉਸ ਤੋਂ ਬਾਅਦ ਟਿਕਟ ਦੇ ਵਿੱਚ ਰੂਪ ਦੇ ਵਿੱਚ ਮਿਲ ਗਈਆਂ ਵੀ ਬਾਈ ਤੁਸੀਂ ਆਹ ਵੀ ਨਹੀਂ ਕੀਤਾ ਜਦੋਂ ਤੁਸੀਂ ਹਾਈਵੇ ਤੇ ਵਿਚਰਦੇ ਹੋ ਕੀ ਲੱਗਦਾ ਕਿ ਆਪਣੇ ਭਾਈਚਾਰੇ ਜਾਂ ਦੂਜੇ ਇਹ ਸੇਮ ਚੀਜ਼ਾਂ ਹੀ ਰਿਪੀਟ ਕਰਦੇ ਨੇ ਸਾਰਾ ਕੁਝ ਹਾਂਜੀ ਇਹ ਵਾਇਲੇਸ਼ਨਾਂ ਰਿਪੀਟ ਹੁੰਦੀਆਂ ਨੇ ਤੇ ਅਸੀਂ ਰੂਟੀਨਲੀ ਦੇਖਦੇ ਹਾਂ ਪਰ ਸਰਟਨ ਰੇਸ ਤੇ ਨਹੀਂ ਹੈਗਾ ਸਾਰੇ ਇਹ ਗਲਤੀਆਂ ਕਰਦੇ ਨੇ ਜੀ ਸੋ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ CHP ਦੇ ਵਿੱਚ ਸਰਵ ਕਰਦੇ ਮੈਨੂੰ 9 ਸਾਲ ਹੋ ਗਏ ਜੀ ਵਾਹ ਕੀ ਬਾਤ ਜੇ ਕਿਸੇ ਦੇ ਮਨ ਦੇ ਵਿੱਚ ਡਾਊਟ ਆ ਜਾਂ ਕਿਸੇ ਨੂੰ ਕੋਈ ਗੱਲ ਨਹੀਂ ਸਮਝ ਆਈ ਕਿ ਦੁਬਾਰਾ ਵੀ ਫਿਰ ਅਪਰੋਚ ਕੀਤੀ ਜਾ ਸਕਦੀ ਹਾਂਜੀ ਸੋ FMCSA ਵਾਲੇ ਇਹ ਸਭ ਤੋਂ ਬੈਸਟ ਕੰਟੈਕਟ ਆ ਕਿਉਂਕਿ ਇਹਨਾਂ ਨੇ ਤਾਂ ਰੈਗੂਲੇਸ਼ਨ ਬਣਾਏ ਨੇ ਅਸੀਂ ਤਾਂ ਸਿਰਫ ਇਨਫੋਰਸ ਕਰਦੇ ਹਾਂ ਪਰ ਬਣਾਉਣ ਵਾਲੇ ਇਹ ਨੇ ਰਾਈਟ ਸੋ ਇਹਨਾਂ ਨੂੰ ਪੁੱਛ ਸਕਦੇ ਹੋ ਜੇ ਤੁਹਾਨੂੰ ਲੱਗਦਾ ਇਨਫੋਰਸਮੈਂਟ ਲੈਵਲ ਤੇ ਕੁਝ ਪੁੱਛਣਾ ਅਸੀਂ ਅਵੇਲੇਬਲ ਹਾਂ ਹਨਾ ਤੇ ਜੇ ਤੁਹਾਨੂੰ ਲੱਗਦਾ ਕੋਈ ਇਮੀਗ੍ਰੇਸ਼ਨ ਇਸ਼ੂ ਆ ਉਹ ਅਸੀਂ ਡਾਇਰੈਕਟਲੀ ਨਹੀਂ ਇਨਫੋਰਸ ਕਰਦੇ ਉਹ ਤੁਸੀਂ ਕੋਈ ਵਕੀਲ ਨੂੰ ਪੁੱਛੋ ਜਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਆਪਣੇ ਆਫਿਸ ਹੁੰਦੇ ਨੇ ਉਹਨਾਂ ਤੋਂ ਪਤਾ ਕਰ ਸਕਦੇ ਹੋ ਸੋ ਰੱਬ ਨਾ ਕਰੇ ਕਿਸੇ ਨਾਲ ਕੋਈ ਹਾਦਸਾ ਵਾਪਰਦਾ ਲਾਇਸੈਂਸ ਰਜਿਸਟ੍ਰੇਸ਼ਨ ਤੇ ਇੰਸ਼ੋਰੈਂਸ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਹਾਂਜੀ ਇਹ ਤਾਂ ਮਿਨੀਮਮ ਆ ਇਹ ਤਿੰਨ ਚੀਜ਼ਾਂ ਦਾ ਗਾਰੰਟੀ ਆ ਅਸੀਂ ਤੁਹਾਡੇ ਤੋਂ ਰਿਕੁਐਸਟ ਕਰਾਂਗੇ ਸੋ ਮੈਂ ਤਾਂ ਕਹਿ ਰਿਹਾ ਸੀਗਾ ਵੀ ਐਟਲੀਸਟ ਇਹ ਤਾਂ ਹੈਂਡੀ ਹੋਣ ਇਹ ਸਾਰੀ ਜਿਹੜੀ ਤੁਸੀਂ ਤਿਆਰ ਕੀਤੀ ਆ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਕਿਤੇ ਹੋਰ ਵੀ ਵੀਡੀਓ ਦਾ ਐਕਸੈਸ ਹੈ ਕਿਤੇ ਜਾ ਕੇ ਦੇਖ ਸਕਦੇ ਆਪਾਂ ਜੇ ਦੁਬਾਰਾ ਦੇਖਣੀ ਚਾਹੁੰਦੇ ਹੋ ਜਾਂ ਕਿਤੇ YouTube ਦੇ ਵਿੱਚ ਜਾਂ ਕਿਸੇ ਹੋਰ ਪਲੇਟਫਾਰਮ ਤੇ
ਨਹੀਂ, ਇਹ ਸਿਰਫ ਸਾਡੇ ਕੋਲ ਹੀ ਆ, ਮੇਰੇ ਡਿਪਾਰਟਮੈਂਟ ਲੈਪਟਾਪ 'ਚ ਹੀ ਰਹੂਗੀ। ਠੀਕ ਹੈ। ਅਸੀਂ ਜਿਹੜੇ ਕਮਰਸ਼ੀਅਲ ਇੰਸਟ੍ਰਕਟਰ ਨੇ ਉਹਨਾਂ ਨਾਲ ਅਸੀਂ ਸ਼ੇਅਰ ਕਰ ਲੈਂਦੇ ਆ ਇਹ। ਠੀਕ ਹੈ ਜੀ। ਪਰ ਜੇ ਤੁਸੀਂ ਸਾਨੂੰ ਬੁਲਾਵੋਗੇ, ਸੈਮੀਨਾਰ ਕਰਾਵੋਗੇ, ਫਿਰ ਹਾਂਜੀ ਇਹ ਇਨਫੋਰਮੇਸ਼ਨ ਤੁਸੀਂ ਦੁਬਾਰਾ ਤੋਂ ਦੇਖ ਸਕਦੇ ਹੋ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ। ਆਪਣੇ ਨਾਲ ਹਰਦੀਪ ਧਾਲੀਵਾਲ ਸੀਗੇ, ਮਾਫ ਕਰਨਾ ਮੈਂ ਗਰੇਵਾਲ ਇਹਨਾਂ ਨੂੰ ਪ੍ਰੋਨਾਉਂਸ ਕਰ ਦਿੱਤਾ, ਪਰ ਕੋਈ ਗੱਲ ਨਹੀਂ। ਮੰਤਵ ਇਹੀ ਹੈ, ਵੱਧ ਤੋਂ ਵੱਧ ਜਾਗਰੂਕਤਾ, ਵੱਧ ਤੋਂ ਵੱਧ ਜਿਹੜਾ ਲੋਕਾਂ ਦੇ ਵਿੱਚ ਅਵੇਅਰਨੈਸ, ਤਾਂ ਜੋ ਦੁਰਘਟਨਾਵਾਂ ਤੋਂ, ਐਕਸੀਡੈਂਟਸ ਤੋਂ ਬਚਾਅ ਹੋ ਸਕੇ ਤੇ ਜਿਹੜੇ ਆਪਾਂ ਅੱਜ ਕੱਲ੍ਹ ਦੌਰ ਚੱਲ ਰਹੇ ਨੇ ਉਹਨਾਂ ਦੌਰ ਤੋਂ ਆਪਣੇ ਲੋਕਾਂ ਦਾ ਬਚਾਅ ਹੋ ਸਕੇ। ਪੰਜਾਬੀ ਭਾਈਚਾਰੇ, ਖਾਸ ਕਰਕੇ ਸਿੱਖਾਂ ਦੇ ਵਿੱਚ ਇਹ ਇੱਕ ਵੱਡੀ ਭਾਵਨਾ ਹੈ ਕਿ ਜਦੋਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਤੇ ਕੋਈ ਮੁਸੀਬਤ ਪੈਂਦੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਹੁਣ ਸਿਰ ਜੋੜਨ ਦਾ ਵੇਲਾ ਹੈ, ਤਾਂ ਉਹ ਇਸ ਮਾਮਲੇ ਦੇ ਵਿੱਚ ਕੋਈ ਘੋਲ ਨਹੀਂ ਕਰਦੇ, ਉਹ ਇਸ ਮਾਮਲੇ ਦੇ ਵਿੱਚ ਕੋਈ ਸਮਾਂ ਨਹੀਂ ਉਡੀਕਦੇ ਤੇ ਇਕੱਠੇ ਹੋ ਕੇ ਇਹ ਸਾਰੇ ਪ੍ਰਕਰਨਾਂ ਦੇ ਨਾਲ ਸਜਦੇ ਨੇ। ਅਜਿਹੀ ਇੱਕ ਮਿਸਾਲ ਬੇਕਰਸਫੀਲਡ ਦੇ ਵਿੱਚ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਵੱਲੋਂ ਵੀ ਉਪਰਾਲੇ ਦੇ ਰੂਪ ਦੇ ਵਿੱਚ ਕੀਤੀ ਗਈ ਹੈ, ਪੈਦਾ ਕੀਤੀ ਗਈ ਆ, ਜਿਸ ਦੇ ਵਿੱਚ ਇਹਨਾਂ ਨੇ ਅੱਜ ਕੱਲ੍ਹ ਜੋ ਟਰੱਕਿੰਗ ਦੇ ਵਿੱਚ ਵਾਪਰ ਰਿਹਾ ਉਸ ਸੰਬੰਧੀ ਜਿਹੜੇ ਟਰੱਕਿੰਗ ਕਾਰੋਬਾਰ ਦੇ ਨਾਲ ਜੁੜੇ ਲੋਕ ਨੇ ਉਹਨਾਂ ਦੀ ਜਾਗਰੂਕਤਾ ਦੇ ਲਈ, ਉਹਨਾਂ ਦੀ ਅਵੇਅਰਨੈਸ ਦੇ ਲਈ ਇੱਕ ਜਿਹੜੀ ਸੈਮੀਨਾਰ ਆ ਉਹ ਕਰਵਾਇਆ ਗਿਆ। ਆਪਣੇ ਨਾਲ ਇਸ ਸਕੂਲ ਦੀ ਮੈਨੇਜਮੈਂਟ, ਇਸ ਸਕੂਲ ਦੇ ਜਿਹੜੀ ਪੂਰੀ ਟੀਮ ਆ ਉਹ ਆਪਣੇ ਨਾਲ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਤੁਹਾਡਾ ਨਾਮ ਦੱਸ ਦਿਓ ਜੀ। ਮੈਂ ਜੀ ਡਾਕਟਰ ਗੁਰਪ੍ਰੀਤ ਗਰੇਵਾਲ। ਠੀਕ ਹੈ ਜੀ। ਤੇ ਅੱਜ ਦੇ ਸੈਮੀਨਾਰ ਦਾ ਜਿਹੜਾ ਮੰਤਵ ਹੈ ਜੀ, ਇਹ ਕੀ ਸੀਗਾ? ਸੋ ਬੇਸਿਕਲੀ ਜੋ ਇਹ ਸੈਮੀਨਾਰ ਕਰਾਇਆ ਗਿਆ ਇਹ ਅਸੀਂ ਬੇਸਿਕ ਆਪਣੀ ਟਰੱਕਿੰਗ ਇੰਡਸਟਰੀ ਲਈ ਸੀਗਾ। ਸੋ ਇਹ ਅਸੀਂ ਬੇਸਿਕਲੀ ਆਪਣੀ ਕਮਰਸ਼ੀਅਲ ਇੰਡਸਟਰੀ ਐਜੂਕੇਸ਼ਨਲ ਪ੍ਰੋਗਰਾਮ, ਇਹ ਸਾਡਾ ਉਲੀਖਿਆ ਜਿਹਾ ਇੱਕ ਛੋਟਾ ਜਿਹਾ ਏਮ ਹੈ ਜਿਹੜਾ ਆਪਣੀ ਕਮਿਊਨਿਟੀ ਨੂੰ ਹੈਲਪ ਕਰਨਾ, ਜੋ ਹੁਣ ਆਪਣੀ ਕਮਿਊਨਿਟੀ ਇਸ ਮੌਕੇ 'ਤੇ ਗੂੰਜ ਰਹੀ ਹੈ। ਸੋ ਬੇਸਿਕਲੀ ਹੁਣ ਕਾਫੀ ਆਪਣੇ ਇਨਸੀਡੈਂਟਸ ਹੋਏ ਆ ਟਰੱਕਿੰਗ ਇੰਡਸਟਰੀ ਵਿੱਚ, ਉਹਨੂੰ ਹੈਲਪ ਕਰਨ ਲਈ, ਆਪਣੀ ਕਮਿਊਨਿਟੀ ਨੂੰ ਜਾਗਰੂਕਤਾ ਦੇਣ ਲਈ ਕਿ ਆਪਾਂ ਕੀ ਗਲਤੀਆਂ ਜੇ ਕਰਦੇ ਹਾਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਸੁਚੱਜੇ ਢੰਗ ਨਾਲ ਉਹਨਾਂ ਨੂੰ ਸੁਧਾਰੀਏ ਤੇ ਅੱਗੇ ਠੀਕ ਢੰਗ ਨਾਲ ਜਿਸ ਤਰ੍ਹਾਂ ਲਾਅ ਐਨਫੋਰਸਮੈਂਟ ਚਾਹੁੰਦੀ ਹੈ ਉਸ ਤਰ੍ਹਾਂ ਆਪਾਂ ਅੱਗੇ ਵਧੀਏ। ਜੀ ਜੀ, ਬਿਲਕੁਲ। ਸੋ ਜਿਵੇਂ ਫਲੋਰੀਡਾ ਵਾਲਾ ਐਕਸੀਡੈਂਟ ਦੇਖਿਆ ਜਾਂ ਇੱਥੇ ਓਨਟਾਰੀਓ ਦੇ ਵਿੱਚ ਵਾਪਰਿਆ ਸੀ, ਇਹਨਾਂ ਨੇ ਖਾਸਾ ਆਪਣੇ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ। ਹਾਂਜੀ, ਸੋ ਇਹ ਕਾਫੀ ਆਪਾਂ ਨੂੰ ਸੈਟਬੈਕ ਹੋਈ ਆਪਣੇ ਕਮਿਊਨਿਟੀ ਨੂੰ। ਹਾਂ, ਗਲਤੀਆਂ ਸਾਰੇ ਕਮਿਊਨਿਟੀਜ਼ ਤੋਂ ਹੁੰਦੀਆਂ, ਪਰ ਟਾਰਗੇਟ ਆਪਾਂ ਕੀਤੇ ਗਏ ਆ, ਸੋ ਆਪਣੀ ਗਲਤੀ ਵੀ ਹੈ। ਸੋ ਪਰ ਉਹ ਗਲਤੀ ਨੂੰ ਕਿਸ ਤਰ੍ਹਾਂ ਆਪਾਂ ਸਹੀ ਢੰਗ ਨਾਲ ਅੰਡਰ ਰੂਲਸ ਐਂਡ ਰੈਗੂਲੇਸ਼ਨਸ ਇਸ ਚੰਗੇ ਦੇਸ਼ ਵਿੱਚ, ਅਮਰੀਕਾ ਦੇ ਕੰਟਰੀ ਵਿੱਚ ਰਹਿੰਦੇ ਹੋਏ ਆਪਾਂ ਕਿਸ ਤਰ੍ਹਾਂ ਉਹਦਾ ਸੁਧਾਰ ਕਰ ਸਕੀਏ, ਇਸ ਲਈ ਆਪਾਂ CHP ਆਫਿਸਰ ਸੰਦੀਪ ਧਾਲੀਵਾਲ ਜੀ ਸੀਗੇ ਸਾਡੇ ਨਾਲ, ਸੇ ਉਹਨਾਂ ਨੇ ਬਹੁਤ ਹੀ ਸੋਹਣੇ ਰੂਪ ਨਾਲ, ਤੇ ਹਰਦੀਪ ਧਾਲੀਵਾਲ ਸੇ ਉਹਨਾਂ ਨੇ ਆਪਾਂ ਨੂੰ ਇੱਥੇ ਸਾਰਾ 2 ਘੰਟੇ ਦੇ ਥਰੂ ਸਾਰਾ ਸੈਮੀਨਾਰ ਕੀਤਾ। ਸਾਰੇ ਜੋ ਕੁਐਸਚਨਸ ਆਨਸਰ ਸੀਗੇ ਉਹਨਾਂ ਨੇ ਪੁੱਛੇ ਤੇ ਆਪਣੇ ਦੱਸੇ, ਲੋਕਾਂ ਦੇ ਜਿਹੜੇ ਵਹਿਮ ਸੀ ਉਹ ਦੂਰ ਕੀਤੇ। ਹਾਂਜੀ, ਇਹੀ ਚੀਜ਼ ਚਾਹੀਦੀ ਆਪਣੀ ਕਮਿਊਨਿਟੀ ਨੂੰ ਹੈਲਪ ਕਰਨ ਲਈ ਤੇ ਆਪਾਂ ਠੀਕ ਅੱਗੇ ਵਧੀਏ। ਜੀ, ਗੁਰਪ੍ਰੀਤ ਗਰੇਵਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਐਡਮਿਨ ਟੀਮ ਦੇ ਵਿੱਚ ਨੇ ਤੇ ਆਪਣੇ ਨਾਲ ਅਮਨਦੀਪ ਗਿੱਲ ਜੀ ਨੇ, ਐਡਮਿਨ ਟੀਮ ਦੇ ਵਿੱਚੋਂ ਹੀ। ਅਮਨਦੀਪ ਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲਾਂ ਭੈਣ ਜੀ, ਇਹ ਆਈਡੀਆ ਕਿਵੇਂ ਆਇਆ, ਮਤਲਬ ਕਿ ਹੁਣ ਇਸ ਤਰ੍ਹਾਂ ਦਾ ਸੈਮੀਨਾਰ ਹੋਵੇ ਜਿਹਦੇ ਨਾਲ ਜਿਹੜੀ ਅਵੇਅਰਨੈਸ ਹੈ ਜਾਂ ਜਿਹਦੇ ਨਾਲ ਜਿਹੜੀ ਜਾਗਰੂਕਤਾ ਉਹ ਫੈਲਾਈ ਜਾ ਸਕੇ? ਐਕਚੁਅਲੀ ਇਹ ਪਿਛਲੇ ਸਾਲ ਵੀ ਅਸੀਂ ਕੀਤਾ ਸੀਗਾ, ਜਸਟ ਟੂ ਗਿਵ ਜਨਰਲ ਨੌਲੇਜ ਟੂ ਦ ਪਬਲਿਕ, ਆਪਣੀ ਕਮਿਊਨਿਟੀ ਨੂੰ ਵੀ ਟਰੱਕਿੰਗ ਦੇ ਵਿੱਚ ਲਾਅ ਕਿੰਨੇ ਰੂਲਸ ਇੰਪੋਰਟੈਂਟ ਨੇ। ਪਰ ਐਤਕੀ ਵਿਦ ਵਾਟਸ ਗੋਇੰਗ ਔਨ ਸਾਨੂੰ ਇਹ ਸੀਗਾ ਵੀ ਵੱਡੇ ਲੈਵਲ ਤੇ ਸ਼ੇਅਰ ਕੀਤੀ ਜਾਵੇ ਇਨਫੋਰਮੇਸ਼ਨ। ਸੋ ਅਗਲੇ ਸਾਲ ਵੀ ਹੋਊਗੀ, ਉਦੋਂ ਅਗਲੇ ਸਾਲ ਵੀ ਹੋਊਗੀ। ਵੀ ਵਿਲ ਕੰਟੀਨਿਊ ਟੂ ਸਪੋਰਟ ਦ ਕਮਿਊਨਿਟੀ। ਆਪਣੇ ਅਰਗੇ ਤਾਂ ਲੋਡ ਭੇਜ ਦਿੰਦੇ ਨੇ ਹੈ ਨਾ, AC ਵਾਲੇ ਰੂਮ 'ਚ ਬਹਿ ਕੇ। ਆਪਣੇ ਜਿਹੜੇ ਟਰੱਕ ਡਰਾਈਵਰ, honestly, God bless them because they're risking their lives to transport cargo from one side to another. So thank you very much to all the truckers out there. Follow the laws. ਜੇ ਨਹੀਂ ਵੀ ਪਤਾ ਸਾਨੂੰ contact ਕਰੋ. We have other resources available, but do what you can. ਜੀ, ਸੋ ਡਰਾਈਵਰ ਵੀਰਾਂ ਦਾ, ਕਿਉਂਕਿ ਮੈਂ ਦੇਖ ਰਿਹਾ ਸੀਗਾ ਸਵਾਲ ਵੀ ਕਾਫੀ ਪੁੱਛੇ ਨੇ ਉਹਨਾਂ ਦਾ, ਬਾਅਦ ਦੇ ਵਿੱਚ ਵੀ ਪਿਛਲੇ ਸਾਲ ਦਾ ਵੀ ਸਾਨੂੰ ਦੱਸਿਓ ਕੀ ਫੀਡਬੈਕ ਸੀਗਾ, ਤੇ ਅੱਜ ਵੀ ਜਦੋਂ ਪਤਾ ਲੱਗਿਆ ਲੋਕਾਂ ਨੂੰ ਕਿ ਬਈ ਇਹਦੇ ਬਾਰੇ ਸੈਮੀਨਾਰ ਆ, ਤਾਂ ਕਿਹੋ ਜਿਹਾ ਹੁੰਗਾਰਾ ਸੀਗਾ? ਐਤਕੀ ਬਹੁਤ ਇਨਵੈਸਟਡ ਸੀਗੇ। ਪਰਸਨਲ ਸਵਾਲ ਵੀ ਸੀਗੇ ਵੀ ਜਿਵੇਂ 10 ਘੰਟੇ ਪਾ ਕੇ ਬ੍ਰੇਕ ਲੈ ਸਕਦੇ ਨੇ, ਇੰਟਰਸਟੇਟ ਕਿੰਨੇ ਕਾਫੀ ਸਾਲਾਂ ਤੋਂ ਨੇ ਹੈ ਨਾ ਇਸ ਇੰਡਸਟਰੀ ਦੇ ਵਿੱਚ, ਪਰ ਉਹ ਸਿੰਪਲ ਕੁਐਸਚਨ ਹਜੇ ਤਾਂ ਹੀ ਨਹੀਂ ਪਤਾ ਉਹਨਾਂ ਨੂੰ ਐਜ਼ ਓਨਰ ਆਪਰੇਟਰਸ, ਰਾਈਟ। ਸੋ ਉਹ ਆਪ ਵੀ ਸਿੱਖ ਰਹੇ ਨੇ ਅਗੇਨ, ਔਰ ਰਿਫਰੈਸ਼ਿੰਗ देयर ਮੈਮੋਰੀਜ਼। So it's really good. Feedback ਵੀ ਬਹੁਤ ਵਧੀਆ ਸੀ, ਸੈਮੀਨਾਰ ਦੀ ਇਨਫੋਰਮੇਸ਼ਨ ਵੀ ਬਹੁਤ ਵਧੀਆ ਸੀ, and again we'll continue. ਥੈਂਕ ਯੂ, ਬਹੁਤ ਧੰਨਵਾਦ ਅਮਨਦੀਪ ਗਿੱਲ ਜੀ, ਧੰਨਵਾਦ ਤੁਹਾਡਾ। ਆਪਣੇ ਨਾਲ ਜੁੜੇ ਨੇ ਹਰਪਿੰਦਰ ਸਿੰਘ ਜੀ, ਤੇ ਆਪਣੇ ਨਾਲ ਭਾਜੀ ਹੁਣੇ ਵੀ ਜੁੜੇ ਨੇ, ਤੇ ਇਹਨਾਂ ਨੇ ਸ਼ੁਰੂ ਦੇ ਵਿੱਚ ਹਰਪਿੰਦਰ ਬਸਰਾ ਜੀ। ਸੋ ਮੈਂ ਹਰਪਿੰਦਰ ਜੀ ਕੋਲੇ ਬਾਅਦ ਚ ਆਉਣਾ, ਸੌਰੀ ਤੁਹਾਡੇ ਲਈ ਮਾਫੀ ਚਾਹੁੰਦਾ। ਹਾਂਜੀ ਹਾਂਜੀ,
ਹਰਪਿੰਦਰ ਜੀ, ਜਦੋਂ ਆਪਾਂ ਜਿਵੇਂ ਭੈਣ ਜੀ ਹੋਰੇ ਦੱਸ ਰਹੇ ਸੀ ਆਈਡੀਆ ਦੀ ਗੱਲਬਾਤ ਜਿਹੜੀ ਆਈ ਆ, ਜਦੋਂ ਆਪਾਂ ਇਸ ਤਰ੍ਹਾਂ ਕਲੈਕਟਿਵਲੀ ਚੀਜ਼ਾਂ ਨੂੰ ਕਰਦੇ ਆ ਭਾਈਚਾਰੇ ਦੇ ਤੌਰ ਤੇ, ਮੇਰੇ ਖਿਆਲ ਦੇ ਨਾਲ ਉਹ ਬੈਟਰ ਰਿਜ਼ਲਟ ਕੱਢ ਕੇ ਲਿਆਉਂਦੀਆਂ ਨੇ। ਹਾਂਜੀ ਹਾਂਜੀ, ਬਿਲਕੁਲ ਇਹੀ ਹੈ। ਇਸੇ ਟੀਮ ਨੇ ਅਸੀਂ ਬੈਠ ਕੇ ਵਿਚਾਰ ਕਰਦੇ ਸੀ ਜੋ ਸਿਚੁਏਸ਼ਨ ਆਪਣੀ ਕਮਿਊਨਿਟੀ ਨਾਲ ਬੀਤ ਰਿਹਾ ਕਿ ਟਰੱਕਿੰਗ ਇੰਡਸਟਰੀ 'ਚ ਕਾਫੀ ਡਿਫਿਕਲਟ ਚੈਲੰਜਸ ਆ ਰਹੇ ਕਿ ਤਾਂ ਕਿ ਆਪਾਂ ਕਿ ਇੱਥੇ ਸਾਂਝਾ ਸਥਾਨ ਹੈ, ਸਾਰੀ ਕਮਿਊਨਿਟੀ ਨੂੰ ਬੈਨੀਫਿਟ ਕਰ ਸਕਦਾ, ਸਾਰੇ ਜਾਣਕਾਰੀ ਲੈ ਸਕਦੇ। ਓਪਨ ਸੱਦਾ ਸਾਰਿਆਂ ਨੂੰ ਦਿੱਤਾ ਸੀ, ਸੋ ਵਧੀਆ ਉਪਰਾਲਾ ਹੋ ਗਿਆ ਟੀਮ ਨਾਲ, ਐਫਰਟ ਨਾਲ ਸਾਰਿਆਂ ਨੇ ਸਪੋਰਟ ਕੀਤਾ ਜੀ। ਸੋ ਪਰਸਨਲ ਸਵਾਲ, ਪ੍ਰੋਫੈਸ਼ਨਲ ਸਵਾਲ ਜਿਹੜੇ ਸੀਗੇ, ਮੇਰੇ ਖਿਆਲ ਜਦੋਂ ਇਹ ਚੀਜ਼ਾਂ ਮਿਲਦੀਆਂ ਨੇ, ਪਰਸਨਲ ਤੇ ਪ੍ਰੋਫੈਸ਼ਨਲ ਚੀਜ਼ਾਂ, ਇਨਕੁਆਇਰੀਜ਼ ਇਕੱਠੀਆਂ ਹੁੰਦੀਆਂ ਨੇ, ਤਾਂ ਉਹਦੇ ਨਾਲ ਨੌਲੇਜ ਸ਼ੇਅਰ ਵੱਧਦੀ ਹੈ। ਬਿਲਕੁਲ ਬਿਲਕੁਲ, ਨਾਲੇ ਜੋ ਹਰੇਕ ਭਾਵੇਂ ਕੋਈ ਇੰਡਸਟਰੀ 'ਚ ਨਹੀਂ ਵੀ ਸੀਗਾ, ਤਾਂ ਕਿ ਇੱਥੇ ਆਣ ਕੇ ਸਾਰਿਆਂ ਨੂੰ ਕੁਛ ਨਾ ਕੁਛ ਨਵੀਂ ਚੀਜ਼ ਸਿੱਖੀ ਹੈ ਜਿਹੜੀ ਆਪਾਂ ਰੋਡ ਤੇ ਯੂਜ਼ਫੁਲ ਹੋ ਸਕਦੀ, ਆਪਾਂ ਨੂੰ ਰੂਲ ਕੰਪਲਾਇੰਟ ਰਹੀਏ, ਜਿੱਦਾਂ ਫੋਲੋ ਕਰ ਲਈਏ। ਥੈਂਕ ਯੂ ਹਰਪਿੰਦਰ ਜੀ, ਥੈਂਕ ਯੂ। ਆਪਣਾ ਹਰਪਿੰਦਰ ਬਸਰਾ ਨੇ ਵੈਸੇ ਤਾਂ ਭਜਦੇ ਸੀਗੇ ਥੋੜਾ ਜਿਹਾ ਗੁਰਿੰਦਰ ਬਸਰਾ, ਪਰ ਫਿਰ ਵੀ ਇੱਕ ਗੱਲ ਮੈਂ ਤੁਹਾਡੀ ਸਪੀਚ ਸੁਣੀ, ਮੈਨੂੰ ਨਿੱਜੀ ਤੌਰ ਤੇ ਚੰਗੀ ਲੱਗੀ ਵੀ ਸੱਚ ਕੌੜਾ ਹੁੰਦਾ, ਸੱਚ ਨੂੰ ਐਕਸੈਪਟ ਕਰਕੇ ਅੱਗੇ ਵਧਿਆ ਜਾ ਸਕਦਾ। ਬਿਲਕੁਲ। ਹੁਣ ਬ੍ਰਦਰ, ਜਿਵੇਂ ਗੁਰਦੁਆਰਾ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਦੀ ਟੀਮ ਨੇ ਐਫਰਟ ਕੀਤਾ, ਇਹ ਸਾਰੀਆਂ ਚੀਜ਼ ਪਿੱਛੇ ਟਾਈਮ ਲੱਗਾ ਹੈ ਨਾ, ਫਿਰ ਉਹਦੀ ਮਾਰਕੀਟਿੰਗ ਕੀਤੀ ਹੈ, ਵੀਡੀਓ ਤੱਕ ਬਣਾ ਕੇ ਸਾਰੇ ਪਲੇਟਫਾਰਮਸ ਤੇ ਸ਼ੇਅਰ ਕੀਤੀ ਹੈ। ਜੇ ਬੇਕਰਸਫੀਲਡ ਦੇ ਵਿੱਚ ਨਗਰ ਕੀਰਤਨ ਤੇ 10-10 15-15 ਹਜ਼ਾਰ ਬੰਦੇ ਦਾ ਇਕੱਠ ਹੋ ਸਕਦਾ, ਤੇ ਇੱਥੇ ਜ਼ਿਆਦਾ ਨਹੀਂ ਤੇ 1000-2000 ਟਰੱਕ ਡਰਾਈਵਰਸ ਹੋਣਗੇ, ਤੇ ਉਹਨਾਂ ਦੀ ਅਟੈਂਡੈਂਸ ਉਨੀ ਸ਼ੋ ਨਹੀਂ ਹੋਈ। ਸੋ ਜਿਨ੍ਹਾਂ ਨੇ ਐਫਰਟ ਕੀਤਾ ਹੁੰਦਾ, ਆਪਣੀ ਕਮਿਊਨਿਟੀ ਟਾਰਗੇਟ ਹੋ ਰਹੀ ਆ, ਬਿਕਾਜ਼ ਪੱਗਾਂ ਕਰਕੇ, ਕਿਉਂਕਿ ਬਾਕੀ ਧਰਮਾਂ ਦੇ ਲੋਕ ਵੀ ਟਰੱਕ ਚਲਾਉਂਦੇ ਆ, ਉਹਨਾਂ ਦਾ ਐਕਸੀਡੈਂਟ ਹੁੰਦਾ, ਕਦੀ ਕੋਈ ਇਹ ਨਹੀਂ ਕਹਿੰਦਾ ਵੀ ਫਲਾਣੇ ਧਰਮ ਦੇ ਬੰਦੇ ਨੇ ਐਕਸੀਡੈਂਟ ਕੀਤਾ। ਆਪਣੇ ਵਾਰੀ ਉਹ ਕਹਿ ਰਹੇ ਨੇ ਸਿੱਖ ਟਰੱਕ ਡਰਾਈਵਰ। ਸੋ ਵੀ ਆਲਰੇਡੀ ਹੈਵ ਇਨਫ ਹੇਟ ਸਿੰਸ 2001। ਇਹਦੇ ਨਾਲ ਹੋਰ ਜਿਹੜੀ ਹੇਟ ਆ ਇਨਫਲੇਟ ਕੀਤੀ। ਪਰ ਪ੍ਰੋਬਲਮ ਕਿੱਥੇ ਆ? ਸਾਡੇ ਲੋਕ ਆਪਦੀ ਜ਼ਿੰਮੇਵਾਰੀ ਕਿਸੇ ਗੱਲ ਨੂੰ ਨਹੀਂ ਸਮਝਦੇ, ਕਿਉਂਕਿ ਉਹਨਾਂ ਨੂੰ ਲੱਗਦਾ ਜੇ ਇੰਗਲਿਸ਼ ਸਾਨੂੰ ਨਹੀਂ ਆਉਂਦੀ ਇਹ ਕਿਸੇ ਹੋਰ ਦੀ ਪ੍ਰੋਬਲਮ ਆ, ਜੇ ਸਾਨੂੰ ਲਾ ਨਹੀਂ ਆਉਂਦੇ ਇਹ ਕਿਸੇ ਹੋਰ ਦੀ ਪ੍ਰੋਬਲਮ ਆ। ਜਿਹੜਾ ਕੋਈ ਆਪਾਂ ਇੰਡੀਆ ਤੱਕ ਦੇ ਮੀਡੀਆ ਨੇ ਰਿਕੁਐਸਟ ਕੀਤੀ ਵੀ ਅਮਰੀਕਾ ਦੇ ਵਿੱਚ ਜਿਹੜੇ ਵੱਡੇ ਮੇਜਰ ਐਕਸੀਡੈਂਟ ਹੋਏ ਆ, ਉਸ ਤੋਂ ਬਾਅਦ ਗੁਰਦੁਆਰੇ ਕੋਈ ਪ੍ਰਬੰਧ ਕਰਨ। ਮੇਰੀ ਨੌਲੇਜ 'ਚ ਸਾਰੇ ਅਮਰੀਕਾ 'ਚ ਪਹਿਲਾ ਪ੍ਰਬੰਧ ਆ ਜਿੱਥੇ ਸੈਮੀਨਾਰ ਹੋਇਆ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ, ਵੀ ਸਮਝ ਆ ਜੇ ਕਾਨੂੰਨ ਕੀ ਆ, ਕਿਤੇ ਤੁਹਾਡੇ ਮਨ 'ਚੋਂ ਡਰ ਜਾਂਦਾ ਜੇ ਤੁਹਾਨੂੰ ਸਮਝ ਹੁੰਦੀ ਆ। ਦੂਜੇ ਨੰਬਰ ਤੇ ਤੁਹਾਡੀ ਸੇਫਟੀ ਵੱਧਦੀ ਆ, ਹੈ ਨਾ। ਤੁਸੀਂ ਮਿਹਨਤ ਕਰਨ ਆਏ ਹੋ, ਚੰਗੇ ਤਰੀਕੇ ਨਾਲ ਮਿਹਨਤ ਕਰੋਗੇ, ਹੈ ਨਾ, ਤੁਹਾਨੂੰ ਪ੍ਰੋਬਲਮਸ ਨਹੀਂ ਆਉਂਦੀਆਂ। ਪਰ ਜੇ ਲੋਕ ਆਣ ਕੇ ਤਾਂ ਬੈਨੀਫਿਟ ਹੀ ਨਹੀਂ ਲੈਣਾ ਚਾਹੁੰਦੇ, ਸਿੱਖਣਾ ਨਹੀਂ ਚਾਹੁੰਦੇ। ਹੁਣ ਬਾਹਰ ਟਰੱਕ ਖੜਾ, ਟ੍ਰੇਲਰ ਖੜਾ, ਉਹਨੇ ਲਾਈਵ ਇਨਸਪੈਕਸ਼ਨ ਕਰਕੇ ਦਿਖਾਉਣੀ ਆ। ਮੈਨੂੰ ਇਸ ਗੱਲ ਦਾ ਪਤਾ ਵਾ, ਮੈਂ 30 ਇਅਰਸ ਹੋ ਗਏ ਅਮਰੀਕਾ 'ਚ ਰਹਿੰਦੇ ਨੂੰ, ਵੀ ਐਵਰੀ ਟਾਈਮ ਸਮਬਡੀ ਇਜ਼ ਟੀਚਿੰਗ, ਇਫ ਯੂ ਲਿਸਨ, ਕੁਛ ਨਾ ਕੁਛ ਨਵਾਂ ਸਿੱਖਦੇ ਹੋ। ਤੇ ਅੱਜ ਜਿੰਨੇ ਬੇਕਰਸਫੀਲਡ 'ਚ ਟਰੱਕ ਡਰਾਈਵਰ ਆ, ਭਾਵੇਂ ਕੋਈ 10 ਸਾਲ ਪਹਿਲਾਂ ਦਾ ਵੀ ਚਲਾਉਂਦਾ ਹੋਵੇ, ਜੇ ਉਹ ਆਣ ਕੇ ਲਰਨ ਕਰੂਗਾ ਤਾਂ ਉਹਦੀ ਨੌਲੇਜ 'ਚ ਵਾਧਾ ਹੀ ਹੋਊਗਾ ਨਾ। ਪਰ ਉਹ ਛੱਡੋ, ਜਿਹੜੇ ਬੰਦੇ ਕੱਲ ਟਰੱਕ ਚਲਾਉਣ ਲੱਗੇ ਅੱਜ ਉਹਨਾਂ ਦੀ ਵੀ ਇੱਥੇ ਅਟੈਂਡੈਂਸ ਹੈ ਨਹੀਂ ਗੀ। ਇਜ਼ ਇਟ ਇਹ ਕੱਲੀ ਗੁਰਦੁਆਰਿਆਂ ਦੀ ਜਾਂ ਐਫਰਟ ਕਰਨ ਵਾਲਿਆਂ ਨੇ ਉਹਨਾਂ ਨੂੰ ਘਰਾਂ ਤੋਂ ਜਾ ਕੇ ਲੈ ਕੇ ਆਉਣਾ? ਇੰਨਾ ਸੋਹਣਾ ਉਪਰਾਲਾ ਕੀਤਾ ਵਾ, ਤੇ ਜੇ ਫਿਰ ਵੀ ਬੰਦਾ ਆਣ ਕੇ ਸਿੱਖਣਾ ਹੀ ਨਹੀਂ ਚਾਹੁੰਦਾ ਤੇ ਫਿਰ ਕਮਿਊਨਿਟੀ ਨੂੰ ਬਲੇਮ ਕਰਨਾ ਵੀ ਜਿਹੜੇ ਪਹਿਲਾਂ ਦੇ ਆਏ ਆ ਜਾਂ ਕੱਲ ਆਏ, ਜਾਂ ਉਹ ਕੋਈ ਫਰਕ ਨਹੀਂ ਪੈਂਦਾ। ਹਰ ਬੰਦਾ ਇੱਥੇ ਚੰਗੀ ਲਾਈਫ ਲਈ ਆਇਆ, ਪਰ ਚੰਗੀ ਲਾਈਫ ਆਲਵੇਜ਼ ਰਿਕੁਆਇਰ ਕਰਦੀ ਆ ਤੁਸੀਂ ਖੁਦ ਵੀ ਉਹਦੇ 'ਚ ਕੰਟਰੀਬਿਊਟ ਕਰੋ। ਜੇ ਤੁਸੀਂ ਸਿੱਖਣਾ ਹੀ ਨਹੀਂ ਚਾਹੁੰਦੇ ਤੇ ਤੁਹਾਡੇ ਘਰੇ ਆਣ ਕੇ ਥੋੜੀ ਕੋਈ ਸਿਖਾ ਦੂਗਾ। ਅੱਜ ਵੀ ਜਿਹੜੀ ਉੱਥੇ ਭਾਜੀ ਇੱਕ ਬੈਠੇ ਆ, ਉਹ ਕਹਿੰਦੇ ਮੈਂ 10 ਸਾਲ ਤੋਂ ਟਰੱਕ ਚਲਾਉਣਾ, ਵਧੀਆ ਚਲਾਇਆ ਉਹਨਾਂ ਨੇ, ਕਹਿੰਦੇ ਵੀ ਮੇਰੇ ਵਾਇਲੇਸ਼ਨ ਨਹੀਂ ਆ, ਪਰ ਉਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਆ। ਹੁਣ ਜੇ ਇੱਥੇ ਕੱਲ ਨੂੰ ਆਪਾਂ ਇੰਗਲਿਸ਼ ਦੀ ਕਲਾਸਾਂ ਸ਼ੁਰੂ ਕਰਦੇ ਆ, ਜੇ ਕੋਈ ਸਿੱਖਣ ਹੀ ਨਹੀਂ ਆਉਂਦਾ ਤੇ ਫਿਰ ਪ੍ਰੋਬਲਮ ਕਿਹਦੀ ਆ? ਹੈ ਨਾ। ਲੋਕਾਂ ਨੂੰ ਸੋਚਣ ਦੀ ਇਹ ਲੋੜ ਆ, ਟਰੱਕਿੰਗ ਕੰਪਨੀ ਵਾਲਿਆਂ ਨੂੰ ਵੀ, ਹਰ ਬਿਜ਼ਨਸ ਵਾਲੇ ਨੂੰ, ਬਿਕਾਜ਼ ਇੱਕ ਤੇ ਆਪਦੇ ਹਰ ਪਲੇਟਫਾਰਮ ਤੇ ਜਿੱਥੇ ਤੁਸੀਂ ਇੰਪਲੋਏ ਹੋ, ਐਜ਼ ਏ ਇੰਪਲੋਇਰ ਟ੍ਰੇਨਿੰਗ ਦਿਓ। ਜੇ ਤੁਹਾਡੀ ਟਰੱਕਿੰਗ ਕੰਪਨੀ 'ਚ 100 ਟਰੱਕ ਚੱਲਦਾ, ਇੱਕ ਇੰਸਟਰਕਟਰ ਵੀ ਰੱਖ ਲਓ। ਮੇਕ ਸ਼ੋਰ ਕਰੋ ਬੰਦੇ ਨੂੰ ਚਾਬੀ ਦੇਣ ਤੋਂ ਪਹਿਲਾਂ ਉਹਨੂੰ ਟਰੱਕ ਆਉਂਦਾ, ਸਾਰੇ ਰੂਲ ਐਂਡ ਰੈਗੂਲੇਸ਼ਨ ਆਉਂਦੇ, ਬੇਸਿਕ ਜਿਹੜੇ 10-20 ਵਰਡ ਆ ਉਹ ਤਾਂ ਸਿਖਾਏ ਵੀ ਜਾ ਸਕਦੇ। ਪਰ ਫਿਰ ਵੀ ਸਿੱਖਣ ਵਾਲੇ ਵੀ ਆਡੀਅנס ਵੀ ਚਾਹੀਦੀ ਆ। ਪਰ ਜਿੰਨਾ ਸਕੂਲ ਦੀ ਟੀਮ ਨੇ ਐਫਰਟ ਕੀਤਾ, ਮੈਂ ਵਰਡਸ ਨਾਲ ਇਹਨਾਂ ਦਾ ਥੈਂਕ ਯੂ ਨਹੀਂ ਕਰ ਸਕਦਾ। ਤੁਸੀਂ ਸਾਰੇ ਸਾਡੇ ਭੈਣ ਭਰਾ ਇੱਥੇ ਆਏ ਹੋ, ਹੋਪਫੁਲੀ ਤੁਹਾਡੇ ਥਰੂ ਇਹ ਆਵਾਜ਼ ਦੂਰ ਤੱਕ ਜਾਊਗੀ। ਅਗਲੀ ਵਾਰੀ ਜਦੋਂ ਸੈਮੀਨਾਰ ਹੋਊਗਾ ਇਹ ਤੇ ਹੋਰ ਜ਼ਿਆਦਾ ਅਟੈਂਡੈਂਸ ਹੋਊਗੀ। ਤੇ ਜਿਹੜਾ ਇੰਨਾ ਨੌਲੇਜਬਲ, ਸਭ ਤੋਂ ਵਧੀਆ ਗੱਲ ਆ ਜਿਹੜਾ ਵੀਰ CHP ਵਾਲਾ ਆਇਆ ਧਾਲੀਵਾਲ, ਉਹ ਬੰਦਾ ਗਵਰਨਮੈਂਟ ਦੇ ਅੱਜ ਪੇਰੋਲ ਤੇ ਨਹੀਂਗਾ, ਉਹ ਲੈ ਸਕਦਾ ਸੀ ਤਨਖਾਹ, ਉੱਥੇ ਗ੍ਰਾਂਟਸ ਹੁੰਦੀਆਂ ਜਿਹੜੀ ਐਜੂਕੇਸ਼ਨ ਪ੍ਰੋਗਰਾਮ ਨੂੰ ਸਪੋਰਟ ਕਰਦੀਆਂ, ਪਰ ਉਹ ਕਹਿੰਦਾ ਮੈਂ ਇਹਨੂੰ ਸੇਵਾ ਦੇ ਰੂਪ ਚ ਲਿਆ। ਫਿਰ ਸੇਵਾ ਕਰਨ, ਇਹ ਵੀ ਇੱਕ ਤਰ੍ਹਾਂ ਦਾ ਲੰਗਰ ਆ, ਐਜੂਕੇਸ਼ਨ ਦਾ ਲੰਗਰ ਆ। ਤੇ ਉਹ ਦੱਸ ਵੀ ਰਹੇ ਸੀਗੇ ਵੀ ਜਿਹੜੀ ਤਿਆਰ ਕੀਤੀ ਉਹਨਾਂ ਨੇ ਸਾਰੀ, ਉਦੋਂ ਵੀ ਉਹਨਾਂ ਨੇ ਕਲੇਮ ਨਹੀਂ ਕੀਤਾ ਕੋਈ ਆਪਣੇ, ਹਾਂਜੀ, ਆਪਦੇ ਪਰਸਨਲ ਟਾਈਮ ਤੇ ਕੀਤਾ। ਸੋ
ਜੇ ਇਹਦਾ ਬੈਨੀਫਿਟ ਲੋਕਾਂ ਨੇ ਲੈਣਾ ਤੇ ਉਹਨਾਂ ਨੂੰ ਇੱਥੇ ਆਉਣਾ ਪਊਗਾ ਜਾਂ ਕਨੈਕਟ ਕਰਨਾ ਪਊਗਾ। ਆਨਲਾਈਨ ਹੀ ਕਰ ਲਓ ਕਿਉਂਕਿ ਲਾਈਵ ਵੀ ਚੱਲਦਾ ਸੀ ਪ੍ਰੋਗਰਾਮ। ਪਰ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਸਿੱਖਣ ਦੀ ਪ੍ਰਤੀ ਓਪਨ ਕਰੋਗੇ ਉਹਨਾਂ ਤੁਹਾਡੀ ਲਾਈਫ ਸੌਖੀ ਹੁੰਦੀ ਆ। ਜੇ ਤੁਸੀਂ ਸਿੱਖਣਾ ਹੀ ਨਹੀਂ ਚਾਹੁੰਦੇ, ਕਿਉਂਕਿ ਜਿਵੇਂ ਐਗਜ਼ਾਮਪਲ ਤੌਰ ਤੇ ਆਪਣੇ ਕੋਲ ਟਰੱਕ ਸਟਾਪਸ ਆ, ਸੋ ਈਵਨ ਆਫਟਰ ਦਿਸ ਜਿਹੜੇ ਐਕਸੀਡੈਂਟ ਹੋਏ ਟਰੱਕਾਂ ਦੇ, ਉਸ ਤੋਂ ਬਾਅਦ ਵੀ ਆਪਣੀ ਕਮਿਊਨਿਟੀ ਦੇ ਬੰਦੇ ਸੇਮ ਗਲਤੀਆਂ ਕਰ ਰਹੇ ਆ। ਗਲਤ ਥਾਂ ਤੇ ਪਾਰਕ ਕਰਕੇ ਕਹਿਣਗੇ ਮੈਂ ਤੇ ਭੱਜ ਕੇ ਰੋਟੀ ਉਹ ਫੜਨੀ ਸੀ, ਮੈਂ ਤੇ ਬਾਥਰੂਮ ਹੀ ਯੂਜ਼ ਕਰ। ਜਦੋਂ ਟਰੱਕ ਸਟਾਪ ਤੇ ਪਾਰਕਿੰਗ ਓਪਨ ਹੁੰਦੀ ਹੈ ਤਾਂ ਅਸੀਂ ਪਾਰਕ 'ਚ ਟਰੱਕ ਲਾਉਣ ਤੋਂ ਵੀ ਆਪਣੇ 2 ਮਿੰਟ ਐਕਸਟਰਾ ਲਾਉਣ ਨੂੰ ਵੀ ਅਸੀਂ ਪ੍ਰੋਬਲਮ ਸਮਝਦੇ ਹਾਂ। ਵੈਨ ਇਟਸ ਹਾਈ ਪੇਇੰਗ ਜੌਬ, ਜੇ ਹਾਰਡ ਵਰਕ ਆ ਤੇ ਪੈਸੇ ਵੀ ਬਹੁਤ ਮਿਲਦੇ ਆ, ਤੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਣੀ, ਇਕੱਲਾ ਪੈਸਾ ਹੀ ਮੁੱਖ ਰੱਖਣਾ, ਫਿਰ ਮਾੜੀ ਗੱਲ ਆ। ਤੇ ਕੱਲ ਨੂੰ ਤੁਸੀਂ ਨਹੀਂ ਟਾਰਗੇਟ ਹੋਣਾ, ਟਾਰਗੇਟ ਸਾਰੇ ਭਾਈਚਾਰੇ, ਬੰਦਾ ਇੱਕ ਹੁੰਦਾ। ਹਾਂਜੀ, ਕੋਈ ਨਹੀਂ ਦੇਖਦਾ ਵੀ ਤੁਸੀਂ ਕਿਹੜੇ ਗੁਰਦੁਆਰੇ ਜਾਂਦੇ ਹੋ, ਤੁਹਾਡਾ ਰਿਲੀਜਨ ਬਲੀਵ ਕੀ ਆ। ਐਜ਼ ਲੌਂਗ ਐਜ਼ ਤੁਸੀਂ ਪੱਗ ਬੰਨ੍ਹਦੇ ਜਾਂ ਨਹੀਂ ਵੀ ਪੱਗ ਬੰਨ੍ਹਦੇ, ਤੁਹਾਡੇ ਨਾਂ ਤਾਂ ਸਿੰਘ ਜਾਂ ਲੱਗਾ ਆਈਡੀ ਦੇ, ਤੁਸੀਂ ਆਇਡੈਂਟੀਫਾਈ ਐਜ਼ ਅ ਸਿੱਖ ਹੁੰਦੇ ਹੋ, ਤੇ ਸਿੱਖ ਹੋਣ ਦੇ ਨਾਲ ਤੁਹਾਡੇ ਫਰਜ਼ ਵੀ ਵੱਧਦੇ ਆ। ਸਿੱਖ ਦੇ ਖੁਦ ਦੇ ਫਰਜ਼ ਆ। ਬਿਲਕੁਲ। ਥੈਂਕ ਯੂ, ਬਹੁਤ ਧੰਨਵਾਦ ਬਸਰਾ ਜੀ ਤੁਹਾਡਾ, ਸਾਰੀ ਟੀਮ ਦਾ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸੋ ਇਹ ਆਪਣੇ ਨਾਲ ਸੀ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਦੀ ਪੂਰੀ ਟੀਮ, ਜਿਨ੍ਹਾਂ ਨੇ ਇਹ ਐਫਰਟ ਕੀਤਾ, ਜਿਨ੍ਹਾਂ ਨੇ ਇਹ ਤਹਈਆ ਕੀਤਾ ਕਿ ਭਾਈਚਾਰੇ ਦੀ ਜੇਕਰ ਛਵੀ ਸੁਧਾਰਨੀ ਹੈ ਤਾਂ ਇਹਦਾ ਜਿਹੜਾ ਪ੍ਰਬੰਧ ਆ ਜਾਂ ਇਹਦਾ ਜਿਹੜੀ ਸ਼ੁਰੂਆਤ ਆ ਉਹ ਸਿੱਖਿਆ ਦਾ ਲੰਗਰ, ਜਿਵੇਂ ਭਾਈ ਸਾਹਿਬ ਹੋਣਾ ਨੇ ਬਹੁਤ ਵਧੀਆ ਸ਼ਬਦ ਵਰਤਿਆ, ਉੱਥੋਂ ਸ਼ੁਰੂਆਤ ਕਰਨੀ ਪਊਗੀ। ਤੇ ਅਸੀਂ ਇੱਕ ਵਾਰੀ ਫਿਰ ਤੋਂ ਧਾਲੀਵਾਲ ਸਾਹਿਬ ਹੋਣਾ ਦਾ ਵੀ ਜਿਹੜਾ ਉਹ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਬੜੀ ਸਾਦੀ ਭਾਸ਼ਾ ਦੇ ਵਿੱਚ, ਬੜੀ ਆਮ ਭਾਸ਼ਾ ਦੇ ਵਿੱਚ ਤੇ ਬੜਾ ਡਿਟੇਲਡ ਜਿਹੜਾ ਸੈਮੀਨਾਰ ਸੀ ਉਹ ਸਾਰਿਆਂ ਦੇ ਨਾਲ ਸਾਂਝਾ ਕੀਤਾ। ਅਸੀਂ ਉਮੀਦਾਂ ਕਰਦੇ ਹਾਂ ਵੀ ਇਹ ਜਿਹੜੀ ਕਵਰੇਜ ਆ ਤੁਹਾਡੇ ਲਈ ਵੀ ਸਹਾਈ ਸਿੱਧ ਹੋਊਗੀ। ਧੰਨਵਾਦ, ਸਤਿ ਸ਼੍ਰੀ ਅਕਾਲ।